ਕੇ ਬਹਿਣਾ ਐਡਾ ਖੰਭਾ ਹੁੰਦਾ ਠਹਿਰ ਜਾ ਕੇ ਸਦਕੇ ਦੀ 7 ਅਪ ਹੁੰਦੀ ਤੇ ਨਾਲ ਕਹੀ ਜਾ ਰਿਹਾ ਹਾਂ ਉਸਤਾਦ ਜੀ ਉਧਰ ਚੱਲਦੇ ਆ ਤੇ ਇਹ ਕੈਮਰਾ ਓਪਨ ਹੋਇਆ ਵਾ ਮੈਂ ਕਿਹਾ ਕਿੱਥੇ ਓਪਨ ਹੋਇਆ ਤੇ ਇਹ ਫਰੀਤੂ ਐਂਜ ਹੈ ਯੂਸੀ ਹੈ ਇਹ ਫਲਾਣਾ ਹੈ ਫਲਾਣਾ ਹੈ ਫਲੈਟ ਤੇ ਮੈਂ ਕਿਹਾ ਤੂੰ ਯਾਰ ਮੇਰਾ ਹਲੇ ਪਤਾ ਨਹੀਂ अस्सलाम वालेकुम नाज़रीन टी टाइम में खुश आमदीद। ਮੈਨੂੰ ਵੀ ਕਿਤੇ ਜਗ੍ਹਾ ਦੇ ਦਿਆ ਕਰੋਗੇ। एक मिनट यार तू चंगा ਭੈਣ ਰਮਜ਼ਾਨ ਆ ਹਾਲੇ ਰੋਜ਼ਾ ਮਾਸ਼ਾਅੱਲਾ 20ਵਾਂ ਅੱਗੋਂ ਤਾਕ ਰਾਤਾਂ ਸ਼ੁਰੂ ਹੋਈਆਂ ਨੇ ਸਰ ਜਿਹੜੇ ਲੋਕ ਪੀਪਾ ਵਜਾਉਂਦੇ ਯਾਰ ਨੇ ਤੁਸੀਂ ਪੀਪਾ ਤੁਸੀਂ ਨਾ ਜਿੰਨੀ ਦੇਰ ਰਮਜ਼ਾਨ ਆ ਨਾ ਤੁਸੀਂ ਇਹਨੂੰ ਰੱਖ ਲਾ ਹਾਂ ਜਾਂ ਵਜਾਉਣਾ ਨਾ ਤੇ ਕੋਈ ਅਗਰ ਕੋਈ ਕਲਾਮ ਹੋਵੇ ਕੋਈ ਗੱਲਬਾਤ ਉਹ ਆ ਨਹੀਂ ਕੰਮ ਤੁਹਾਡੇ ਕਰਨਾ। ਕੋਲੋਂ ਫਰਮਾਇਸ਼ ਕਰਨੀ ਸੀ ਮੇਰੇ ਮੌਲਾ ਕਰਮ ਹੁਕਰਮ ਦੀ 127 ਅੰਤਰਾ ਸੁਣਾ ਦੇ ਤੁਸੀਂ ਅੰਤਰਾ ਨਹੀਂ ਮੈਨੂੰ ਇੰਨਾ ਹੀ ਹੁੰਦਾ ਤੂੰ ਸੁਣਾ ਲੈਣਾ ਤੂੰ ਮੈਂ ਵਜਾਉਣਾ ਤੂੰ ਸੁਣਾ ਚੱਲ ਚਲੋ ਅੱਜ ਤੂੰ ਸੁਣਾ। मेरे मौला करम हो करम 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 तुझसे फरियाद करते हैं हम तुझसे फरियाद करते हैं हम मेरे मौला करम हो करम मेरे मौला करम हो करम मेरे मौला करम हो करम। साजी हुण अंतरा ਆਉਂਦਾ ਨਹੀਂ ਮੈਨੂੰ ਨਹੀਂ ਆਉਂਦਾ ਅੱਗੇ ਕਸਮ ਇੱਕ ਸੌ ਕੋ ਨਹੀਂ ਮੈਨੂੰ ਨਹੀਂ ਆਉਂਦਾ। ਅੱਛਾ ਲੋ ਜੀ ਨਾਜ਼ਰੀਨ ਅੱਜ ਸਾਡੇ ਨਾਲ ਫਰਕ ਸ਼ੇਰ ਸਾਹਿਬ ਨੇ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਕੀ ਹਾਲ ਏ ਫਲਕ ਭਾਈ ਬਈ ਜਿੱਥੇ ਬਗੈਰਤੀ ਮੁੱਕਦੀ ਹੈ ਨਾ ਜੀ 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 ਜਿੱਥੇ ਵਾਹ ਹਯਾਤੀ ਖਤਮ ਹੁੰਦੀ ਹੈ ਅਰੇ ਵਾਹ ਜਿੱਥੇ ਗਲਾਜ਼ਤ ਇਖਤਤਾਮ ਪਜ਼ੀਰ ਹੁੰਦੀ ਹੈ ਜਿੱਥੇ ਗੰਦਿਆਲੋ ਜੀ ਦਾ ਆਖਰੀ ਆਪਰੇਸ਼ਨ ਕਾਮਯਾਬ ਹੁੰਦਾ ਮੁੰਬਈ ਘਟਿਆਪਨ ਨਹੀਂ ਘਟਿਆਪਨ ਨਹੀਂ ਉਹ ਤੁਸੀਂ ਅੱਛਾ ਗਲਾਜ਼ਤ ਤੇ ਗੰਦਗੀ ਹਾਂ ਉਹ ਮੈਂ ਜਿਸ ਹਵਾਲੇ ਨਾਲ ਕਰ ਮੈਨੂੰ ਨਹੀਂ ਕਹਿ ਰਿਹਾ ਮੈਂ ਤੈਨੂੰ ਅੱਗੇ ਸੁਣੇਗਾ ਤੈਨੂੰ ਪਤਾ ਲੱਗੇਗਾ। ਅੱਛਾ ਮੈਂ ਆਪਣੇ ਕਰੈਕਟਰ ਨੂੰ ਕਦੀ ਨਹੀਂ ਦੱਸਿਆ ਤੂੰ ਤਾਂ ਸਿੱਧਾ ਡਾਇਰੈਕਟ ਹੀ ਹੋ ਗਿਆ ਨਾ। ਨਹੀਂ ਮੈਂ ਕਿਹਾ ਸ਼ਾਇਦ ਉਹਦੀ ਸ਼ਾਨ ਬਿਆਨ ਕਰਨ ਦੇ ਮੰਮੀ ਕਰਦੇ ਆ ਸਾਜ ਨਾ ਬਸ ਕਰਦੇ ਮੈਂ ਚੀਮੇ ਵਾਲ ਵੇਖ ਕੇ ਚੀਮਾ ਸਪੀਡ ਫੜ ਰਿਹਾ ਠਹਿਰ ਜਾ ਇੱਕ ਮਿੰਟ। ਅੱਛਾ ਲੋ ਜੀ ਗੰਦਿਆਲੋ ਜੀ ਜਿੱਥੇ ਗੰਦਿਆਲੋ ਜੀ ਦਾ ਖਾਤਮਾ ਹੁੰਦਾ ਨਾ ਜਿੱਥੇ ਕਟਿਆਲੋ ਜੀ ਦਾ ਇਖਤਤਾਮ ਪਜ਼ੀਰ ਵਾਲਾ ਨੁਕਤਾ ਹੁੰਦਾ ਨਾ ਹਾਂਜੀ ਉਥੋਂ ਫਲਕ ਦੀ ਫੇ ਸ਼ੁਰੂ ਹੁੰਦੀ ਉਹਦੀ ਵਜ੍ਹਾ ਸੁਣ ਲਓ। ਮੈਂ ਅਗਰ ਬਿਮਾਰੀ ਦੱਸਾਂਗਾ ਉਹਦਾ ਇਲਾਜ ਵੀ ਦੱਸਾਂਗਾ। ਕੀ ਬਾਤ ਹੈ ਬਾਜਰ ਬੈਸਟ ਤਬੀਬ ਬੈਸਟ ਬੰਦਾ ਬੈਸਟ ਤਨਕੀਦੀਆ ਉਹ ਹੁੰਦਾ ਵਾ ਤਨਕੀਦੀਆ ਬੈਸਟ ਤਨਕੀਦੀਆ ਉਹ ਹੁੰਦਾ ਵਾ ਜਿਹੜਾ ਅਗਰ ਤਨਕੀਦ ਕਰ ਰਿਹਾ ਤੇ ਦੱਸੇ ਵੀ ਕਿ ਭਾਈ ਇਦਾਂ ਨਹੀਂ ਇਦਾਂ ਇੰਜ ਨਹੀਂ ਇੰਜ ਇੱਥੋਂ ਟਿਸ਼ੂ ਬੇਗਮ ਸਾਫ ਕਰ ਨਾਕੀ ਲੱਥਣ ਵਾਲਾ ਇਧਰਲੀ ਸਾਈਡ ਨੀਚੂ ਬੇਗਮ ਜਿਹੜੀ ਥੱਲੇ ਇਧਰਲੇ ਪਾਸੋਂ ਵੀ ਨੱਕ ਭੁਰਨ ਦੇ ਆ ਮਾੜਾ ਮਾੜਾ। ਅੱਛਾ ਜੀ ਤੇ ਗੱਲ ਇਹ ਹੈ ਸਿੱਧੀ ਦੇ ਸਾਫ ਗੱਲ। ਅੱਛਾ ਇੱਕ ਹੋਰ ਤੁਹਾਨੂੰ ਗੱਲ ਦਾ ਪਿਛਲਾ ਜਿਹੜਾ ਅਸੀਂ ਟੀ ਟਾਈਮ ਕੀਤਾ ਸੀ ਨਾ ਉਹਦੇ ਵਿੱਚ ਐਂਡ ਤੇ ਨਾ ਤੁਸੀਂ ਦੇਖਿਆ ਹੋਏਗਾ 45 ਮਿੰਟ ਦਾ ਉਹ 55 ਮਿੰਟ ਦਾ ਸੀ। ਆਖਰੀ 10 ਮਿੰਟ ਚ ਨਾ ਮੈਂ ਪਤਾ ਕੀ ਕਿਹਾ ਸੀ ਮੈਂ ਲਵਾ ਦੇਣਾ ਚਲੋ ਉਹਨੂੰ ਪੁੱਛੀ ਸ਼ਰਾਦ ਨੂੰ ਉਹਨੂੰ ਕਿ ਹੈਗਾ ਕਿ ਨਹੀਂ ਜਾਂ ਡਾਟਤਾ ਸੀ ਐਵੇਂ ਮੈਂ ਗੱਲ ਕਰ ਲਾਂ ਮੁੜ ਕੇ ਉਹ ਕਹਿਣ ਸ਼ਰਾਜ਼ ਅੱਜ ਤਾਂ ਹੀ ਜਾਣ ਦੇ ਵਿੱਚ ਹੀ ਨਹੀਂ ਜਾਂਦੇ ਕੋਈ ਨਹੀਂ ਕੱਟੀ ਨਾ ਸ਼ਰਾਜ਼ ਫਲਕ ਭਾਈ ਵੈਲਕਮ ਟੂ ਟੀ ਟਾਈਮ। ਦਵਾ ਮਾਰ ਕੀ ਵੈਲਕਮ ਮਤਲਬ ਇੱਥੇ ਹੀ ਸੀ ਉਹ ਯਾਰ ਸ਼ਰਾਜ਼ ਉਹ ਜਿਹੜਾ ਪਿਛਲੇ ਸ਼ੋਅ ਦੇ ਵਿੱਚ ਸੀ ਐਂਡ ਤੇ ਮੈਂ ਕਿਹਾ ਸੀ ਕਿ ਵੀ ਟੀ ਟਾਈਮ ਆਖਰੀ ਹੈ ਬਸ ਖਤਮ ਉਹ ਹੈਗਾ ਪਿਆ ਹਲੇ ਕਿਤੇ ਪਿਆ ਥੋੜਾ ਜਿਹਾ ਫਰਕ ਹੋ ਗਿਆ ਪਿਆ ਨਾ ਉਹ ਇੱਥੇ ਲਾ ਦੀ ਜਿੱਥੇ ਮੈਂ ਉਹਦਾ ਹਵਾਲਾ ਦਿਆਂਗਾ ਬਸ ਉਹਨਾਂ ਕੁ ਲਾ ਦੀ। ਲਓ ਜੀ ਪਿਛਲੇ ਸ਼ੋਅ 'ਚ ਜਿਹੜਾ ਜਾਨੀ ਕੱਲ ਸ਼ੋਅ ਸੀ ਜਿਹੜਾ ਇਸ ਤੋਂ ਪਿਛਲਾ
ਉਹਦੇ ਚ ਮੈਂ end ਤੇ ਕਹਤਾ ਸੀ ਕਿ ਭਾਈ ਟੀ ਟਾਈਮ ਬਸ ਮਹੀਨਾ ਕੁ ਰੈਸਟ ਕਰਦੇ ਆ, 15-20 ਦਿਨ ਮਹੀਨਾ ਨਾ ਰੈਸਟ ਕਰਦੇ ਆ, ਟੀ ਟਾਈਮ ਖਤਮ ਕਰਦੇ, ਵੈਸੇ ਕਿ ਆਊਟਡੋਰ ਕਰਦੇ, ਇੱਧਰ ਉੱਧਰ ਬਹਿ ਕੇ ਕੁਝ ਕਰਦੇ, ਜਰਾ ਚਿੱਲ ਕਰਦੇ, ਕਿਤੇ ਬਾਹਰ ਫਿਰਨ ਤੁਰਨ ਚਲੇ ਜਾਂਦੇ ਆ, ਕਿਤੇ ਆਊਟਿੰਗ ਤੇ ਚਲੇ ਜਾਂਦੇ ਆ, ਲਿਹਾਜ਼ਾ ਟੀ ਟਾਈਮ ਵੱਲੋਂ ਸਰ 15-20 ਦਿਨ ਮਹੀਨਾ ਸਕੂਨ। ਉਸ ਤੋਂ ਬਾਅਦ ਜਦੋਂ ਐਡਿਟ ਹੋ ਰਿਹਾ, ਐਡਿਟ ਦੇ ਦੌਰਾਨ ਯਾਰ ਇਹ ਇਨਸਾਨ ਉਹਦੀ ਜ਼ੁਬਾਨ ਅੜ ਜਾਂਦੀ, ਉਹਦਾ ਮਾਹੌਲ ਨਹੀਂ ਬਣਾਈਦਾ। ਨਹੀਂ ਅਸੀਂ ਇਹ ਸੋਚਣੇ ਐਂਕਰ ਆਜ਼ਮ ਹੋ ਗਏ ਤੇ ਐਂਕਰ ਆਜ਼ਮ ਇਨਸਾਨ ਨਹੀਂ ਹੁੰਦਾ ਸਰ ਐਡੀ ਵੱਡੀ ਸ਼ਖਸੀਅਤ ਯਾਰ, ਜੇ ਮੁਲਕ ਦਾ ਵਜ਼ੀਰ ਆ ਤਾਂ ਮੈਂ ਇੰਜ ਕਰਕੇ ਮਾਈਕ ਸਿੱਟ ਸਕਦਾ ਤੇ ਮੈਂ ਕੀ ਮਤਲਬ प्लीज उनको कुछ न कहे, वो मेरे दिल दादा नहीं है। ਨਹੀਂ ਮੈਂ ਗੱਲ ਕਰ ਰਿਹਾ ਕਿ ਅਗਰ ਉਹ ਇੰਜ ਕਰ ਸਕਦਾ ਕਿ ਤਬਕਾ ਲੱਗਾ ਟਿਕਾ ਲਬਾਗਾ ਸਾਰੇ ਜੀਓ ਸ਼ੀਓ ਯਾਰ ਵੇ ਤਬਾਹ ਹੋ ਪਿਆ ਸਾਰਾ ਕੁਝ। ਉਹ ਸਰ ਤੇ ਯਾਰ ਉਹ ਜਜ਼ਬਾਤੀ ਸੀ ਨਾ, ਦੇਖ ਜਜ਼ਬਾਤ 'ਚ, ਤੇ ਮੈਂ ਅगर एकदम जज्बात 'ਚ मेरी जुबान खोता खा गई है तो इसमें क्या है? सर गोता खा गई, गोता अपना गुड़गुड़ी हो गई मेरी जुबान जरा उड़ गुड़। इनकी सुन ले, पता नहीं की मर ਉਹ चला। ਸ਼ੇਵ ਤੇ ਕਰਾਇਆ ਕਰ ਫਿਟੇ ਮੂੰਹ। ਮੈਂ ਸਿਆਣੀ ਤੂੰ ਕਿਉਂ ਮਜ਼ੀਦ ਬੁਰਾ ਲੱਗਣ ਦੀ ਕੋ ਟਰਾਈ 'ਚ ਰਹਿਣਾ ਚਾਹੁੰਦੀ ਹੈ? ਭਾਜੀ तेरा मुंह है जिवें रेत कणियां नहीं ਉਹ ਵੇਖ ਤਾਂ ਸਹੀ, ਅੱਲਾ ਮਾਫੀ ਦੇਵੇ। ਦੱਸ यार की तू ਮੇਰੇ ਕਹਿੰਦਾ ਆਪਣੇ ਘਰ ਦਾ ਕਮਰਾ ਨਾਲ ਦੇ ਘਰ ਹੁੰਦਾ, ਵੇਖ ਤੇ यार वे ना करदा। ओ एक मिनट ठहर जा यार, मलंग ने बीए कीता हुंदा, चुप करके बैठा तू। ਐਡਾ ਖੰਭਾ ਹੁੰਦਾ, ਠਹਿਰ ਜਾ ਕੇ तो बोली ਸਦਕੇ ਦੀ 7 ਅਪ ਹੁੰਦੀ। ਠਹਿਰ ਜਾ ਯਾਰ, ਗੱਲ ਪਤਾ ਕੀ ਗੱਲ ਹੈ, ਵਿੱਚ ਨਾ ਬੋਲਿਆ ਕਰ, आहो ਸਮਝ ਆਈ? ਬਿਲਕੁਲ ਦੁੱਥ ਵਾਲਾ ਲੋਟਾ ਹੁੰਦਾ, ਵਿੱਚ ਨਾ ਬੋਲਿਆ ਕਰ। हां नस्ले दा ਹੁਣ ਜਦੋਂ ਗੱਲ ਕਰਨ ਤੂੰ ਵਿੱਚ ਨਹੀਂ ਬੋਲਣਾ, ਸਟੈਚੂ ਨੂੰ ਪਿੱਤ ਨਿਕਲੀ ਹੁੰਦੀ ਆ। ਆਹੋ ਆ ਲੈ, ਵੱਟ ਪਾਉਣ ਵਾਲੀ ਇਸਤਰੀ ਹੁੰਦੀ ਵਿੱਚ। लो जी फलक शेर दा डेब्यू उस्ताद जी स्पेशली तक ले। ਪਹਿਲੀ ਜੁਗਤ ਉਹਨੇ ਕੀਤੀ, डेब्यू नहीं कहंदे क्रिकेट दे विच ਉਹ ਵੀ कैप ਚੋਰੀ ਦੀ ਸੀ ਬੇਟੇ। ਅੱਛਾ ਹਾਂ ਇੱਥੇ ਇਮਲੀ ਨਹੀਂ ਤੂੰ ਦੱਸਣਾ ਸੀ ਇਹਨੇ ਕਿੱਥੋਂ ਸੁਣੀ। ਅੱਛਾ ਜੀ, ਉਹ ਗੱਲ ਇਹ ਆ ਜੀ ਕਿ ਕੀ ਸੀ ਤੁਸੀਂ ਉਹ ਗੱਲ ਯਾਰ, ਕੀਤੀ ਤੂੰ ਨਾ ਇੱਕਦਮ ਮੇਰਾ ਲੈਂਜ ਨਾ ਵੇਖਿਆ ਕਰ, ਮੈਂ ਅਗਲੇ 40 ਸ਼ੋਆਂ ਦੀਆਂ ਗੱਲਾਂ ਭੁੱਲ ਜਾਣਾ। ਬੱਚਾ ਮਾਫ ਕਰ ਦਿਓ। ਇਹ ਸ਼ੇਪ ਤੇ ਹੁੰਦੀ ਆ ਨਾ ਮੂੰਹ ਦੀ ਤੇ ਯਾਰ ਠਹਿਰ ਦੇ, ਤੇਰਾ ਹਲੇ ਮੈਂ ਤਾਰਫ ਕਰਾਇਆ ਵਾ, ਅੱਛਾ ਸਬਰ ਕਰ ਲਓ, ਪਤਾ ਨਹੀਂ ਇਹ ਜਗ੍ਹਾ ਹੀ ਇਦਾਂ ਦੀ ਹੈ। ਹਲੇ ਤੇ ਬੋਲਣ ਨਹੀਂ ਦੇ ਤਸ਼ੱਦਦ ਹੁੰਦੇ ਆ ਜੀ। ਸਬਰ ਕਰੋ। ਨਹੀਂ ਮੈਂ ਤੈਨੂੰ ਕਹਿ ਰਿਹਾ ਯਾਰ ਦਾਨਿਸ਼, ਪਤਾ ਕੀ ਗੱਲ ਆ ਮੇਰਾ ਵੀਰ, ਪਤਾ ਕੀ ਮੈਂ ਮਤਲਬ ਤੂੰ ਕਦੀ ਗੌਰ ਕਰੀ, ਮੈਂ ਇੱਧਰ ਇੱਕਦਮ ਇੰਜ ਵੇਖ ਲੈਣਾ, ਇੱਧਰ ਇੰਜ ਵੇਖ ਲੈਣਾ, ਇੱਧਰ ਇੱਕਦਮ ਵੇਖ ਲੈਣਾ, ਤੇਰਾ ਹਮੇਸ਼ਾ ਮੈਂ ਇੰਜ ਕਰਦਾ ਉਹ ਤਾਂ ਕਿ ਝਟਕਾ ਨਾ ਵੱਜੇ। ਤੂੰ ਜਦੋਂ ਇੱਕਦਮ ਕਰਨਾ ਭਾਜੀ ਉਹ ਤਾਂ ਇੰਜ ਹੁੰਦਾ ਨਾ, ਤੇ ਮੈਂ ਯਕੀਨ ਕਰ ਕਿ ਅਗਲੇ 2 ਸ਼ੋਅ ਮੇਰੇ ਕੋਲ ਫਿੱਕੇ ਹੁੰਦੇ ਉਸ ਤੋਂ ਬਾਅਦ। ਭਾਜੀ ਇੱਕਦਮ ਨਹੀਂ ਹੁਸਨ ਦੇਖੀਦਾ, ਜ਼ਰਾ ਰਾਮ ਰਾਮ ਨਾਲ ਹੀ ਦੇਖੀਦਾ। ਤੁਸੀਂ ਵੀ ਤੇ ਚੱਕਾ ਚੌਂਦ ਦੇ ਮਗਰ ਪਏ ਹੋ। ਕਿਹਦੇ ਚੱਕਾ ਚੌਂਦ ਆ ਗਾਲ ਕੱਢੀ ਯਾਰ। ਅੱਛਾ ਇੱਕਦਮ ਨਹੀਂ, ਬਹੁਤ ਸਕੂਨ ਨਾਲ ਵੀ ਮੈਂ ਮੂੰਹ ਮੋੜਾ ਨਾ ਤਾਂ ਵੀ ਨਹੀਂ ਨਜ਼ਰ ਆਉਂਦਾ ਮੈਨੂੰ। ਮਤਲਬ ਮੈਂ ਇੱਥੋਂ ਇੱਥੇ 2.5 ਘੰਟੇ 'ਚ ਵੀ ਆਵਾਂ ਤਾਂ ਵੀ ਹੁਸਨ ਨਹੀਂ ਨਜ਼ਰ ਆਉਂਦਾ। ਤੂੰ ਇੱਕਦਮ ਦੀ ਗੱਲ ਕਰ ਰਿਹਾ। ਇਹ ਤਾਂ ਤੁਹਾਡੀ ਭਾਈ ਵੱਡਾ ਫਨ ਤੁਹਾਨੂੰ ਨਹੀਂ ਨਜ਼ਰ ਆ ਰਿਹਾ। ਸਹੀ ਗੱਲ ਹੈ। ਅੱਛਾ ਜੀ ਟੀ ਟਾਈਮ ਬੰਦ ਕਰਨ ਦੀ ਮਾਮਲਾ। ਹਾਂ ਮੈਂ ਕਹਿਤਾ ਸੀ ਇਹਦਾ ਦੇਖੋ, ਇਹ ਪਿਛਲੇ ਸ਼ੋਅ ਦਾ ਦੇਖੋ, ਮੈਂ ਜਿਹੜਾ ਉਸ ਤੋਂ ਬਾਅਦ ਫਿਰ ਨਾ ਮੈਂ 10-15-20 ਬੰਦਿਆਂ ਨੂੰ ਜਿਨ੍ਹਾਂ ਨਾਲ ਰੈਗੂਲਰ ਮੇਰੀ ਗੱਲਬਾਤ ਹੁੰਦੀ, ਮੈਂ ਉਹਨਾਂ ਨੂੰ ਕਿਹਾ ਤੇ ਮੈਨੂੰ ਇੰਝ ਲੱਗਾ ਜਿਵੇਂ ਉਹਨਾਂ ਨੂੰ ਨਾ ਮੈਂ ਕੋਈ ਗੋਲੀ ਮਾਰਤੀ ਹੈ। ਉਹ ਮੈਨੂੰ ਕਾਲਾਂ ਤੇ ਕਾਲਾਂ, ਭਾਜੀ ਇਹ ਨਾ ਕਰਨਾ, ਭਾਜੀ ਇਹ ਨਾ ਕਰਨਾ, ਅਸੀਂ ਜੇ ਤੁਸੀਂ ਦੱਸੋ ਕੀ ਗੱਲ ਆ, ਕੋਈ ਟੈਨਸ਼ਨ ਆ, ਕੋਈ ਪਰੇਸ਼ਾਨੀ ਆ, ਦੱਸੋ ਮੈਨੂੰ, ਮੈਂ ਇਹ ਨਾ ਕਰਨਾ, ਬੰਦ ਨਾ ਕਰਨਾ। ਮੈਂ ਕਿਹਾ ਓਕੇ ਠੀਕ ਆ। ਮੈਂ ਭਾਈ ਉਹ ਮੈਂ ਸ਼ਰਾਜ਼ ਨੂੰ ਫੋਨ ਕੀਤਾ, ਮੈਂ ਮੈਸੇਜ ਕੀਤਾ, ਮੈਂ ਕਿਹਾ ਯਾਰ ਉਹ ਐਂਡ ਵਾਲਾ ਜਿਹੜਾ ਸੀ ਨਾ ਉਹ ਰਹਿਣ ਦੀ, ਉਹ ਨਾ ਕੱਟੀ। ਉਹਦਾ ਅੱਜ ਦੇਖੋ, ਜ਼ਰਾ ਦੇਖ ਲਓ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਮੈਂ ਆਖਰੀ ਇੱਕ ਗੱਲ ਕਰਨ ਲੱਗਾ ਕਿ ਭਾਜੀ ਇਹਦਾ ਟੀ ਟਾਈਮ ਹੈ ਨਾ, ਸਾਨੂੰ ਇਹਦੇ 'ਚ ਥੋੜਾ ਸਟੇ ਚਾਹੀਦਾ। ਹੁਣ ਮੈਂ ਇਹਦਾ ਹਿਸਾਬ ਲਾ ਲਿਆ ਕਿ ਸਾਨੂੰ ਇਹ 'ਚ ਸਟੇ ਚਾਹੀਦਾ ਕੋਈ 15-20 ਦਿਨ ਦਾ, ਮਹੀਨੇ ਦਾ। ਛੁੱਟੀਆਂ ਹੋਰ ਅਸੀਂ ਕਾਫੀ ਕੁਝ ਕਰ ਲਾਂਗੇ, ਲੇਕਿਨ ਟੀ ਟਾਈਮ ਦਾ ਨਾ ਸਾਨੂੰ ਬਸ ਕੋਈ ਈਦ ਤੱਕ 10-15-20 ਦਿਨ ਦਾ ਨਾ, ਸਾਨੂੰ ਮੈਕਸੀਮਮ ਮਹੀਨੇ ਇੱਕ ਦਾ ਟੀ ਟਾਈਮ ਦਾ ਸਾਨੂੰ ਸਟੇ ਦੇ ਦਿਓ, ਤੁਹਾਡੀ ਮਿਹਰਬਾਨੀ। ਅਸੀਂ ਥੋੜਾ ਜਿਹਾ ਰਿਲੈਕਸ ਹੋ ਜਾਈਏ ਇਸ ਤੋਂ, ਕਿਉਂਕਿ ਇਹਦੀ ਵਜ੍ਹਾ ਨਾਲ ਨਾ 50 ਮਿੰਟ ਰੋਜ਼ ਦੇ ਤੇ ਇੱਕ ਭਾਰ ਵੀ ਰਹਿੰਦਾ ਕਿ ਯਾਰ ਉਹ ਨਾ ਬੜੀ ਮੈਂਟਲੀ ਨਾ ਥੋੜੀ ਜੀ ਸਾਨੂੰ ਸਟ੍ਰੈਸ ਦੇ ਵਿੱਚ ਆ ਗਿਆ ਸੀ ਸਾਰੇ। ਲਿਆਦਾ ਜੀ ਹੋਰ ਸ਼ੋਅ ਕਰਾਂਗੇ ਨਾਰਮਲ, ਬਾਹਰ ਬਹਿ ਕੇ ਕਰ ਲਿਆ, ਕਿਚਨ 'ਚ ਕਰ ਲਿਆ, ਕਿਤੇ ਇੱਧਰ ਉੱਧਰ ਕਰ ਲਿਆ, ਬਾਹਰ ਆਊਟਡੋਰ ਜਾ ਕੇ ਮੈਂ ਕਰ ਲਿਆ, ਕਿਤੇ ਮਾਲ 'ਚ ਕਰ ਲਿਆ, ਯਾਨੀ ਥੋੜਾ ਜਿਹਾ ਐਟਮੋਸਫੇਅਰ ਜਿਹੜਾ ਚੇਂਜ ਕਰੀਏ ਥੋੜਾ ਐਟਮੋਸਫੇਅਰ। ਕਿ ਬਾਡੀ ਨੂੰ ਰਿਲੈਕਸ ਹੋ ਜਾਏਗੀ ਨਾ ਥੋੜੀ ਜਿਹੀ, ਵਿਟਾਮਿਨ ਜਿਹੜੇ ਹੈਗੇ ਆ, ਐਟਮੋਸਫੇਅਰ ਬਾਡੀ ਨੂੰ ਰਿਲੈਕਸ ਹੋ ਜਾਏਗੀ। ਉਹ ਵਿਟਾਮਿਨ ਜਿਹੜੇ ਹੈਗੇ ਡਾਕੂਮੈਂਟ ਹੁੰਦੇ ਆ ਸਾਰੇ ਆਪਣੇ ਕਲੀਅਰ ਹੋ ਜਾਣਗੇ ਨਾ ਜਿਸਮ ਦੇ। ਹਾਂ ਨਹੀਂ ਸਹੀ ਗੱਲ ਹੈ। ਡਾਕੂਮੈਂਟ ਪੂਰਾ ਯਾਰ ਦਿਮਾਗ ਹੈਗਾ ਇੱਕ ਫਾਈਲ ਹੈਗੀ ਆ, ਇਹ ਕੋਈ ਐਵੇਂ ਨਹੀਂ ਹੈਗਾ ਇਨਸਾਨ। ਇਹ ਜਦੋਂ ਸਾਰੇ ਇੰਗਲਿਸ਼ ਲੋਕਾਂ ਨੂੰ ਗੁੰਮਰਾਹ ਨਾ ਕਰ। ਤੂੰ ਵੀ ਇਹੀ ਕਹਿੰਦਾ ਹੁੰਦਾ। ਅੱਛਾ ਤੇ ਗੱਲ ਇਹ ਹੈ ਕਿ ਨਾਜ਼ਰੀਨ ਸਾਰਿਆਂ ਨੂੰ ਜ਼ਰਾ ਰਿਲੈਕਸ ਦਿਓ ਟੀ ਟਾਈਮ ਤੋਂ। ਕੋ ਮੈਕਸਿਮਮ ਮਹੀਨਾ
ਹੋ ਸਕਦਾ ਉਸ ਤੋਂ ਪਹਿਲੇ ਸ਼ੁਰੂ ਕਰ ਲਈਏ, ਰਿਲੈਕਸ ਹੋ ਜਾਈਏ ਸਾਰੇ। ਲੇਕਿਨ ਈਦ ਤੱਕ ਤੇ ਸਾਰੇ ਠੀਕ ਆ ਜੀ। ਸਾਨੂੰ ਮਤਲਬ ਮਸ਼ਹਿਰੇ ਤੋਂ ਵੀ, ਟੀ ਟਾਈਮ ਤੋਂ ਵੀ ਰੈਂਡਮਲੀ ਕਿਤੇ ਬਹਿ ਕੇ ਕੋਈ ਗੱਲਬਾਤ ਕਰਾਂਗੇ ਜਿਹਦੇ 'ਚ ਸਾਨੂੰ ਨਾ ਜਰਾ ਈਜ਼ੀ। ਉਸ ਤੋਂ ਬਾਅਦ ਫੇਰ ਦੁਬਾਰਾ ਇਨਸ਼ਾਅੱਲਾ ਤਾਲਾ ਭਰਪੂਰ ਤਰੀਕੇ ਨਾਲ ਯਾਨੀ ਕਿ ਬਾਣ ਵਾਲੇ ਪ੍ਰੋਗਰਾਮ ਪੁਆਇੰਟ ਤੁਹਾਨੂੰ ਪਤਾ ਕਿੰਨੇ ਪ੍ਰੋਗਰਾਮ ਹੋ ਗਏ ਨੇ ਟੀ ਟਾਈਮ? ਤੁਹਾਡੇ 1000 ਤੋਂ ਉੱਤੇ ਹੋ ਗਏ ਨੇ। 1000 ਤੇ ਬੜੀ ਦੇਰ ਦੇ ਹੋ ਗਏ। 1000 ਤਕਰੀਬਨ ਹੈ 1300 12 1300 ਟੀ ਟਾਈਮ ਹੋ ਗਿਆ ਸਾਡਾ। ਮਾਸ਼ਾਅੱਲਾ 12 1300 ਬੜੀ ਬਾਤ ਹੈ। ਸਿਰਫ ਟੀ ਟਾਈਮ ਤੇ 45 ਮਿੰਟ ਦਾ। ਤੇ ਭਾਈ ਨੇ ਕੀ ਪਤਾ ਰਿਕਾਰਡ ਹੀ ਹੋਵੇ ਕਿ ਇੰਨਾ ਰੂਟੀਨ ਨਾਲ YouTube ਤੇ ਇੰਨੇ ਲੰਮੇ ਦੁਰਾਨੀਏ ਦਾ ਸ਼ੋਅ ਰੋਜ਼ ਚੱਲ ਰਿਹਾ। ਹਾਂ ਬੜੀ ਹੋ ਗੱਲ। ਸਕਦਾ। ਨਹੀਂ ਸਾਨੂੰ ਅਵਾਰਡ ਮੂਡ ਕੋਈ ਦੇਗਾ ਸਾਨੂੰ? ਹਾਂ ਹੋਈ ਵਾਰਡ ਜਿਹੜੇ ਸਾਰੇ ਨੇ ਕੀ ਨੇ ਅਵਾਰਡ ਨਹੀਂ ਦੱਸ ਪਾਏ ਨਾ। ਇੱਕ ਤੋਂ ਦੂਜੀ ਤੋਂ ਤੀਜੀ ਵਾਰੀ ਸ਼ੋਅ ਕਰਕੇ ਲੋਕੀ ਫਰਕ ਕਰ ਦਿੰਦੇ। ਇੱਕ ਜਗ੍ਹਾ ਤੇ ਬਸ ਕਰੋ ਯਾਰ, ਤੁਸੀਂ ਕੀ ਇਹੀ ਕੰਮ ਕਰ ਰਹੇ? ਇਹਨੂੰ ਵਾਰਡ ਮਿਲ ਜਾਣਾ ਫਰੀ ਐਮਰਜੈਂਸੀ ਦਾ। ICU ਬਾਤ। ਇੱਕ ਜਗ੍ਹਾ ਤੇ ਬਹੁਤ ਅੱਛਾ ਗਾਇਆ ਤੇ ਕਹਿੰਦਾ ਤੁਸੀਂ ਮੈਨੂੰ ਵਾਰਡ ਰਹਿ ਦਿਓ, ਇੱਕ ਮੰਜਾ ਬਣਵਾ ਦਿਓ। ਆਹੋ ਤੇ ਠੀਕ ਹੈ ਜੀ ਨਾਜ਼ਰੀਨ, ਤੇ ਈਜ਼ੀ ਹੋ ਜਾਓ ਤੇ ਇਨਸ਼ਾਅੱਲਾ। ਵੈਸੇ ਤੁਹਾਡਾ ਮੁਲਾਕਾਤ ਰਹੇਗੀ ਰੋਜ਼ ਬਰੋਜ਼ ਰਹੇਗੀ, ਲੇਕਿਨ ਥੋੜਾ ਇਹ ਜਿਹੜੀ ਇੱਕ ਬੰਦਿਸ਼ ਹੈ ਨਾ, ਰੋਜ਼ ਆ ਕੇ ਬਹਿਣਾ, ਰੋਜ਼ ਕੋਈ ਗੱਲ ਸੋਚਣੀ, ਅਸੀਂ ਸਟ੍ਰੈਸ 'ਚ ਆ ਗਏ। ਮੈਂ ਹਿਸਾਬ ਲਾਇਆ ਥੋੜਾ ਜਿਹਾ ਨਾ, ਤੇ ਮੈਂ ਨਹੀਂ ਚਾਹ ਰਿਹਾ ਕਿ ਇਹਨੂੰ ਮੈਂ ਡਾਊਨ ਹੋਣ ਦੇਵਾਂ ਜਾਂ ਇਹਨੂੰ ਕੋਈ ਮਤਲਬ ਕੋਈ। ਅਸੀਂ ਉਹਨੇ ਤੇ ਥੋੜੇ ਜਿਹੇ ਟੌਪਿਕ ਵੀ ਨਵੇਂ ਸੋਚ ਲਾਂਗੇ, ਕੋਈ ਐਡ ਵੀ ਕਰ ਲਾਂਗੇ, ਕੋਈ ਲਾਈਵ ਕਾਲ ਵੀ ਹੋ ਸਕਦਾ ਵਿੱਚ ਸਿਸਟਮ ਐਡ ਕਰ ਲਈਏ ਕੋਈ ਸੈਟਅਪ ਕਰਕੇ, ਤੇ ਫਿਰ ਟੀ ਟਾਈਮ 'ਚ ਤੁਹਾਡੇ ਨਾਲ ਦੁਬਾਰਾ ਫੇਰ ਮੁਲਾਕਾਤ ਹੋਏਗੀ। ਆਪਣਾ ਤੁਸੀਂ ਬਹੁਤ ਖਿਆਲ ਰੱਖਣਾ। ਕਿਉਂ ਜੀ? ਦੇਖਿਆ ਇਹ ਭਾਜੀ ਮੈਂ ਕਟਾਇਆ ਸੀ, ਉਹਦੀ ਵਜ੍ਹਾ ਇਹ ਆ ਕਿ ਮੈਂ ਚਾਹ ਰਿਹਾ ਸੀ ਯਾਰ ਥੋੜਾ ਨਾ ਜ਼ਰਾ ਟਾਈਮ ਟੇਬਲ ਚੇਂਜ ਕਰਕੇ, ਤੇ ਅਨਕਰੀਬ ਮੈਂ ਤੁਹਾਨੂੰ ਸਰਪ੍ਰਾਈਜ਼ ਹੋ ਸਕਦਾ 3-4 ਛੁੱਟੀਆਂ ਮੈਂ ਕਰਾਂ ਟੀ ਟਾਈਮ ਦੀਆਂ, ਜਾਂ ਹੋ ਸਕਦਾ ਨਾ ਕਰਾਂ। ਸਹੀ ਗੱਲ ਹੈ, ਸਹੀ ਗੱਲ। ਤੇ ਇਹ ਵੀ ਹੋ ਸਕਦਾ ਕਰ ਲਵਾਂ, ਆਇਆ ਲੇਕਿਨ ਇਹ ਵੀ ਮੁਮਕਿਨ ਆ ਨਾ ਕਰਾਂ। ਸਮਝ ਆ ਗਈ ਹੈ? ਯਾਰ ਕਰਨਾ ਵਾ ਯਾਰ ਨਹੀਂ ਕਰਨਾ, ਐਨ ਮੁਮਕਿਨ ਆ ਕਰ ਲਵਾਂ, ਲੇਕਿਨ ਡਾਊਟ ਆ ਕੇ ਨਾ ਕਰਾਂ। ਉਹ ਕਰਿਓ ਜਿਹੜਾ ਕੀਤਾ ਅੱਗੇ ਨਾ ਆਵੇ। ਤੂੰ ਠਹਿਰ ਜਾ, ਲੈ ਮੈਂ ਤੇਰਾ ਤਾਰਫ ਕਰਾਉਣਾ। ਬੱਚਿਆਂ ਵਾਲਾ ਵਾ ਕਰਾਓ, ਤਾਰਫ ਕੱਢੋ ਬਾਹਰ। ਯਾਰ ਅਸੀਂ ਬਜ਼ੁਰਗਾਂ ਵਾਲੇ ਆ, ਅਸੀਂ ਵੀ ਬੱਚਿਆਂ ਲਈ ਆ, ਸਾਰੇ ਬੱਚਿਆਂ ਵਾਲੇ ਹੁੰਦੇ ਆ। ਨਹੀਂ ਇਹ ਗੱਲ ਹੁੰਦੀ ਹੈ ਨਾ, ਇੱਕ ਬੰਦਾ ਕਹਿੰਦਾ ਜਿਹਦੇ ਬੱਚੇ ਨਹੀਂ ਬਾਸ ਦੇ ਬੱਚੇ ਨਹੀਂ ਆ ਉਹਦੇ, ਤੁਸੀਂ ਜਿੱਦਾਂ ਮਰਜ਼ੀ ਗੱਲ। ਕਿਹੜਾ ਬਾਸ? ਆ ਜਿਹੜਾ ਇਹਦੇ ਹੈ ਬੱਚੇ ਕਿੱਥੇ? ਮਹੱਲੇ 'ਚ, ਇਹਦੇ ਮਹੱਲੇ 'ਚ। ਉਹ ਨਹੀਂ ਭਤੀਜੇ ਤੇਰੇ ਭਰਾ ਦੇ ਵੈਸੇ। ਹਾਂਜੀ ਮੇਰੇ ਭਾਂਜੇ ਭਤੀਜੇ, ਮੇਰੀਆਂ ਭਾਂਜੀਆਂ, ਬੱਚੇ ਕਿਉਂ ਨਹੀਂ ਹੈ? ਬੱਚੇ ਨਹੀਂ ਹੈ। ਤੂੰ ਤੇ ਕਹਿੰਦਾ ਸਾਡੀ ਨਸਲ ਗੂੰਗਿਆਂ ਦੀ। ਮੈਂ ਟਰਮੀਨੇਟਰ। ਅੱਛਾ ਨਹੀਂ ਤੇ ਗੂੰਗਿਆਂ ਦੀ ਕੀ ਬੱਚੇ ਨਹੀਂ ਹੁੰਦੇ? ਮੈਂ ਉਹਨੂੰ ਉਹ ਬਸ ਕਰਦੇ ਹੀ ਯਾਰ। ਉਹਦੀ ਪਤਾ ਕਿ ਬੱਚਿਆਂ ਦਾ ਮਸਲਾ, ਉਹਦੀ ਤਾਰਫ ਕਰਾਓ ਉਹਦਾ ਤੇ ਉਹਨੂੰ ਵਿਚਾਰ। ਟਿਸ਼ੂ ਇੰਨਾ ਨਾ ਲਾਓ, ਮਲਾਈ ਜੀ ਲੱਗੀ ਜਾਂਦੀ ਮੈਨੂੰ। ਮੇਰੇ ਵੀ ਲੱਗ ਰਹੀ ਹੈ। ਆਹੋ ਇਹਦੇ ਵੀ ਲੱਗ ਰਹੀ ਹੈ। ਉਹਦੇ ਵੀ ਕਿਹੜਾ ਸ਼ੋਅ ਆ ਜਿਹਦੇ ਵਿੱਚ ਅਸੀਂ ਵਿੱਚੇ ਟਿਸ਼ੂ ਲਾਏ ਆ? ਤੈਨੂੰ ਕੋਈ ਤਕਲੀਫ ਆ? ਤੈਨੂੰ ਕੋਈ ਤਕਲੀਫ ਹੁੰਦੀ ਆ? ਉਹ ਲੋਕੀ ਤੇਰੇ ਕੋਈ ਮਸਲਾ ਵਾ? ਗੱਲਾਂ ਕਰਦੇ ਕਹਿੰਦੇ ਯਾਰ ਕੰਟੈਂਟ ਨਹੀਂ ਇਹਨਾਂ ਕੋਲ ਹੁੰਦਾ, ਤੇ ਇਹ ਤੇ ਬਹੁਤ ਇੱਕ ਗੁੱਲ ਹੈ। ਤੁਸੀਂ ਇੱਧਰ ਏਸੀ ਲਵਾਓ। ਭਾਜੀ ਮੇਰੀ ਗੱਲ ਸੁਣਾ, ਪਿਛਲੇ ਤੋਂ ਪਿਛਲਾ ਸ਼ੋਅ ਜਿਹੜਾ ਸੀ ਨਾ, ਫਿਰ ਕਿਉਂ ਦਾ ਮਗਰ ਉਹ ਭਾਈ ਇੱਧਰ ਏਸੀ ਲਵਾਉਣ ਫਰੀਦ ਭਾਈ। ਉਹ ਜਿੱਧਰ ਮਸ਼ਹਿਰੇ ਵਾਲ 10 ਦਿਨਾਂ ਬਾਅਦ ਜਾਣਾ ਹੁੰਦਾ ਉੱਧਰ ਲਵਾਏ। ਆ ਜਿਹੜਾ ਡੇਲੀ ਐਪੀਸੋਡ ਕਰਨਾ ਹੁੰਦਾ, ਇਹਦਾ ਪੱਖਾ ਵੀ ਵਿੰਗਾ ਹੋਇਆ। ਆਹੋ ਯਾਰ ਇਹ ਗੱਲ ਸਹੀ। ਮਸ਼ਹਿਰਾ ਅਸੀਂ ਮਹੀਨੇ 'ਚ 2 ਵਾਰੀ ਕਰਨਾ, ਉਧਰ ਏਸੀ ਲਵਾ ਲਿਆ। ਉਹ ਸਿਰਫ 28 ਦਿਨਾਂ 'ਚ ਇੱਕ ਦਿਨ ਚਲਾ ਕੇ ਸਕੂਨ ਕਰ ਲੈਂਦੇ ਹੋ। ਉਹਦੀ ਵਜ੍ਹਾ ਵੀ ਸੁਣ ਲਾ ਨਾ ਜੀ। ਬੇਟਾ, ਇੱਧਰ ਉਹ ਨਹੀਂ ਨਾ ਲੱਗਣਾ, ਇੱਧਰ 1.5 ਟਨ ਵਾਲਾ ਨਹੀਂ ਲੱਗਣਾ, ਇੱਧਰ ਉਧਰ 1.5 ਟਨ ਲੱਗਣਾ। ਉਹ ਕਮਰਾ ਛੋਟਾ 1.5 ਟਨ ਵਾਲਾ, 5 ਟਨ ਇੱਧਰ ਲੱਗਣਾ, ਕਮ ਸੇ ਕਮ 2.5 ਟਨ ਵਾਲਾ। ਹਾਂ, ਜਾਂ ਮਤਲਬ ਅਗਰ ਕਿਤੋਂ ਚੰਗਾ ਮੈਨੂੰ 5 ਟਨ ਦਾ ਲੱਭ ਗਿਆ ਨਾ, ਮੈਂ ਉਹ ਲਾ ਦੇਣਾ। ਚਲੋ ਲਵਾ ਲਾਂਗਾ, ਇਹ ਤੋਂ ਟਨ ਤੇ ਸਾਰੇ ਨੇ। ਹਾਂ, 1.25 ਟਨ ਦੇ 2 ਲਵਾ ਲਓ। ਨਹੀਂ ਤੇ ਨਹੀਂ ਉਹ ਬਾਰੀ ਹੁੰਦੀ ਨਾ 4-5 ਟਨ ਦੀ। ਇਹ ਕੀ ਹੋ ਗਿਆ? ਉਸਤਾਦ ਜੀ ਰਾਤੀ ਮੈਂ ਚੰਗਾ ਭਲਾ ਮੋਟਰਸਾਈਕਲ ਤੇ ਜਾ ਰਿਹਾ ਸੀ, ਅੱਗੋਂ ਇੱਕ ਰਕਸ਼ੇ ਵਾਲਾ ਆਇਆ ਵਾ। ਹਾਂ, ਭਰਿਆ ਛਾਪਰ ਉਲਟੀ ਤੇ ਲਾਗੋਂ ਲੰਘ ਗਿਆ ਮੇਰੇ। ਮੈਂ ਸੋਚਾਂ ਯਾਰ ਪਰਸੀਨਾ ਇਦਾਂ ਵੀ ਨਹੀਂ ਰੋਕਣਾ, ਵੇਖ ਲਿਓ ਭਲਾ। ਨਹੀਂ ਵੱਜ ਜਾਂਦਾ ਫਿਰ ਵੀ ਤੇ ਕਰਾਉਣੀ ਸੀ ਕੱਟੀ। ਤਾਰਫ ਤੋਂ ਬਾਅਦ ਫਲਕ ਭਾਈ ਜਿੱਦਾਂ ਕੋਈ ਬਚਿਆ ਨਾ ਮੈਨੂੰ। ਤਾਰਫ ਹੋ ਲੈਂਦੇ ਨਾ। ਇਹ ਮੈਨੂੰ ਲੱਗਦਾ ਪ੍ਰੋਗਰਾਮ ਹੋ ਕੇ। ਲੋ ਜੀ ਨਾਜ਼ਰੀਨ, ਗੱਲ ਇਹ ਆ ਕਿ ਮੈਂ ਜਿਹੜੀ ਸਟਾਰਟ ਤੇ ਗੱਲ ਕੀਤੀ ਸੀ ਕਿ ਵੀ ਇਹਦੇ ਨਾਲ ਦਾ ਐਂਡ ਜਿੱਥੇ ਹੁੰਦਾ। ਗੰਦਿਆਲੋ ਜੀ ਦਾ ਅਖਤਤਾਮ। ਭਾਜੀ ਗੱਲ ਇਹ ਆ, ਦੇਖੋ ਅੱਲਾ ਮਾਫੀ ਦੇਵੇ, ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਆਪਣਾ ਹਰ ਗੱਲਬਾਤ ਆਪਣਾ ਹਿਸਾਬ ਕਿਤਾਬ ਹੁੰਦਾ ਸਾਰਾ। ਮੈਂ ਇਹ ਨਹੀਂ ਕਹਿੰਦਾ ਵੀ ਆਹ ਬੁਰਾ ਵਾ ਜਾਂ ਕੰਮ ਬੁਰਾ ਵਾ ਜਾਂ ਮਾਸ਼ਾਅੱਲਾ ਚੰਗਾ ਨਹੀਂ ਤੇ ਇਸ ਤਰ੍ਹਾਂ ਵਾ ਤਾਂ ਇਸ ਤਰ੍ਹਾਂ ਵਾ। ਠੀਕ ਹੈ ਜੀ, ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਫਲਕ ਸਾਹਿਬ ਮੇਰਾ ਉਹ ਸ਼ਾਗਿਰਦਾ ਜਦੋਂ ਮੈਂ ਉਸਤਾਦ ਹੀ ਨਹੀਂ ਸੀ ਹੁੰਦਾ, ਉਦੋਂ ਦਾ ਮੇਰਾ ਸ਼ਾਗਿਰਦਾ। ਖੁਦਾ ਦੀ ਕਸਮ, ਜਦੋਂ ਮੈਨੂੰ ਟੱਕ ਯਾਰ ਐਵੇਂ ਤੂੰ ਉਸਤਾਦ, ਅੱਲਾ ਪਾਕ ਦੀ ਕਸਮ, ਉਦੋਂ ਮੈਨੂੰ ਕੱਖ ਵੀ ਨਹੀਂ ਸੀ ਆਉਂਦਾ ਹੁੰਦਾ। ਅੱਛਾ ਉਹਦਾ ਤਾਂ ਉਹ ਸ਼ਾਗਿਰਦ ਐਸੀ ਇੱਕ ਹੋਰ ਚੱਕਰ 'ਚ ਮੈਨੂੰ ਇੱਕ ਬਿਮਾਰੀ ਆ। ਮੈਨੂੰ 20 ਸਾਲ ਮੇਰਾ ਹਾਫਜ਼ਾ ਇੰਨਾ
ਇਸ ਮਸਲੇ 'ਚ ਤੇਜ਼ ਆ। ਜਿਹੜੀ ਗੱਲ ਮੈਨੂੰ ਯਾਦ ਰਹਿ ਜੇ ਉਹ ਫਿਰ ਮੈਨੂੰ ਲਮਹਾ ਬ ਲਮਹਾ ਯਾਦ ਹੁੰਦੀ ਹੈ, ਤੇ ਜਿਹੜੀ ਨਾ ਯਾਦ ਰਵੇ ਉਹ ਫਿਰ A to Z ਭੁੱਲ ਜਾਂਦੀ। ਮੇਰੀ ਇੱਕ ਇੱਕ ਮੈਨੂੰ ਇੱਕ ਹੈਗਾ ਵਾ ਤਮਗੀਜ਼, ਕਸਰ ਕਹੀਦਾ। ਉਹ ਹੈਗੇ ਆ ਕਿ ਜਿਹੜੀ ਭੁੱਲ ਗਈ ਤੇ ਫਿਰ ਭੁੱਲ ਗਈ, ਮੈਂ ਭੁੱਲ ਗਈ ਉਹ, ਤੇ ਜਿਹੜੀ ਯਾਦ ਰਹੀ ਉਹ ਫਿਰ A to Z ਯਾਦ ਆ। ਇਹ ਹੁੰਦਾ ਵੇ, ਇਹ ਮੇਰਾ ਰੌਲਾ। ਇਹਨੂੰ ਹੁਣ ਯਾਦ ਨਹੀਂ ਹੋਣਾ। ਇਹ ਸੀਗਾ ਬਈ ਨਿੱਕਾ ਜਿਹਾ ਯਾਰ ਇਦਾਂ ਦੀ 14-15 ਸਾਲ ਦਾ ਸੀ ਇਹ, ਕਮ ਸੇ ਕਮ 25 ਸਾਲ ਪੁਰਾਣੀ 20 ਸਾਲ ਪੁਰਾਣੀ ਗੱਲ ਆ। ਬਹੁਤੀ ਮੇਰੇ ਵਾਂਗੂ ਸੀ 25-26 ਸਾਲ ਪੁਰਾਣੀ। ਇੰਨੀ ਪੁਰਾਣੀ। ਬੱਟ ਭੱਟੀ ਨੂੰ 18-19 ਸਾਲ ਹੋ ਗਏ ਆ। ਯਾਰ ਉਹ ਵੀ ਬਾਅਦ ਚ ਨਹੀਂ ਹੋਇਆ ਹਲੇ। ਉਹ ਬਹੁਤ ਬਾਅਦ ਚ ਆਈ ਹੈ ਬੱਟ ਪੱਟੀ, ਉਸ ਤੋਂ ਪਹਿਲੇ ਦੀ ਸੀ। ਮੈਂ ਆਪਣੇ ਉਸਤਾਦ ਨਾਲ ਕੋ ਗਾਣਾ ਸਿੱਖਣ ਜਾਣਾ ਹੁੰਦਾ ਸਾਂ, ਉਸਤਾਦ ਮਸਕੀਨ ਅਲੀ ਖਾਨ ਸਾਹਿਬ, ਸਤਾਰ ਨਵਾਜ਼ ਸੀ, ਉਹਨਾਂ ਕੋਲ ਮੈਂ ਗਾਣਾ ਸਿੱਖਣ ਜਾਣਾ ਸਾਂ। ਤੇ ਸਿੱਖਿਆ ਕਿਉਂ? ਸਿੱਖਿਆ ਜਿੰਨਾ ਕਿ ਮੈਂ ਗਾਣਾ ਉਹਨਾਂ ਕੋਲ ਸਿੱਖਿਆ, ਤੂੰ ਕਦੇ ਉਸ ਤੋਂ ਪਹਿਲੇ ਮੈਨੂੰ ਸੁਣ ਲੈਂਦਾ, ਤੂੰ ਤਾਂ ਪਾਗਲ। ਅੱਛਾ ਆਹੋ, ਇਹ ਉਹਨਾਂ ਦੀ ਮਿਹਰਬਾਨੀ ਆ ਜਿਹੜਾ ਮੈਂ ਬਸੁਰਾ ਹੀ ਗਾਉਣ ਲੱਗ ਪਿਆ, ਨਹੀਂ ਤੇ ਮੈਂ ਤੇ ਗਾਉਂਦਾ ਹੀ ਨਹੀਂ ਸੀ। ਨਹੀਂ ਸਾਡੀ ਕੀ ਸਾਡੀ ਲਓ ਜੀ, ਅੱਛਾ ਜੀ, ਮੈਨੂੰ ਬਸ ਕਰ ਦੇ ਬਾਹਰ, ਤੂੰ ਲੋਕਾਂ ਨੂੰ ਕਹਿੰਦਾ ਕੱਖ ਵੀ ਨਹੀਂ, ਮੈਨੂੰ ਬਸ ਕਰ ਦੇ, ਮੈਨੂੰ ਸਾਰਾ ਪਤਾ। ਯਾਰ ਕਿਹੜੀ ਬਾਹਰ ਕਹਿੰਦਾ ਐਵੇਂ ਉਹਨੂੰ ਗਾਣੇ, ਕਿਹਾ ਐਵੇਂ ਉਹਨੂੰ ਗਾਣੇ ਦਾ ਚਾਅ ਚੜਿਆ, ਉਸਤਾਦ ਨੂੰ ਮਨਾਉਂਦਾ ਜਾਂਦਾ, ਕੱਖ ਨਹੀਂ ਸੁਰਦਾ, ਉਹਨੂੰ ਬਸ ਪਤਾ ਹੀ ਆ ਗਲਿਓਂ ਕੱਖ, ਇਹ ਸਾਰਾ ਕਹਿੰਦਾ। ਇਹ ਸਮਝਦਾ ਕਿ ਜਿੱਥੇ ਬਹਿ ਕੇ ਮੈਂ ਗੱਲ ਕਰ ਰਿਹਾ ਨਾ, ਇੱਥੇ ਉਸਤਾਦ ਦੀ ਦਸਤਰਸ ਨਹੀਂ ਹੈ। ਨਹੀਂ ਇਹਨੂੰ ਇਹ ਨਹੀਂ ਪਤਾ ਇਹਦੇ ਘਰ ਦੀਆਂ ਕੰਧਾਂ ਵੀ ਮੇਰੀਆਂ ਮੁਖਬਰ ਨੇ। ਦੋਰ ਫਿਟੇ ਮੂੰਹ ਤੇਰਾ। ਇਹਨੂੰ ਇਹ ਨਹੀਂ ਪਤਾ, ਇਹਨੂੰ ਇਹ ਨਹੀਂ ਪਤਾ ਕਿ ਮੇਰੀ ਪਹੁੰਚ ਕਿੱਥੇ ਤੱਕ ਆ। ਮੇਰੀ ਉੱਥੇ ਤੱਕ ਵੀ ਪਹੁੰਚ ਆ ਜਿੱਥੇ ਇਹ 150-200 ਬੰਦਾ ਲੈ ਕੇ ਇਹਦੀ ਪਹੁੰਚ ਹੋਈ ਸੀ। ਤੇਰੇ ਉਹਦੇ ਦਾਦੇ ਦੀ ਜਨਾਜ਼ੇ ਦੀ ਗੱਲ ਕਰ ਰਿਹਾ। ਉੱਥੇ ਵਾਕਈ ਡੇਟ ਉਹ ਤੇ ਸਾੜਿਆ ਨਾ ਸੀ। ਦਾਦਾ ਜੀ ਤੇ ਲਾਸ਼ ਹੀ ਨਹੀਂ ਸੀ ਲੱਭੀ, ਉਹ ਕਿੱਧਰ ਹੈ ਲੱਭੀ ਸੀ। ਅੱਛਾ ਜੀ, ਲੱਭੀ ਸੀ, ਉਹ ਗੂਗਲ ਤੋਂ ਸਰਚ ਕਰ, ਸਿੱਧਾ ਤੈਨੂੰ ਉਹਦੇ ਉੱਥੇ ਲੈ ਕੇ ਜਾਏਗਾ। ਮੰਮੀ ਅੱਜ ਵੀ ਉਹਨੂੰ ਮਸਾਲਾ ਲਾ ਕੇ ਰੱਖੇ। ਸਿੱਧਾ ਵੇਖ, ਤੂੰ ਗੂਗਲ ਤੇ ਸਰਚ ਕਰ, ਸਿੱਧਾ ਮਿਸਰ ਵਾਲੀ ਸਾਈਡ ਤੇ ਜਾਏਗਾ ਕੈਮਰਾ। ਇਹਦੇ ਦਾਦੇ ਦੇ ਨੇਜ਼ੇ ਪਏ ਨੇ ਹਾਲੇ ਤੱਕ। ਫੈਸਲ ਯਾਦ ਆ ਜਾਂਦਾ ਕਿ ਫੈਸਲ ਹੁੰਦਾ। ਅੱਛਾ, ਦੂਸਰੀ ਗੱਲ ਇਹ ਆ, ਫੈਸਲ ਦਾ ਵੀ ਦੱਸਦੇ ਆ। ਅੱਛਾ ਜੀ, ਉਹ ਗੱਲ ਇਹ ਆ ਕਿ ਵੀ ਉਦੋਂ ਇਹ ਮੈਨੂੰ ਇੱਕ ਛੋਟਾ ਜਿਹਾ ਸੌਫਟਵੇਅਰ, ਸ਼ੁਰੂ ਤੋਂ ਮੈਨੂੰ ਕੀੜਾ ਸੀ ਆਡੀਓ ਰਿਕਾਰਡਿੰਗ ਦਾ। ਉਹ ਮੈਂ ਇੱਕ ਸੌਫਟਵੇਅਰ ਕੰਪਿਊਟਰਾਈਜ਼ ਮੈਂ ਰਿਕਾਰਡਿੰਗ ਕਰਦਾ ਸਾਂ, ਜਿਹੜੀ ਫੈਸਲਾਬਾਦ 'ਚ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਵੀ ਇੱਦਾਂ ਕੰਪਿਊਟਰ ਦੇ ਵੀ ਇੱਕ 300 ਵਾਲਾ ਮਾਈਕ ਲਾ ਕੇ ਆਵਾਜ਼ ਰਿਕਾਰਡ ਹੋ ਜਾਂਦੀ, ਨਹੀਂ ਤੇ ਪ੍ਰੀਆਂ ਤੇ ਮਿਕਸਰਾਂ ਤੇ ਇਦਾਂ ਹੁੰਦੀ ਸੀ ਕਿ ਸਿੰਪਲ ਇੱਕ ਤੁਸੀਂ 4000 ਵਾਲਾ ਕੰਪਿਊਟਰ ਲਿਆ ਤੇ ਉਹਦੇ ਵਿੱਚ ਇਫੈਕਟ ਫੁਕਟ ਸਾਰਾ ਕੁਝ ਰਿਕਾਰਡ ਕਰਕੇ ਟਰੈਕ ਲੱਗਾ। ਉਹ ਮੈਂ ਕਰਦਾ ਸਾਂ। ਉਹ ਇੱਕ ਬੰਦੇ ਨੇ ਇਹਨੂੰ ਮੇਰਾ ਸ਼ਾਗਿਰਦ ਕਰਾਇਆ, ਇਹ ਉਹਦਾ ਤਲਕ ਵਾਲਾ ਸੀ। ਇਹਨੂੰ ਮੇਰਾ ਸ਼ਾਗਿਰਦ ਕਰਾਇਆ ਇਸ ਤੋਂ ਕਿ ਤੂੰ ਇਹਦੇ ਕੋਲ ਸਿੱਖ ਕੇ ਨਾ ਸਜਾਦ ਕੋ ਤੇ ਮੈਨੂੰ ਦੱਸਣਾ ਵਾ। ਉਹ ਆਪ ਉਸਤਾਦ ਲੱਗਾ ਸੀ। ਡਾਇਰੈਕਟ ਆਪ ਉਸਤਾਦ ਹੋਣੀ ਸੀ ਤੇ ਉਹਨਾਂ ਦੀ ਘਟਦੀ ਸੀ ਮੇਰਾ ਡਾਇਰੈਕਟ ਮੇਰੇ ਕੋਲ ਸਿੱਖਣਾ ਜਾਂ ਸ਼ਾਗਿਰਦ ਹੋਣਾ। ਵਿਰਾਸਤ ਨਾਮ ਹੀ ਨਹੀਂ ਨਾ ਦੱਸਣਾ, ਤੈਨੂੰ ਪਤਾ ਸਾਰਾ। ਤੈਨੂੰ ਨਹੀਂ ਪਤਾ ਵਾ। ਚਲੋ ਵਿਰਾਸਤ ਇਹਨਾਂ ਦੇ, ਉਹ ਤੁਹਾਡੇ ਸ਼ਾਗਿਰਦ ਹੋਏ। ਨਹੀਂ ਮੈਨੂੰ ਸਮਝ ਆ ਗਈ, ਅੱਗੇ ਸਮਝ ਲੱਗ ਗਈ। ਹਾਂਜੀ, ਜਿਹੜਾ ਕਹਿੰਦੇ ਭਰੇਵੇਂ ਹਰਾਮਖੋਰ ਹੁੰਦੇ ਆ, ਆਹੋ ਉਹ ਜਨਾਬ ਜੀ ਇਹ ਮਿਸਾਲ ਆ। ਹਾਂਜੀ ਹਾਂਜੀ, ਸਿਆਣੇ ਕਹਿੰਦੇ ਨੇ ਭਰੇਵੇਂ ਹਰਾਮਖੋਰ ਹੁੰਦੇ। ਇਹ ਸਿਆਣੇ ਕਿਉਂ ਕਹੇ ਤੁਸੀਂ ਪਤਾ ਕਰੋ, ਮੈਂ ਵੀ ਸੁਣਿਆ ਸੀ। ਇਹ ਲੱਭੋ ਸਿਆਣੇ ਕਿਹੜੇ ਨੇ। ਕਿਸੇ ਸਿਆਣੇ ਠੀਕ ਹੈ ਨਾ, ਕਹਿੰਦੇ ਜੇ ਕੁੱਤਾ ਕੰਨ ਲੈ ਜੇ ਤੇ ਸਿਆਣੇ ਹਰਾਮਖੋਰ ਹੁੰਦੇ ਆ ਭਰੇਵੇਂ। ਕੋਈ ਗੁੱਸਾ ਨਾ ਕਰੀ ਯਾਰ ਭਣੇਵੇਂ। ਕੰਨ ਲੈ ਜੇ ਤੇ ਥੱਲੇ ਬਹਿ ਜਾਓ, ਕੀ ਸੀ ਯਾਰ। ਤੇ ਉਹ ਜਨਾਬ ਜੀ ਕਹਿੰਦੇ ਨੇ, ਉਹਨਾਂ ਨੇ ਜਨਾਬ ਜੀ ਸੁਣੋ, ਅੱਲਾ ਮਾਫੀ ਦੇਵੇ, ਸਿਆਣੇ ਨਹੀਂ ਕਹਿਣਾ ਸੀ, ਭਣੇਵੇਂ ਕਿਹਾ, ਮੈਂ ਗੱਲ ਸੁਣੀ ਆ। ਅੱਛਾ ਜੀ, ਅੱਛਾ, ਕੱਟੀ ਨਾ ਤੁਸੀਂ, ਉਹ ਐਡਿਟ ਨਹੀਂ ਕਰਾਉਣਾ ਮੈਂ, ਤੁਸੀਂ ਆਪਣੇ ਜ਼ਿਹਨਾਂ 'ਚ ਵੀ ਥੋੜਾ ਐਡੀਟਰ ਇੰਸਟਾਲ ਕਰ ਲਓ, ਤੁਹਾਡੀ ਮਿਹਰਬਾਨੀ। ਸਾਰਾ ਕੰਮ ਸਾਡੇ ਤੇ ਨਾ ਪਾਓ, ਆਪਣੇ ਦਿਮਾਗ 'ਚ ਵੀ ਥੋੜਾ ਜਿਹਾ ਨਾ ਸੌਫਟਵੇਅਰ ਇੰਸਟਾਲ ਕਰ ਲਓ ਕਟਿੰਗ ਕਰਨ ਵਾਲਾ। ਲਾਈਵ ਵੀ ਚੱਲਦਿਆਂ ਕਦੀ ਗੱਲ ਨੂੰ ਕੱਟ ਕਰ ਦਿਆ ਕਰੋ, ਐਡੀ ਵੀ ਗੱਲ ਸਮਝਦਾਰੀ ਨਾ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ। ਹਾਂ, ਤੇ ਥੋੜਾ ਜਿਹੜਾ ਅਡੋਬ ਪ੍ਰੀਮੀਅਰ ਆ ਨਾ, ਆਪਣੇ ਦਿਮਾਗ 'ਚ ਵੀ ਇੰਸਟਾਲ ਕਰ ਲਓ, ਕਿਸ ਟਾਈਮ ਨਿਕਲ ਜਾਂਦੀ ਹੈ ਗੱਲ। ਅੱਛਾ, ਉਹ ਭਾਜੀ ਉਹਨਾਂ ਨੇ ਆਪ ਮਤਲਬ ਉਸਤਾਦ ਸੀ। ਉਹਨਾਂ ਨੇ ਕਿਹਾ ਯਾਰ ਇਹ ਨਿੱਕਾ ਜਿਹਾ ਛੋਰਾ ਗਾँव ਕਾ, ਇਹਨੂੰ ਮੈਂ ਇਹਦਾ ਉਸਤਾਦ, ਇਹਦਾ ਮੈਂ ਸ਼ਾਗਿਰਦ ਹਾਂ ਜਾਂ ਇਹਨੂੰ ਮੈਂ ਕਹਾਂ ਕਿ ਵੀ ਮੈਨੂੰ ਸਿਖਾ, ਤੇ ਮੇਰੀ ਆਲੇ ਦੁਆਲੇ ਦੇ ਲੋਕ ਵੀ ਮੈਨੂੰ ਜਾਣਦੇ, ਰਹਿੰਦੀ ਨਹੀਂ। ਇਹ ਮੇਰੇ ਤੋਂ ਵੀ ਫਾਰਕ ਸੀ ਉਸ ਟਾਈਮ। ਅੱਛਾ, ਉਹਨੇ ਕਿਹਾ ਇਹਨੂੰ ਮੈਂ ਇਹਦਾ ਸ਼ਾਗਿਰਦ ਕਰਾਉਣਾ, ਕਿਉਂਕਿ ਇਹਦੇ ਨਾਲ ਉਹਦੇ ਜ਼ਿਆਦਾ ਹੀ ਆਉਂਦਾ ਉਹਨੂੰ। ਹਾਂ, ਸਮਝ ਆ ਗਈ। ਸਹੀ ਹੋ ਗਿਆ। ਲਓ ਜੀ, ਉਹ ਕਹਿੰਦਾ ਜੀ ਮੈਂ ਆਪਣਾ ਇਹ ਫਲਾਣਾ ਰਿਸ਼ਤੇਦਾਰ ਤੁਹਾਡਾ ਸ਼ਾਗਿਰਦ ਕਰਾਉਣਾ। ਮੈਨੂੰ ਬੜਾ ਚਾਅ, ਮੈਂ 2 ਗੁੱਤਾਂ ਕਰ ਮੇਰੀਆਂ ਮਾਏ ਮੇਰੀ ਨੇ, ਮੈਨੂੰ ਬੜਾ ਚਾਅ। ਠੀਕ ਆ, ਉਹ ਜਨਾਬ ਜੀ, ਮੈਂ ਕਿਹਾ ਉਸਤਾਦ ਪਹਿਲੀ ਵਾਰੀ ਹੈ,
ਕੰਮ ਵੀ ਐਸਾ ਸੀ ਬਾਬਾ ਜੀ, ਪਹਿਲਾ ਫੈਸਲਾਬਾਦ ਚ ਮੈਂ ਹੀ ਤਕਰੀਬਨ ਸ਼ੁਰੂ ਕੀਤਾ ਸੀ ਕੰਪਿਊਟਰ। ਨਹੀਂ ਉਹ ਕੰਪਿਊਟਰ ਵਾਲਾ ਪੰਗਾ, ਠੀਕ ਆ ਨਾ। ਉਹ ਜਨਾਬ ਸ਼ਾਗਿਰਦੀ ਹੋਣ ਲੱਗ ਪਈ। ਇਹਨੂੰ ਮੈਂ ਪਹਿਲੀ ਵਾਰੀ ਮਿਲਿਆ, ਨਿੱਘਾ ਜਿਹਾ ਕਰੈਕਟਰ, ਕੋਈ ਨਹੀਂ ਇਹਨੂੰ ਵੀ ਆਰਟਿਸਟ ਜਾਂ ਇਹ ਵੋ। ਇਹਦਾ ਸ਼ੌਕ ਪਤਾ ਕੀ ਸੀ ਕਿ ਜੀ ਮੈਂ ਪੁਲਿਸ ਵਾਲਾ ਬਣਨਾ, ਪੁਲਿਸ ਜਾਣਾ ਹੈ। ਪੁਲਿਸ 'ਚ ਇਹਦਾ ਸ਼ੌਕ ਇਹ ਸੀ ਕਿ ਮੈਂ ਪੁਲਿਸ 'ਚ ਭਰਤੀ ਹੋਣਾ। ਕੋਈ ਮੈਨੂੰ ਮਾੜੀ ਟੈਨ ਨਿਜ਼ਾਮ, ਮੈਂ ਮਤਲਬ ਬਦਮਾਸ਼ ਟੈਪ, ਮਹੱਲੇ 'ਚ ਲੜਾਕਾ ਟੈਪ, ਕੱਲਾ ਹੀ ਨਹੀਂ, ਜਿਵੇਂ ਇੱਕ ਬੱਚਾ ਜਿਵੇਂ ਖਰਾਬ ਨਹੀਂ ਨਿਕਲ ਆਉਂਦਾ, ਉਹ ਟੈਪ। ਯਾਨੀ ਇਹ ਸਹੀ ਹੁੰਦਾ ਜੀ ਖਾਨ ਸਾਹਿਬਾਂ 'ਚ ਖਰਾਬ। ਖਾਨ ਸਾਹਿਬਾਂ 'ਚ ਅਗਰ ਕੋਈ ਬੱਚਾ ਕਵੇ ਨਾ ਮੈਂ ਤੁਹਾਡੇ ਵਾਲਾ ਕੰਮ ਨਹੀਂ ਕਰਨਾ, ਉਹ ਸਹੀ ਨਿਕਲ ਆਉਂਦਾ। ਇਸ ਚੈਨ ਸਹੀ ਗੱਲ ਦੱਸ ਰਿਹਾ, ਸਹੀ ਗੱਲ ਆ। ਅੱਛਾ, ਤੇ ਉਹ ਨਾ ਮੈਂ ਇਹਨੂੰ ਥੋੜਾ ਜਿਹਾ ਇੰਟਰਵਿਊ ਲਿਆ। ਅੱਛਾ, ਹੁਣ ਇਹਨੂੰ ਵੀ ਨਹੀਂ ਸੀ ਪਤਾ ਵੀ ਮੈਂ ਕੀ ਸਿੱਖਣਾ ਕੀ ਕਰਨਾ। ਇਹਨੂੰ ਇਹ ਸੀ ਵੀ ਜੋ ਮੈਨੂੰ ਇਹ ਦੱਸਣਗੇ ਨਾ, ਮੈਂ ਉੱਤੇ ਜਾ ਕੇ, ਉਹ ਭਾਈ ਦਾ ਉੱਤੇ ਦਫ਼ਤਰ ਸੀ, ਮੈਂ ਉੱਤੇ ਹਿਸਾਬ ਦੇਣਾ। ਮੈਂ ਉੱਤੇ ਜਾ ਕੇ ਤੇ ਹਿਸਾਬ ਦੇਵਾਂਗਾ ਕਿ ਉਹ ਇਦਾਂ ਉਹਨੇ ਮੈਨੂੰ ਦੱਸਿਆ। ਅੱਛਾ, ਉਹਦਾ ਥੱਲੇ ਉੱਤੇ ਲੱਗਦਾ। ਹਾਂਜੀ, ਇਹਨਾਂ ਨੇ ਜੋ ਮੈਨੂੰ ਦੱਸਣਾ ਸੀ ਨਾ, ਮੈਂ ਉਹਨੂੰ ਦੱਸਣਾ ਸੀ। ਇਸ ਤੋਂ ਉਹਨਾਂ ਨੇ ਇਹਨੂੰ ਸ਼ਾਗਿਰਦ ਕਰਾਇਆ। ਇਹਦਾ ਕੋਈ ਤਲਕ ਨਹੀਂ ਮੇਰੀ ਉਸਤਾਦੀ ਸ਼ਾਗਿਰਦੀ ਨਾਲ। ਓਏ, ਯਾਨੀ ਇੱਕ ਫਲੋਰ ਦੀ ਸ਼ਾਗਿਰਦੀ ਸੀ ਬਸ। ਹਾਂਜੀ, ਸੁਣ ਲਾ। ਲੇਕਿਨ ਹੋਇਆ ਕੀ, ਓਹੋ ਯਾਰ ਆ ਫੜ ਕਰਕੇ ਮੇਰੀ ਪੱਗ। ਸਿੰਸ ਬਿਫੋਰ ਅ ਲੌਂਗ ਟਾਈਮ ਇਹ ਤੁਸੀਂ ਗੱਲ ਕਰ ਰਹੇ ਉਹ ਮੈਂ ਇਦਾਂ ਦਾ ਲੱਗਣ ਦਿਆ ਸੀ ਲਾਣ ਹੋ। ਬੁਰਾ ਲੱਗਣ ਉਹ ਦੂਰ ਬਿਟੇ ਉਹ ਮੈਂ ਉਹਦਾ ਵੀ ਪਾਇਆ ਫੜਾ ਦੇ। ਤੁਸੀਂ ਦੱਸ ਦਿਆ ਕਰੋ ਐਡੇ ਕਿਤੇ। ਉਹ ਬਾਬਾ ਜੀ ਮੈਂ ਇਹਦੇ ਨਾਲ ਇੱਕ ਦਿਨ ਡਾਇਰੈਕਟ ਗੱਲ ਕੀਤੀ। ਆਇਆ ਜਦੋਂ ਦੇਖਿਆ ਮੈਂ, ਤੇ ਉੱਪਰ ਉਹਨਾਂ ਦੇ ਸਾਰੇ ਇਹਦੇ ਵਾਲ ਸਾਹਿਬ ਇਹ ਉਹ ਸਾਰੇ ਬੈਠੇ, ਤੇ ਉਹਨਾਂ ਨੇ ਕਿਹਾ ਜੀ ਸ਼ਾਗਿਰਦੀ ਕਰਨੀ। ਉਦੋਂ ਮੈਂ ਇਹਨੂੰ ਆਪਣਾ ਸ਼ਾਗਿਰਦ ਕੀਤਾ। ਉਹਨਾਂ ਨੇ ਮੈਨੂੰ ਉਦੋਂ ਰੁਪਈਏ 2 ਰੁਪਏ ਵਾਲੇ ਨੋਟ ਸੀ, ਉਹ ਕਿੰਨੇ ਬੜੇ 500 ਰੁਪਇਆ ਉਹ ਦਿੱਤਾ। ਕੰਮ ਤੋਂ ਆਏ ਹੋਣਾ ਇਹ ਨਹੀਂ ਮੈਨੂੰ ਪਤਾ। ਤੇ ਇਹਨੂੰ ਸ਼ਾਗਿਰਦ ਕੀਤਾ। ਇਹਨੂੰ ਸ਼ਾਗਿਰਦ ਕਰਨ ਤੋਂ ਬਾਅਦ ਨਾ 10 ਮਿੰਟ ਬਾਅਦ ਸਾਰੇ ਬੈਠੇ ਤੇ ਮੈਂ ਕਿਹਾ ਆ ਯਾਰ ਜਰਾ ਥੱਲੇ ਚੱਲੀਏ। ਮੈਂ ਇਹਨੂੰ ਮੈਨੂੰ ਸ਼ੱਕ ਸੀ ਕਿ ਕਰੈਕਟਰ ਇਹ ਕਿੱਧਰ ਹੈ, ਕਿਹੜਾ ਹੋਰ ਆ। ਮੈਂ ਇਹਨੂੰ ਥੱਲੇ ਨਾ ਬਾਹਰ ਪਾਨਾ ਵਾਲਾ ਹੁੰਦਾ ਸੀ, ਉਹਦੇ ਅੱਗੇ ਲੈ ਗਿਆ। ਸੜਕ 'ਚ ਖਲੋ ਕੇ ਮੈਂ ਕਿਹਾ ਯਾਰ ਮੈਨੂੰ ਗੱਲ ਦੱਸ। ਕਹਿੰਦਾ ਹਾਂਜੀ ਉਸਤਾਦ ਜੀ। ਮੈਂ ਕਿਹਾ ਤੂੰ ਇਹ ਸਹੀ ਦਿਲੋਂ ਉਸਤਾਦੀ ਸ਼ਾਗਿਰਦੀ ਕੀਤੀ ਹੈ ਜਾਂ ਸਿਰਫ ਉਹ ਕਿਸੇ ਵਜ੍ਹਾ ਤੋਂ, ਕਿਸੇ ਦੇ ਕਹਿਣ 'ਤੇ? ਇਹਨੇ ਕਿਹਾ ਨਹੀਂ ਉਸਤਾਦ ਜੀ, ਜੋ ਵੀ ਹੈ ਨਾ ਮੈਂ ਦਿਲੋਂ ਕੀਤੀ, ਉਸਤਾਦੀ ਸ਼ਾਗਿਰਦੀ ਮੈਂ ਦਿਲੋਂ ਕੀਤੀ ਹੈ। ਮੈਂ ਕਿਹਾ ਫਿਰ ਐਜ਼ ਏ ਉਸਤਾਦ ਮੇਰਾ ਪਹਿਲਾ ਹੁਕਮ ਤੈਨੂੰ ਇਹ ਆ ਕਿ ਮੈਂ ਤੈਨੂੰ ਜੋ ਦੱਸਣਾ ਨਾ ਤੂੰ ਕਿਸੇ ਨੂੰ ਨਹੀਂ ਦੱਸਣਾ। ਹਾਲੇ ਇਹ ਗੱਲ ਨਹੀਂ ਸੀ ਹੋਈ ਕਿ ਵੀ ਏਦਾਂ ਮੈਨੂੰ ਪਤਾ ਸੀ। ਮੈਂ ਕਿਹਾ ਫਿਰ ਮੇਰਾ ਪਹਿਲਾ ਹੁਕਮ ਇਹ ਆ ਕਿ ਜੋ ਮੈਂ ਤੈਨੂੰ ਦੱਸਣਾ ਨਾ ਤੂੰ ਕਿਸੇ ਨੂੰ ਅੱਗੇ ਨਹੀਂ ਦੱਸਣਾ। ਇਹਨੇ ਮੈਨੂੰ ਕਿਹਾ ਮੈਂ ਸਿੱਖਣਾ ਹੀ ਨਹੀਂ, ਮੈਂ ਸਿੱਖਣਾ ਹੀ ਨਹੀਂ ਉਸਤਾਦ। ਮੈਂ ਤੇ ਆਈ ਐਜ਼ ਏ ਕਬੂਤਰ। ਆਹੋ, ਠੀਕ, ਜੋ ਸੁਣਨਾ ਉੱਧਰ ਜਾ ਕੇ ਦੱਸ। ਅੱਛਾ, ਤੇ ਖੈਰ ਉਹ ਫਿਰ ਮਤਲਬ ਸਿੱਖਿਆ ਨੇ ਇੱਕ ਗੱਲ ਵੀ ਨਹੀਂ ਸਿੱਖੀ। ਉਸ ਭਾਈ ਨੇ ਫਿਰ ਆਪਣੇ ਬਲ ਬੂਤੇ ਹੀ ਕਿਤੇ ਇੱਧਰੋਂ ਉੱਧਰੋਂ ਇਹਦੇ ਥਰੂ ਨਹੀਂ ਸਿੱਖੀ, ਤੇ ਸ਼ਾਗਿਰਦੀ ਮੋਹ ਚ ਕਰਾਤੀ ਮੇਰੀ। ਇਹ ਫਿਰ ਉਦੋਂ ਦਾ ਮਗਰ ਹੀ ਹੈ ਤੁਹਾਡੇ। ਹਾਂ, ਫਿਰ ਉਸ ਤੋਂ ਬਾਅਦ ਯਾਨੀ ਪਹਿਲਾ ਮੇਰਾ ਉਹ ਸ਼ਾਗਿਰਦ ਆ ਜਿਹੜਾ। ਔਰ ਤੁਹਾਡੀ ਸ਼ਾਗਿਰਦੀ ਹੋਈ ਹੈ ਦੁਨੀਆ ਤੇ, ਮੇਰੀ ਦੁਨੀਆ ਤੇ ਨਹੀਂ ਹੋਈ। ਮੇਰੀ ਸ਼ਾਗਿਰਦੀ ਉੱਥੇ ਹੋਈ ਹੈ ਜਿੱਥੇ ਬੰਦੇ ਦਾ ਹਿਸਾਬ ਹੁੰਦਾ, ਬੇਸਮੈਂਟ 'ਚ ਹੋਈ ਹੈ। ਹਾਂ, ਨਹੀਂ ਉੱਤੇ ਨਹੀਂ ਉਸਤਾਦ ਜੀ, ਬੇਸਮੈਂਟ ਦੇ ਵਿੱਚ ਨਹੀਂ ਉੱਪਰ ਜਿਹੜਾ ਤੁਹਾਡੀ ਉਦੋਂ ਬੇਸਮੈਂਟ ਦੇ ਵਿੱਚ ਸਾਡਾ ਬੇਸਮੈਂਟ ਸੀ ਨਾ ਮੇਰੇ ਉਸਤਾਦ ਦੀ ਅਕੈਡਮੀ, ਲੇਕਿਨ ਉਸ ਤੋਂ ਉੱਪਰ ਸੀ, ਉੱਪਰ ਵਾਲੇ ਫਲੋਰ 'ਚ ਉੱਥੇ ਹੋਈ ਹੈ। ਉਸ ਤੋਂ ਬਾਅਦ ਥੱਲੇ ਆਏ ਸੀ। ਅੱਛਾ, ਖੈਰ ਉਹ ਹੋ ਗਈ। ਫਿਰ ਇਹ ਡਰਾਮੇ 'ਚ ਚਲਾ ਗਿਆ, ਮਤਲਬ ਪੁਲਿਸ ਵਾਲਾ ਬੰਦਾ ਡਰਾਮਿਆਂ 'ਚ ਚਲਾ ਗਿਆ। ਨਹੀਂ ਉਸਤਾਦ ਜੀ, ਉਹਦੇ ਵਿੱਚ ਇੱਕ ਗੱਲ ਹੈ, ਫਰੂਕੀ PC ਫਰੂਕਾਬਾਦ, ਮੈਂ ਉੱਥੇ ਬਕਾਇਦਾ ਟ੍ਰੇਨਿੰਗ ਤੇ ਚਲਾ ਗਿਆ, ਸਾਰਾ ਕੁਝ ਹੋ ਗਿਆ। ਤੇ ਪੁਲਿਸ ਦੀ ਟ੍ਰੇਨਿੰਗ ਸਾਜ ਮੈਂ ਕਰਕੇ ਆਇਆ ਬਕਾਇਦਾ। ਮੈਂ ਵਾਪਸ ਆਇਆ ਘਰ ਤੇ ਮੇਰੀ ਫੁੱਫੋ, ਕਿਉਂਕਿ ਮੇਰੇ ਵਾਲਦ ਸਾਹਿਬ ਜਿਹੜੇ ਆ ਨਾ, ਉਹਨਾਂ ਦਾ ਭਰਾ ਕੋਈ ਨਹੀਂ ਹੈਗਾ, ਸਾਡਾ ਚਾਚਾ ਤਾਇਆ ਕੋਈ ਨਹੀਂ, ਇੱਕੋ ਇੱਕ ਮੇਰੇ। ਅੱਛਾ, ਤੁਸੀਂ ਵੀ ਬੇਸਲੀ ਖਾਨ ਸਾਹਿਬ ਫੈਮਿਲੀ ਹੋ ਨਾ? ਹਾਂਜੀ, ਹੈਨਾ? ਹਾਂਜੀ। ਤੇ ਹੁਣ ਪੁਲਿਸ 'ਚ ਚਲਾ ਗਿਆ, ਉੱਥੇ ਟ੍ਰੇਨਿੰਗ ਕਿੱਦਾਂ ਕਰਦਾ ਹੋਊਗਾ? ਉਸਤਾਦ ਜੀ, ਮੈਂ ਤੇ ਉਹਨਾਂ ਨੂੰ ਲੈਜ ਹੀ ਕਰਾਉਂਦਾ ਰਿਹਾ। ਉਹ ਸਵੇਰੇ ਹੁੰਦੇ ਨਾ, ਉਹ ਜਿਹੜੀ ਮੈਂ ਕਲਿੱਪ ਨਹੀਂ ਸੀ ਡੱਬ ਕੀਤਾ, ਸਾਰੇ ਗਾਮਾ ਓਏ ਪਤਾ ਨਹੀਂ ਸਾ, ਉਹ ਟਾਈਮ ਸੀ। ਉਹ ਸਵੇਰੇ ਹੁੰਦਾ ਨਾ, ਇਹ ਕਰਨਾ ਨਾ, ਤੇ ਮੇਰਾ ਕਿਤੇ ਪੈਰ ਅੱਗੇ ਪਿੱਛੇ ਹੋ ਜਾਣਾ, ਤੇ ਉਹਨਾਂ ਨੇ ਕਹਣਾ, ਮੈਂ ਕਹਣਾ ਉਹ ਗਲਤ ਆ। ਖਾਨ ਸਾਹਿਬ ਸੀ ਭਾਈ। ਅੱਛਾ, ਮੈਂ ਇਹਦਾ ਉਹ ਦੌਰ ਵੇਖਿਆ ਕਿਉਂਕਿ ਮੇਰਾ ਤੇ ਲੰਗੋਟੀਆਂ ਨੇ ਇਹ ਵੀ ਅਲੀ ਸ਼ੇਰ। ਅਸੀਂ ਉਸਤਾਦ ਜੀ ਦਾ ਇੱਕ ਡਾਂਸ ਵੇਖਿਆ,
ਮੇਰਾ ਤੇ ਮੈਂ ਰਹਿ ਗਿਆ, ਮੈਂ ਕਿਹਾ ਯਾਰ ਇਹ ਕੌਣ ਆ ਮੁੰਡਾ, ਹਾਏ ਹਾਏ। ਇਹਦੇ ਮਗਰੋਂ ਇਹ ਬਹੁਤ ਸੋਹਣਾ ਸੀ ਤੇ ਇਹਨੇ ਇੱਕ ਸਟੇਜ ਤੇ ਡਾਂਸ ਕੀਤਾ ਮਹਿੰਦੀ ਤੇ ਭਾਜੀ ਅਸੀਂ ਮਗਰ ਇਹਦੇ ਮਗਰ ਨਾ ਪਾਣੀ ਨੂੰ ਸ਼ਰਾਬ ਸਮਝ ਕੇ ਪੀ ਰਹੇ ਇਹ ਬਾਹਰ ਮੈਂਟਲੀ ਤੌਰ ਤੇ। ਮੈਂਟਲੀ ਤੌਰ ਅੱਛਾ ਲਓ ਜੀ, ਮੈਂ ਤੁਹਾਨੂੰ ਦੱਸਾਂ, ਉਹ ਖੈਰ ਟਾਈਮ ਲੰਘ ਗਿਆ। ਬਾਅਦ 'ਚ ਪਤਾ ਨਹੀਂ ਕਿੱਦਾਂ ਥੀਏਟਰ ਤੇ ਚਲਾ ਗਿਆ, ਇਹ ਉਹ ਫਲਾਂ ਹਰ ਚੀਜ਼ ਹੋ ਗਿਆ ਸੀ। ਫਿਰ ਇਹ ਮੈਨੂੰ ਬਾਜ਼ਾਰੇ ਬੇਵਕੂਫ ਜਿਹੜਾ ਮੈਂ ਸ਼ੋਅ ਕਰਦਾ ਸੀ ਨਾ, ਉੱਤੇ ਮੈਨੂੰ ਬੁਲਾਇਆ, ਇਹਨੂੰ ਤੇ ਫੈਸਲ ਰਾਮੇ ਨੂੰ। ਉਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਫੈਸਲ ਰਾਮੇ ਨੂੰ ਲਾਈਵ ਇਹਦੇ ਨਾਲ ਵੇਖਿਆ ਸੀ। ਨਹੀਂ ਮੈਂ ਦੱਸਦਾ ਵਾਂ, ਅਸੀਂ ਪੰਜਾਬ ਥੀਏਟਰ ਸ਼ੋਅ ਕਰਨ ਗਏ ਜਿਹੜਾ ਉੱਥੇ ਆਰਟ ਕੌਂਸਲ ਵੱਲੋਂ, ਤੇ ਮੇਰਾ ਭਾਈ ਨਾਲ ਰਾਬਤਾ ਹੋ ਗਿਆ ਤੇ ਭਾਈ ਨੇ ਕਹਿੰਦੇ ਮੈਂ ਤੈਨੂੰ ਵੇਖਣਾ ਹੀ ਬੜੇ ਚਿਰ ਬਾਅਦ, ਕਿੱਥੇ ਭਾਈ ਗੱਡੀ ਤੇ ਆ ਗਏ ਉੱਥੇ ਤੇ ਸਲਾਮ ਦੁਆ ਮੈਂ ਦੇਰ ਬਾਅਦ ਜੀ ਮਿਲਿਆ ਸੀ, ਕੋਈ 12 ਸਾਲ ਦਾ ਵਿੱਚ ਗੈਪ ਸੀ। 12 ਸਾਲ ਬਾਅਦ ਕਹਿੰਦੇ ਨਾ ਰੂੜੀ ਦੀ ਵੀ ਸੁਣੀ ਜਾਂਦੀ ਹੈ, ਉਹ ਸਾਲ ਹੋ ਗਿਆ। ਮੈਂ ਭਾਈ ਨੂੰ ਮਿਲਿਆ ਵਾ ਬਕਾਇਦਾ ਅੱਛੇ ਤਰੀਕੇ ਨਾਲ, ਤੇ ਭਾਈ ਨੇ ਕਹਿੰਦੇ ਗੱਲ ਸੁਣ, ਤੂੰ ਹੁਣ ਜਾਂ ਫੈਸਲਾਬਾਦ ਨਹੀਂ ਜਾਣਾ ਤੇ ਜਾਂ ਫੈਸਲਾਬਾਦ ਕਹਿ ਕੇ ਆ ਜਾ। ਸੁਣ ਲਈ ਗੱਲ, ਇਹ ਝੂਠ ਆ, ਮੈਂ ਤੁਹਾਨੂੰ ਸੁਣਾਉਂਦਾ। ਨਹੀਂ ਉਸਤਾਦ ਜੀ ਸਹੀ ਆ, ਇਹਨੂੰ ਨਹੀਂ ਪਤਾ। ਮੈਂ ਤੁਸੀਂ ਮੈਨੂੰ ਇੱਕ ਹੋਟਲ 'ਚ ਲੈ ਕੇ ਗਏ ਸੀ, ਤੁਸੀਂ ਬਕਾਇਦਾ ਰੋਟੀ ਉੱਥੇ ਅੱਛਾ ਰੇਂਜ ਚਬਾਰੇ ਵਰਗਾ ਹੋਟਲ ਸੀ ਹਾਜੀ ਯੂਨਸ ਸਾਹਿਬ ਦੇ ਉੱਤੇ। ਮੈਨੂੰ ਵੀ ਛਿੱਤਰ ਪਵਾਉਣੇ ਆ। ਕਹਿੰਦਾ ਮੈਨੂੰ ਵੀ ਚਿੱਤਰ ਇਹ ਸਭ ਤੋਂ ਪਹਿਲੇ ਨਾ ਮੇਰੇ ਕੋਲ ਸ਼ਾਲਾਮਾਰ ਹਸਪਤਾਲ ਦੇ ਕੋਲ ਕਾਰ 'ਚ ਆਇਆ ਸੀ, 3 ਜਣੇ, ਇਹ ਫੈਸਲ ਰਾਮੇ ਸਰਵਰ ਰਾਈ। ਤੇ ਸਰਵਰ ਰਾਈ। ਇਹਨਾਂ ਨੇ ਕਾਰ ਹਾਜੀ ਦੇ ਸ਼ਾਲਾਮਾਰ ਹਸਪਤਾਲ ਦੇ ਅੱਗੇ ਇਹਨਾਂ ਨੇ ਕਾਰ ਖੜੀ ਕੀਤੀ, ਉੱਥੇ ਉਤਰ ਕੇ ਥੱਲੇ ਆਇਆ, ਉੱਥੇ ਅਸੀਂ ਮਿਲੇ ਆ, ਹਾਜੀ ਕੋ ਬੈਠੇ ਆ। ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਖਾਣਾ ਖਾਧਾ, ਉੱਤੇ ਬਹਿ ਕੇ ਖਾਣਾ ਖਾ ਕੇ ਵਾਪਸ ਅਸੀਂ ਪੈਦਲ ਆ ਰਹੇ ਸਾਂ, ਤੇ ਉਦੋਂ ਮੈਂ ਫੈਸਲ ਰਾਮੇ ਨੂੰ ਪੁੱਛਿਆ ਕਿ ਕੀ ਕਰ ਰਿਹਾ, ਤੇ ਇਹ ਗੱਲ ਆ। ਉੱਥੇ ਆਪ ਇਹ ਮੇਰੇ ਕੋਲ ਸ਼ਾਲਾਮਾਰ ਹਸਪਤਾਲ ਦੇ ਸਾਹਮਣੇ ਗੱਡੀ ਤੇ ਆਇਆ ਸੀ ਜਦੋਂ ਪਹਿਲੀ ਵਾਰੀ ਮਿਲਿਆ। ਥੀਏਟਰ ਵੀ ਅਸੀਂ ਅਗਲੇ ਦਿਨ ਗਏ ਆ, ਇਹਨਾਂ ਨੇ ਕਿਹਾ ਸਾਡਾ ਡਰਾਮਾ ਕੱਲ ਸਾਜੀ ਤੁਸੀਂ ਆਉਣਾ, ਉਦੋਂ ਮੈਂ ਗਿਆ ਸਾਂ। ਇਹ ਗੱਲ ਆ ਭੈਣ, ਐਵੇਂ ਉਦੋਂ ਦਾ ਇਦਾਂ ਹੀ ਹਾਂ ਐਦਾਂ ਸੀ। ਸੌਰੀ ਆਸਫ ਸਾਹਿਬ ਲੈ ਸੁਣ ਲੈ ਨਾ, ਇਹਨਾਂ ਦਾ ਕੋਥੇ ਫੈਸਟੀਵਲ ਪਲੇ ਸੀ। ਨਹੀਂ ਤੁਸੀਂ ਆਲਰੇਡੀ ਉਦੋਂ ਕੰਮ ਕਰਦੇ ਸੀ ਭਾਜੀ? ਨਹੀਂ, ਮੈਂ ਕੋਹਿਨੂਰ ਤੇ ਸਾਂ, ਤੇ ਲੇਕਿਨ ਮੈਂ ਬਾਜ਼ਾਰੇ ਬੇਵਕੂਫ ਇੱਕ CTV ਦਾ ਨਿਜ਼ਾਮ ਸ਼ੁਰੂ ਕਰ ਲਿਆ ਸੀ, ਡਰਾਮਾ ਬਾਜ਼ਾਰੇ ਬੇਵਕੂਫ। ਅੱਛਾ, ਉਹ ਬਾਜ਼ਾਰੇ ਬੇਵਕੂਫ ਪਿਆ ਵਾ YouTube ਤੇ? ਹਾਂ ਪਿਆ ਵਾ। ਅੱਛਾ ਇਹ ਗੱਲ ਅੱਲਾ ਜਾਣਦਾ ਸੱਚੀ ਗੱਲ ਆ। ਮੈਂ ਭਾਈ ਨੂੰ ਮਿਲਿਆ ਵਾ ਤੇ ਸਾਰਾ ਕੁਝ ਹੋ ਗਿਆ ਇਹ ਵੋਰੇ ਪਰੇ। ਭਾਈ ਨੇ ਕਹਿੰਦੇ ਤੂੰ ਨਾ ਜਾਂ ਜਾਣਾ ਹੀ ਨਹੀਂ, ਘਰ ਫੋਨ ਕਰਦੇ ਜੇ। ਮੈਂ ਕਿਹਾ ਭਾਈ ਨੂੰ, ਕਹਿੰਦੇ ਫਿਰ ਘਰ ਦੱਸ ਕੇ ਤੇ ਤੂੰ ਲਾਹੌਰ ਆ ਜਾ। ਮੈਂ ਕਿਹਾ ਜੀ ਓਕੇ। ਮੈਂ ਕਿਹਾ ਜੀ ਫੈਸਲ ਨਾਲ, ਕਸਮੇ ਖੁਦਾ ਦੀ ਮੈਨੂੰ ਭਾਈ ਨੇ ਉਦੋਂ ਮੈਂ ਪਹਿਲੀ ਵਾਰੀ ਫੈਸਲ ਨਾਲ ਕੱਢੀ ਮੈਨੂੰ, ਤੇ ਕਹਿੰਦੇ ਓਏ ਤੈਨੂੰ ਮੈਂ ਸੱਦਿਆ। ਮੈਂ ਕਿਹਾ ਉਸਤਾਦ ਜੀ ਨਾਲ ਫੈਸਲ ਨਾਲ। ਕਹਿੰਦੇ ਅੱਛਾ ਚੱਲ ਨਾਲ। ਨਹੀਂ ਉਹ ਫਿਰ ਕਰੈਕਟਰ ਮੈਨੂੰ, ਮੈਂ ਅਗਲੇ ਦਿਨ ਜਦੋਂ ਗਿਆ ਨਾ ਉਹਦਾ ਮੈਂ ਐਕਟ ਦੇਖਿਆ, ਮੈਨੂੰ ਬੜਾ ਮਜ਼ੇਦਾਰ ਲੱਗਾ। ਫੈਸਲ ਦਾ ਨੇ ਹਾਰ ਪਾਏ ਸੀ, ਕੋ ਬਣਿਆ ਸੀ ਇਹ ਕਰੈਕਟਰ, ਤੇ ਮੈਂ ਦੇਖਿਆ, ਮੈਂ ਕਿਹਾ ਇਹਦੀ ਬੋਡੀ ਲੈਂਗੁਏਜ ਕਿੰਨੀ ਅੱਛੀ ਹੈ। ਭਾਈ ਨੇ ਪਹਿਲੀ ਦਫਾ ਉਹਨੂੰ ਕਿਹਾ ਸੀ ਉਹ 3 ਹੈਗੇ ਨਾ, ਇੱਕ ਉਦੋਂ ਮੈਂ 3 ਸਟੇਜਿਸ ਜਿਹੜੀ ਨਾ, ਤੇ ਉਹਦੇ 'ਚ ਇੱਕ ਗੰਜਾ ਹੁੰਦਾ, ਉਹ ਮੈਨੂੰ ਉਹਦੇ ਵਰਗਾ ਲੱਗਾ ਹੈ। ਇਹਨੂੰ ਮੈਂ ਬਾਹਰ ਹੁੰਦੇ ਕਿਹਾ, ਮੈਂ ਕਿਹਾ ਫੈਸਲ ਉਹ ਕਰੈਕਟਰ ਉਹਨਾਂ ਨੂੰ ਵੇਖ, ਉਹਨੂੰ ਪੀਜ਼ਾ ਘੋਲ ਕੇ ਯੈਸ ਉਹ ਕਰੈਕਟਰ ਨੂੰ, ਠੀਕ ਹੈ ਨਾ, ਉਹ ਬਹੁਤ ਆਲਾ ਕਰੈਕਟਰ। ਲੇਕਿਨ ਉਹਨੇ ਪਤਾ ਕਿਹਨੂੰ ਪੀਤਾ? ਨਹੀਂ ਹਾਂ, ਉਹਨੇ ਕਿਹਨੂੰ ਪੀਤਾ? ਉਹਨੇ ਜੇਦੀ ਸਾਹਿਬ ਨੂੰ। ਅੱਛਾ ਚਲੋ, ਜੇਦੀ ਸਾਹਿਬ ਦਾ ਤੁਹਾਨੂੰ 2-3 ਬੰਦਿਆਂ ਹੋਰ ਦਾ ਨਹੀਂ ਪਤਾ। ਅੱਛਾ ਚਲੋ ਠੀਕ ਆ। ਉਹ ਜਨਾਬ ਉਸ ਤੋਂ ਬਾਅਦ ਫਿਰ ਅਸੀਂ ਬਾਜ਼ਾਰੇ ਬੇਵਕੂਫ ਕੀਤਾ ਉੱਥੇ, ਫਿਰ ਮਾਨ ਸਾਹਿਬ, ਹੋਰ ਬੜੇ ਕਰੈਕਟਰ ਆ ਗਏ, ਠੀਕ ਆ ਜੀ। ਤੇ ਫਿਰ ਉਸ ਤੋਂ ਬਾਅਦ ਹੁਣ ਗੱਲ ਇਹ ਕਿ ਕਰਦੇ ਨਾ, ਇਹਨੇ ਮੈਨੂੰ ਕੁਝ ਦਿਨ ਪਹਿਲੇ ਨਾ, ਇਹ ਮੈਂ ਇਹਨੂੰ ਕਿਸੇ 1-2 ਵਜ੍ਹਾ ਤੋਂ ਨਾ, ਮੈਂ ਪਹਿਲੇ ਵੀ ਲਿਆਉਂਦਾ ਸੀ ਫਿਰ ਚਲਾ ਜਾਂਦਾ ਸੀ, ਕਿ ਉਹ ਵਜ੍ਹਾ ਤੁਹਾਨੂੰ ਪਤਾ ਵੀ ਆ ਕਿ ਉਹ ਵਜ੍ਹਾ ਵਾ ਥੀਏਟਰ, ਠੀਕ ਆ ਜੀ। ਲਾਈਕ ਇਸ ਤਰ੍ਹਾਂ ਵਾ ਕਿ ਹੁਣ ਫੈਸਲ ਰਾਮੇ ਕਿਸ ਟਾਈਮ ਬਹੁਤ ਪਛਤਾਉਂਦਾ ਵਾ। ਮੈਂ ਇਹ ਨਹੀਂ ਕਹਿ ਰਿਹਾ ਕਿ ਥੀਏਟਰ ਬੁਰਾ ਵਾ ਜਾਂ ਫਲਾਣ ਨਹੀਂ ਦਾ, ਸਾਡਾ ਫਾਰਮੈਟ ਚੇਂਜ ਆ, ਚੇਂਜ ਆ ਨਾ, ਠੀਕ ਆ। ਜੋ ਵੀ ਉੱਥੇ ਹੁੰਦਾ ਉਹਨਾਂ ਦੇ ਹਿਸਾਬ ਨਾਲ ਹੁੰਦਾ, ਉਹ ਸਾਡੇ ਹਿਸਾਬ ਨਾਲ ਹੁੰਦਾ। ਸਾਡੀ ਹੁਣ ਇੱਕ ਮਿਸਾਲ ਆ ਫੈਸਲ ਰਾਮੇ ਦਾ ਕੋਈ ਪੁਰਾਣਾ ਕਲਿੱਪ, ਅੱਜ ਫੈਸਲ ਰਾਮੇ ਨੂੰ ਲੋਕ ਹੋਰ ਇੱਕ ਕਨਸੈਪਟ ਬਣਿਆ, ਉਹ ਜਦੋਂ ਉਹਦਾ ਕੋਈ ਪੁਰਾਣਾ ਕਲਿੱਪ ਅਗਰ ਵੇਖ ਲੈਣ ਤੇ ਉਹਦੇ 'ਚੋਂ ਸਿੱਧੀ ਮਾਂ ਭੈਣ ਇੱਕ ਹੋ ਰਹੀ ਹੈ, ਬਹੁਤ ਵਲਗਰ ਹੋ ਰਹੀ ਹੈ। ਉਹ ਲੋਕ ਫਿਰ ਬੱਚੇ ਵੀ ਹੁਣ ਫੈਸਲ ਰਾਮੇ ਨੂੰ ਵੇਖਦੇ ਆ। ਹੁਣ ਕਿਤੇ ਫੈਸਲ ਰਾਮੇ ਦਾ ਪੁਰਾਣਾ ਕਲਿੱਪ ਥੀਏਟਰ ਵਾਲਾ ਗੱਲਾਂ ਵਾਲਾ ਕਿਸੇ ਬੱਚੇ ਦੇ ਸਾਹਮਣੇ ਆ ਜਾਏ, ਉਹਨੇ ਕਹਿਣਾ ਫੈਸਲ ਅੰਕਲ, ਉਹਨੇ ਲਾਉਣਾ ਦੇ ਅੰਦਰ ਨਿਜ਼ਾਮ ਹੋ ਰਿਹਾ। ਤੇ ਇੱਕ ਤੇ ਨਹੀਂ, ਇੱਕ ਗੱਲ ਕਰ ਰਿਹਾ ਨਾ, ਇੱਦਾਂ ਹੀ ਇਸ ਵਜ੍ਹਾ ਤੋਂ ਨਾ ਮੈਂ ਤੋਂ ਥੋੜ੍ਹਾ ਵਲਾਉਣਾ ਸੀ ਕਿ ਯਾਰ ਇੱਕ ਮਸਾਲਾ ਸਾਡੇ ਨਾਲ ਅਗਰ ਇਹ ਰਚ ਗਿਆ ਤੇ ਉਧਰ ਵੀ ਕਰੀ ਜਾ ਰਿਹਾ ਤੇ ਉਹ ਵੀ ਅਪਲੋਡ ਹੋ ਰਿਹਾ, ਤੇ ਇਹਦੀ ਕੋਈ ਗੱਲ ਸੁਣ ਲਈ ਉੱਪਰੋਂ ਮਾਸ਼ਾਅੱਲਾ ਗੱਲ ਇਹਦੀ ਬਹੁਤ ਅੱਛੀ ਹੁੰਦੀ ਹੈ, ਠੀਕ ਹੈ। ਆਹੋ, ਤੇ ਹੁਣ ਇਹ 5-7-10 ਦਿਨ ਪਹਿਲੇ ਮੇਰੇ ਕੋਲ ਆਇਆ, ਇਹਨੇ ਕਿਹਾ, ਮੈਂ ਕਿਹਾ ਯਾਰ ਫਲਕ ਗੱਲ ਸੁਣ, ਗੱਲ ਇਹ ਹੈ ਕਿ ਥੀਏਟਰ ਛੱਡ ਦੇ ਤੇ ਆ ਜਾ ਮੇਰੇ ਕੋਲ, ਠੀਕ ਹੈ ਨਾ ਜੀ। ਉਹਦੀ ਫਿਰ ਇਹਨੂੰ ਮੈਂ ਵਜ੍ਹਾ ਵੀ ਦੱਸੀ, ਮੈਂ ਕਿਹਾ ਉਹਦੀ ਵਜ੍ਹਾ ਇਹ ਹੈ ਕਿ ਸਾਡਾ ਇੱਕ ਸਿਸਟਮ ਚੱਲਦਾ ਪਿਆ, ਫੈਮਿਲੀ
ਹਿਸਾਬ ਕਿਤਾਬ ਜੋ ਵੀ ਮਤਲਬ ਹਰ ਚੀਜ਼, ਤੇ ਤੂੰ ਅਗਰ ਇੱਥੇ ਬੈਠਾ ਮੇਰੇ ਨਾਲ ਵੀ ਕਰੇਗਾ ਤੇ ਤੂੰ ਉਧਰ ਵੀ ਕਰੇਗਾ ਤੇ ਉਧਰ ਦੀ ਵੀ ਅਪਲੋਡ ਹੁੰਦੀ ਆ ਤੇ ਉਧਰ ਜ਼ਰਾ ਥੋੜਾ ਜਿਹਾ ਖੁੱਲਾ ਮਾਹੌਲ ਆ ਗੱਲਬਾਤ ਕਰਨ ਦਾ। ਤੇ ਉਹ ਅਗਰ ਸਾਡੀ ਇਹੀ ਜਦੋਂ ਕਲਿੱਪ ਉਧਰ ਆਏਗਾ ਫਲਕ ਸ਼ੇਰ ਲਿਖਿਆ ਆਏਗਾ ਤੇ ਉਹ ਲੋਕ ਦੇਖਣਗੇ, ਕੋਈ ਔਰ ਫੀਮੇਲ ਦੇਖ ਲੈਂਦੀ, ਕੋਈ ਬੱਚੇ ਦੇਖ ਲੈਂਦੇ, ਤੇ ਅੱਗੋਂ ਤੂੰ ਤੇ ਘੱਟ ਕਰਦਾ ਹੀ ਨਹੀਂ ਤੇ ਉਹ ਛੱਡ ਦੇ ਤੇ ਕੱਟ ਹੋ ਕੇ ਇੱਧਰ ਆ ਜਾ। 18,000 ਰੁਪਏ ਜਿੱਥੇ ਕਿੱਥੇ ਠਹਿਰ ਜਾ, ਦੂਸਰੀ ਗੱਲ ਇਹ ਆ ਕਿ ਇਹ ਕੱਟ ਹੋ ਕੇ ਕਿਤੇ ਆ ਜਾ, ਤੇ ਦੂਸਰੀ ਆ ਕਿ ਜੋ ਪਹਿਲੇ ਕੀਤਾ ਉਹਨਾਂ ਨੂੰ ਕਹਦੇ ਜੀ ਨਾਦਰੀਨ, ਮੈਂ ਅਗਰ ਕੋਈ ਮੇਰਾ ਆ ਵੀ ਜਾਏ ਤੁਹਾਡੇ ਸਾਹਮਣੇ ਤੇ ਉਹ ਸਮਝ ਲੈਣਾ ਕਿ ਜੀ ਕਿ ਉਹ ਮੇਰਾ ਇੱਕ ਨਾਦਾਨੀ ਸੀ, ਠੀਕ ਹੈ ਨਾ। ਇਹਨੇ ਕਿਹਾ ਠੀਕ ਹੈ ਉਸਤਾਦ ਜੀ, ਓਕੇ, ਵਾਕਈ ਮੈਂ ਮਾਜ਼ਰਤ ਮੈਂ ਨਹੀਂ ਛੱਡਣਾ। ਯਾਰ ਵਾਹ 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 ਵਾਹ, ਖੜੇ ਹੋ ਗਏ ਯਾਰ। ਮੇਰਾ ਦਿਲ ਕਸਮੇ ਇਹ ਪੁਕਾਰੇ ਬਾਗ ਹੋ ਗਏ। ਵੀ ਐਡਾ ਹੋ ਗਿਆ, ਯਾਰ ਵਾਹ 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 ਵਾਹ, ਐਡਾ ਮੇਰਾ ਦਿਲ ਹੋ ਗਿਆ। ਐਡੀ ਤੇ ਹੁਣ ਤਾਂ ਤੁਸੀਂ ਅੱਡੀਆਂ ਸੁੱਟ ਮਿਲੋਗੇ। ਹਾਲਾਂਕਿ ਉਸਤਾਦ ਹੋਰਾਂ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਉਹ ਸ਼ਾਗਿਰਦਾ ਪਹਿਲਾ, ਜਿੱਦਾਂ ਕਿ ਮੇਰੀ ਔਲਾਦ ਤੋਂ ਵੀ ਪਹਿਲੇ। ਮੈਂ ਇਹਨੂੰ ਇੱਕ ਗੱਲ ਕਹੀ, ਮੈਂ ਬੱਚੇ ਕਿਹਾ ਬਾਅਦ ਚ ਫਲਕ ਹੋਏ ਅਗਰ ਤੈਨੂੰ ਇਹ ਲੱਗਦਾ ਨਾ ਕਿ ਸਾਰੇ ਬਾਅਦ ਚ ਆਏ ਨੇ ਤੇ ਤੂੰ ਇਦਾਂ, ਤੇ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਆ ਕਿ ਤੂੰ ਇੱਥੇ ਨਹੀਂ ਹੈਗਾ ਮੇਰੇ ਕੋਲ, ਲੇਕਿਨ ਮੇਰੀ ਮਜਬੂਰੀ ਆ ਕਿ ਮੈਂ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਕਰ ਸਕਦਾ। ਮੈਂ ਤੇ ਫੈਸਲ ਰਾਮੇ ਨੂੰ ਜਾ ਕੇ ਕਹਿਤਾ ਜਦੋਂ ਆਪਾਂ ਕਰਾਚੀ ਗਏ, ਮੈਂ ਕਿਹਾ ਫੈਸਲ ਸਾਹਿਬ ਜਾਂ ਉੱਧਰ ਕਰ ਲਓ ਜਾਂ ਇੱਧਰ ਕਰ ਲਓ, ਇੱਕੋ ਪਾਸਾ ਰੱਖ ਲੈ ਹੀਰੇ ਯਾਰ, ਰਾਂਝਾ ਜਾਂ ਖੇੜੇ। ਹਾਂ ਹੈਂ? ਵਾਹ ਵਾਹ। ਸਾਰੇ ਬੇਵਕੂਫ ਦਾ ਸੈੱਟ ਅਸੀਂ ਵੇਖਿਆ ਭਾਈ, ਪਹਿਲੀ ਦਫਾ ਸੈੱਟ ਤੇ ਗਲੀਆਂ ਮੁੜਨ ਦਈਆਂ, ਸੈੱਟ ਸਮਝ ਚ ਨਾ ਆਵੇ। ਜ਼ੁਲਫਕਾਰ ਸਾਹਿਬ ਉਹਦੇ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ ਅਮਜਦ ਭਾਈ, ਕੈਮਰਾਮੈਨ ਜਿਹੜੇ ਅੱਜ ਕੱਲ ਸਾਡੇ ਕੋਲ ਵੀ ਹੁੰਦੇ। ਬੱਟ ਸਾਹਿਬ ਉਹਦੇ ਰਾਈਟਰ। ਹਾਏ ਹਾਏ, ਹਾਂਜੀ ਸਾਡੀ ਇੱਕ ਬੱਟ ਸਾਹਿਬ ਬੇਸਿਕਲੀ ਰਾਈਟਰ। ਜਿਹੜੀ ਗੱਲ ਹੁੰਦੀ ਨਾ, ਅਸੀਂ ਲੋਕਾਂ ਨੂੰ ਹਸਾਉਣਾ, ਅਸੀਂ ਲੋਕਾਂ ਨੂੰ ਮਤਲਬ ਐਂਟਰਟੇਨ ਕਰਨਾ। ਫਲਕ ਸ਼ੇਰ ਜੋ ਟੋਟਲੀ ਇਹ ਏਡਾ ਅੱਛਾ ਆਰਟਿਸਟ ਆ, 1 ਮਿੰਟ ਚ ਬਾਹਰ ਬੈਠਾ 40 ਸਕ੍ਰਿਪਟ ਬਣਾ ਦਿੰਦਾ। ਤੁਹਾਨੂੰ ਪਤਾ ਨਹੀਂ ਹੈਗਾ ਉਸਤਾਦ ਨੇ ਇੱਧਰੋਂ ਆਉਣਾ, ਪ੍ਰੀਤੂ ਇੱਧਰੋਂ ਆਉਣਾ। ਇਹਦੀ ਸਿਰਫ ਇੱਕੋ ਹੀ ਨੈਸ਼ੀ ਆ, ਉਸਤਾਦ ਜਵੇਦ ਸੀ ਨਾ, ਠੀਕ ਹੈ ਜੀ, ਅੱਲਾ ਜਨਤਾ ਹੀ। ਅੱਲਾ ਜਨਤਾ ਚ ਕਰ ਦੇਵੇ, ਮੇਰੀ ਜਾਨ ਛਡਾਤੀ ਅੱਲਾ ਨੇ ਉਹਦੇ ਕੋਲੋਂ, ਠੀਕ ਹੈ, ਤੇ ਉਹਨੇ ਫੇਰ ਆ ਜਾਣਾ ਵਾ, ਤੈਨੂੰ ਨਹੀਂ ਪਤਾ ਉਹਨੇ। ਆਹੋ, ਮੁੜ ਮੜਾ ਕੇ ਟਾਂਗਾ ਘੋੜਾ 100, ਕੀ ਕਰਕੇ ਮੁੜ ਮੜਾ ਕੇ ਟਾਂਗਾ ਘੋੜਾ 100 ਰੁਪਈਆ। ਫੇਰ ਠੀਕ, ਉਹ ਵੀ ਅੱਲਾ ਲੋਕ ਕਰੈਕਟਰ ਆ, ਸਾਈਂ ਲੋਕ। ਇਹਦੇ ਚ ਵੀ ਇੱਕ ਉਦਾਂ ਦਾ ਸਿਸਟਮ ਆ, ਨਹੀਂ ਇਹਦੇ ਚ ਥੋੜਾ ਚੇਂਜ ਆ। ਹੁਣ ਜੀਜੇ ਵਾਲੀ ਗੱਲ ਨਾ। ਨਹੀਂ ਸ਼ੀਸ਼ੇ ਵਾਲੀ ਨਹੀਂ, ਕੋਈ ਵੀ ਕਰ ਲਓ, ਜਿਹੜੀ ਮਰਜ਼ੀ ਤੇਰੀ ਨਹੀਂ ਹੈ। ਸ਼ੀਸ਼ੇ ਵਾਲੀ ਕਰ ਲੈਨੇ ਆਪਾਂ। ਐਸਾ ਲੋ ਜੀ, ਠਹਿਰੋ ਇੱਕ ਮਿੰਟ, ਉਹ ਮੇਰੀ ਹੈ। ਲੋ ਜੀ ਨਾਜ਼ਰੀਨ, ਆਦਰ ਗੌਰ, ਸਾਰੇ ਸਿੱਧੇ ਸਿੱਧੇ ਆਦਰ ਫਲਕ ਦੀ ਇੱਕ ਕੈਟਾਗਰੀ ਤੁਸੀਂ ਸੁਣਨਾ ਕਿ ਫਲਕ ਕੀ ਆ। ਅਰੇ ਤੁਹਾਨੂੰ ਪਤਾ ਲੱਗੇਗਾ ਮੈਂ ਕਿਹੜੇ ਦੁੱਖ ਜਿਹੜੇ ਮੈਂ ਦੇਖਦਾ ਵਾਂ, ਪਾਲੀ ਬੈਠਾ ਅੰਦਰ। ਪਾਲੀ ਬੈਠਾ ਵਾਂ, ਅੰਦਰ ਨਹੀਂ ਬਾਹਰ ਹੀ। ਲੋ ਜੀ, ਤੇਰੀ ਇੱਕ ਗੱਡੀ ਆ, ਮੈਂ ਨਾ ਹੋਵਾਂ ਤੇ ਉਸਤਾਦ ਜੀ ਤੁਸੀਂ ਪਾਗਲ ਹੋਏ। ਅੱਛਾ, ਤੇਰੀ ਇੱਕ ਗੱਡੀ ਆ, ਕਿਹੜੀ? ਖੁਸ਼ੀ ਨਾ, ਇਹ ਵੀ ਕਹਿ ਨਾਲ ਖੁਸ਼ੀ ਨਾ ਪਾਗਲ ਹੋ ਜਾਵਾਂ। ਗੱਲ ਸੁਣ, ਤੇਰੀ ਇੱਕ ਗੱਡੀ ਹੈ ਹੋਂਡਾ ਸਿਟੀ, ਮੇਰੀ ਹੋ ਗਈ। ਠੀਕ ਆ, ਨਹੀਂ ਜਰਾ ਸਿਚੁਏਸ਼ਨ ਨੂੰ ਸਮਝ ਨਾ ਦਾ, ਹੁਣ ਵਿੱਚ ਓਵਰ ਕੰਮ ਕਰਕੇ ਫਿੱਕ ਪੁਣਾ ਨਾ ਕਾ, ਸਿਚੁਏਸ਼ਨ ਬਣਾਉਣ ਦੇ ਕਿ ਇਹ ਕੀ ਕੈਟਾਗਰੀ ਆ। ਮੈਂ ਆ ਇਸ ਟਾਈਮ, ਮੈਂ ਫਲਕ ਸ਼ੇਰ ਆ, ਤੂੰ ਸਜਾਦ ਜਾਨੀ ਆ, ਤੂੰ ਮੇਰਾ ਉਸਤਾਦ ਆ, ਓਕੇ ਠੀਕ ਹੈ ਜੀ। ਤੇਰੇ ਕੋ ਇੱਕ ਗੱਡੀ ਆ ਹੋਂਡਾ, ਯਾਰ ਸਹੀ ਤਰ੍ਹਾਂ ਹੋਂਡਾ ਸਿਟੀ, ਉਹਦੇ ਅੰਦਰ ਚਾਬੀਆਂ ਰਹਿ ਗਈਆਂ ਤੇ ਗੱਡੀ ਲੌਕ ਹੋ ਗਈ ਹੈ, ਠੀਕ, ਰਾਤ ਦੇ 1:30-2 ਦਾ ਟਾਈਮ ਦਾ, ਠੀਕ ਹੋ ਗਿਆ ਜੀ। ਐ ਮੈਂ ਇੱਕ ਮਿਸਾਲ ਦੇਣ ਲੱਗਾ, ਇਹ ਹਰ ਥੋੜੀ ਦੇਰ ਬਾਅਦ ਇਦਾਂ ਹੀ ਕਰਦਾ ਹਰ ਗੱਲ ਤੇ, ਲੇਕਿਨ ਮੈਂ ਇੱਕ ਤੁਹਾਨੂੰ ਮੇਜਰ ਦੱਸਣ ਲੱਗਾ, ਤਾਜ਼ਾ ਵਾਕਿਆ ਹੋਇਆ। ਹੁਣ ਤੂੰ ਮੈਨੂੰ ਇਹ ਕਹਿਣਾ ਵਾ ਕਿ ਮੈਂ ਤੈਨੂੰ ਆ ਕੇ ਇੱਕ ਗੱਲ ਕਹਿਣੀ ਆ ਕਿ ਉਸਤਾਦ ਜੀ ਜਿਹੜੀ ਚਾਬੀ ਹੈ ਨਾ ਅੰਦਰ ਰਹਿ ਗਈ, ਇਹ ਮੈਂ ਇਦਾਂ ਦਾ ਖੋਲ ਸਕਦਾ, ਤੇ ਤੂੰ ਅੱਗੇ ਮੈਨੂੰ ਕਹਿਣਾ ਯਾਰ ਫਲਕ ਨਹੀਂ ਖੁੱਲਣੀ, ਇੰਜ ਹੋਵੇ ਤੇ ਇੰਜ ਨਾ ਹੋ ਜਾਵੇ, ਇੱਕ ਮਿਸਾਲ ਇੰਜ ਹੋਵੇ ਤੇ ਇੰਜ, ਤੇ ਤੂੰ ਹੁਣ ਮੈਂ ਤੈਨੂੰ ਬਾਰ-ਬਾਰ ਮੈਂ ਤਾਂ ਨਾ ਕੀ ਤੇਰੀ ਮੈਂ ਜਾਨ ਅਜ਼ਾਬ ਚ ਪਾਉਣੀ, ਮੈਂ ਕੌਣ ਆ ਤੈਨੂੰ ਮੈਂ ਉਹ ਦੱਸਣਾ। ਚਲੋ ਜੀ, ਓਕੇ। ਹੁਣ ਤੂੰ ਕਹ ਯਾਰ ਕੀ ਕਰੀਏ ਜੇ ਚਾਬੀ ਅੰਦਰ ਹੈਗੀ। ਹਾਂ ਚਲੋ ਯਾਰ ਕੀ ਕਰਨਾ ਹੁਣ ਯਾਰ, ਚਾਬੀ ਅੰਦਰ ਰਹਿ ਗਈ ਤੇ ਫਲਕ, ਯਾਰ ਫਲਕ, ਅੱਛਾ ਯਾਰ ਫਲਕ, ਹੁਣ ਚਾਬੀ ਰਹਿ ਗਈ ਵਿੱਚ, ਹੁਣ ਕੀ ਕਰਨਾ ਯਾਰ? ਉਸਤਾਦ ਜੀ, ਇਹ ਜਿਹੜਾ ਪਿਛਲਾ ਸ਼ੀਸ਼ਾ ਨਹੀਂ, ਯਾਨੀ ਜਿਹੜਾ ਪਿਛਲਾ ਸ਼ੀਸ਼ਾ, ਉਹਦੇ ਨਾਲ ਇੱਕ ਛੋਟਾ ਸ਼ੀਸ਼ਾ ਇੰਜ ਲੱਗਾ ਹੁੰਦਾ, ਇਹ ਜਿੱਧਰ ਰਬੜ ਲੱਗੀ ਹੈ, ਆਹੋ। ਉਸਤਾਦ ਜੀ ਇਹ ਮੈਂ ਆਰਾਮ ਨਾਲ ਕੱਢ ਲੈਣਾ ਤੇ ਆਪਾਂ ਹੱਥ ਪਾ ਕੇ ਚਾਬੀ ਕੱਢ ਲੈਣੀ। ਉਹ ਜਿਹੜਾ ਤਕੋਨ ਟੈਪ ਹੁੰਦਾ, ਹਾਂ, ਪਿਛਲੇ ਸ਼ੀਸ਼ੇ ਤੋਂ ਵੀ ਪਿੱਛੇ ਤਕੋਨ ਟੈਪ ਇੱਕ, ਉਹ ਮੈਂ ਉਸਤਾਦ ਜੀ ਮੈਂ ਖੋਲ ਲੈਣਾ। ਉਹ ਸ਼ੀਸ਼ਾ? ਹਾਂ, ਉਹ ਮੈਂ ਰਪਟਾਂ ਲਾ ਕੇ ਨਾ ਮੈਂ ਖੋਲ ਲੈਣਾ। ਉਹ ਨਹੀਂ ਭਰਾਵਾ, ਉਹ ਇਦਾਂ ਖੁੱਲ ਜਾਣ ਤੇ ਹਰ ਬੰਦਾ ਹੀ ਸ਼ੀਸ਼ੇ ਖੋਲ ਕੇ ਤੇ ਜੋ ਮਰਜ਼ੀ ਕੱਢ ਲੈ।
ਉਸਤਾਦ ਜੀ ਮੈਂ ਕਈ ਵਾਰੀ ਖੋਲਿਆ ਓ ਯਾਰ ਜਾ ਫਲਕ ਨਹੀਂ ਖੋਲਣਾ ਯਾਰ, ਬਸ ਠੀਕ ਹੈ। ਠੀਕ ਹੈ ਚਲੋ ਉਸਤਾਦ ਜੀ ਉਹ ਹੋਣਾ ਉਦਾਂ ਹੀ ਆ ਜਿੱਦਾਂ ਤੁਸੀਂ ਕਹਿਣਾ। ਤੁਸੀਂ ਕਹਿਤਾ ਓਕੇ ਆ, ਇਹਨੀ ਗੱਲ ਹੈਗੀ। ਯਾਰ ਫਲਕ ਜਾ ਯਾਰ, ਤੇਰੀ ਮਿਹਰਬਾਨੀ, ਜਾ ਅੰਦਰ ਜਾ ਕੇ ਨਾ ਉੱਥੇ ਬਹਿ ਯਾਰ। ਉਸਤਾਦ ਜੀ ਮੈਂ ਚਲਾ ਜਾਣਾ ਵਾਂ, ਤੁਸੀਂ ਕਹਿਤਾ ਨਾ ਨਹੀਂ ਤੇ ਨਹੀਂ, ਠੀਕ ਆ। ਲੇਕਿਨ ਉਸਤਾਦ ਜੀ ਇਹ ਮੈਂ ਅੱਗੇ ਵੀ ਖੋਲਿਆ ਵਾ। ਯਾਰ ਫਲਕ ਇਹ ਸ਼ੀਸ਼ਾ ਨਹੀਂ ਖੁੱਲਦਾ ਹੁੰਦਾ, ਸਾਰੀ ਦੁਨੀਆ ਇਸ ਸ਼ੀਸ਼ੇ ਤੇ ਕੱਢ ਕੇ ਸ਼ਾਮਲ ਲੈ ਜਾਵੇ, ਤੈਨੂੰ ਨਹੀਂ ਪਤਾ ਲੱਗਣ ਦਾ। ਜਾ ਮੇਰਾ ਵੀਰ ਉੱਠਦਾ ਯਾਰ, ਜਾ 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 ਉਧਰ ਜਾ ਦੇ। ਚਲਾ ਗਿਆ ਉਸਤਾਦ ਜੀ, ਮੈਂ ਚਲਾ ਗਿਆ, ਤੁਸੀਂ ਸਮਝੋ ਮੈਂ ਚਲਾ ਗਿਆ। ਹਾਂ ਨਹੀਂ ਖੋਲਦੇ ਠੀਕ ਆ, ਹੋਰ ਕੁਝ ਕਰ ਲੈਂਦੇ ਆ। ਮੈਂ ਚਾਬੀ ਵਾਲਾ ਲੈ ਆਉਣਾ ਸਵੇਰੇ, ਗੱਲ ਇਹ ਨਹੀਂ ਮੈਂ ਕਰ ਰਿਹਾ। ਤੁਸੀਂ ਜਿੱਦਾਂ ਕਹਿਣਾ ਨਾ ਓਕੇ ਹੋ ਗਿਆ ਉਸਤਾਦ ਜੀ, ਤੁਹਾਡਾ ਆਰਡਰ ਹੋ ਗਿਆ, ਓਕੇ ਹੋ ਗਿਆ, ਗੱਲ ਮੁੱਕ ਗਈ। ਜਦੋਂ ਗੱਲ ਹੀ ਮੁੱਕ ਗਈ ਫਿਰ ਕਾਹਦੀ ਗੱਲ ਆ? ਗੱਲ ਇਹ ਮੈਂ ਤੇ ਕਿਹਾ ਨਾ ਵੀ ਸਾਡੇ ਨਾਲ ਦੇ ਕੋਈ ਗੱਡੀ ਹੁੰਦੀ ਸੀ, ਉਹਨਾਂ ਦੇ ਇਦਾਂ ਹੋਇਆ ਸੀ ਤੇ ਮੈਂ ਪਿੱਛੋਂ ਉਹਨੂੰ ਲਾ ਲਿਆ ਸੀ ਤੇ ਮੈਂ, ਤੁਸੀਂ ਕਹਿਤਾ ਨਹੀਂ ਤੇ ਓਕੇ ਨਾ ਸਹੀ, ਲੇਕਿਨ ਇਹ ਆ ਕਿ ਮੈਂ 3-4 ਵਾਰੀ ਲਾ ਲਿਆ, 3-4 ਵਾਰੀ ਲਾਇਆ, ਕਈ ਵਾਰੀ ਮੈਂ ਲਾ ਕੇ ਲਾ ਲਿਆ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਨਹੀਂ ਤੇ ਇਹਦਾ ਮਤਲਬ ਨਹੀਂ ਓਕੇ ਆ, ਛੱਡ ਦਿਓ ਬਸ। ਤੇ ਹਾਂ ਇਹ ਠੀਕ ਹੈ ਜੀ, ਓਕੇ ਗੱਲ, ਨਹੀਂ ਓਕੇ, ਸਾਨੂੰ ਲਾਉਣਾ ਹੀ ਨਹੀਂ ਹੈਗਾ। ਠੀਕ ਹੋ ਗਿਆ, ਠੀਕ ਹੋ ਗਿਆ ਗੱਡੀ ਵਾਲੇ ਨੂੰ ਬੁਲਾ ਲੈਂਦੇ ਉਸਤਾਦ ਜੀ, ਠੀਕ ਹੋ ਗਿਆ। ਉਹਨੇ ਵੀ ਰੁਪਈਆ 2-3 ਹਜ਼ਾਰ ਲੈ ਲੈਣਾ ਵਾ। ਯਾਰ ਲੈ ਲਵੇ ਯਾਰ, ਅਸੀਂ ਨਹੀਂ ਖੋਲਣਾ ਇਦਾਂ। ਉਸਤਾਦ ਜੀ ਨਹੀਂ ਖੋਲਣਾ ਫਲਕ, ਨਹੀਂ ਅਸੀਂ ਉਹਨੂੰ ਨਹੀਂ ਖੋਲ ਸਕਦੇ, ਪਿੱਛੋਂ ਅਸੀਂ ਨਹੀਂ ਖੋਲਣਾ ਯਾਰ। ਠੀਕ ਹੋ ਗਿਆ ਉਸਤਾਦ ਜੀ, ਮੈਂ ਖੋਲਿਆ ਕਈ ਵਾਰੀ, ਯਕੀਨ ਕਰੋ ਉਸਤਾਦ ਜੀ ਮੈਂ ਖੋਲਿਆ। ਇਹ 3 ਰਪਟਾਂ ਨੇ, ਇਹ ਇੰਜ ਲਾਉਣੀਆਂ ਨੇ, ਆਰਾਮ ਨਾਲ ਸ਼ੀਸ਼ਾ ਬਾਹਰ ਆ ਜਾਣਾ। ਚਲ ਜਾ ਖੋਲ ਲੈ, ਖੋਲ ਲੈ। ਨਹੀਂ ਹੁਣ ਤੂੰ ਕਹਿਣਾ ਯਾਰ ਗਾਲਾਂ ਕੱਢ ਕੇ ਕਹਿਣਾ ਯਾਰ ਜਾ ਖੋਲ ਲਾ, ਖੋਲ ਲਾ, ਤੂੰ ਖੋਲ ਲਾ। ਇਹ 2.5 ਘੰਟੇ ਬਾਅਦ ਮੈਂ ਕਿਹਾ ਖੋਲ ਲਾ, ਮੈਂ ਜਿੱਥੇ ਜਾ ਰਿਹਾ ਉੱਥੇ ਮਗਰ ਆ ਰਿਹਾ। ਉਸਤਾਦ ਜੀ ਮੈਂ ਅੰਦਰ ਵੜਿਆ, ਉੱਥੇ ਮਗਰ। ਉਸਤਾਦ ਜੀ ਮੈਂ ਕਿਹਾ ਹਾਂਜੀ, ਉਹ ਟਰਾਈ ਇੱਕ ਕਰਕੇ ਦੇਖ ਲੈਣਾ। ਐਂਡ ਅੱਕ ਕੇ ਨਾ 2 ਕੰਮ ਹੋਣੇ ਸੀ, ਜਾਂ ਮੈਂ ਆਪਣੇ ਸਿਰ 'ਚ ਕੁਛ ਮਾਰ ਲੈਣਾ ਸੀ, ਜਾਂ ਮੈਂ ਕਹਿਣਾ ਜਾਂ ਖੋਲ ਲਾ। ਉਹਨੇ ਮੈਂ ਕਿਹਾ ਯਾਰ ਇਹਨੂੰ ਮੈਂ ਇੰਨਾ ਕੁਛ ਕਿਹਾ, ਮੈਂ ਕਿਹਾ ਯਾਰ ਹਰ ਗੱਡੀ ਪਾਕਿਸਤਾਨ 'ਚ 70% ਗੱਡੀਆਂ ਬਾਹਰ ਖੜੀਆਂ ਨੇ, ਇਹ ਸ਼ੀਸ਼ਾ ਅਗਰ ਖੋਲ ਜਾਂਦਾ ਵੇ ਆਰਾਮ ਨਾਲ ਲੋਕੀ ਖੋਲ ਲੈਣ। ਤੇਰੇ ਨਾਲ ਵੱਡੇ ਫਨਕਾਰ ਪਏ ਨੇ, 1000 ਵੀ ਲਿਆ ਕੇ ਖੋਲ ਲੈਣ, ਖੋਲ ਕੇ ਆਰਾਮ ਨਾਲ ਗੱਡੀ ਖੋਲਣ ਲੈ ਜਾਣ। ਆਹੋ ਇਹ ਕਿੱਦਾਂ ਹੋ ਸਕਦਾ? ਜਿੱਡੀ ਜੀ ਤੂੰ ਦੱਸਦਾ ਇਹ ਸ਼ੀਸ਼ਾ ਨਿਕਲ ਜਾਵੇ। ਇਹ ਅੱਗੋਂ ਫਿਰ ਉਸਤਾਦ ਜੀ ਨਹੀਂ ਮੈਂ ਖੋਲਿਆ, ਮੈਂ 101 ਵਾਰੀ ਖੋਲਿਆ ਸ਼ੀਸ਼ਾ, ਖੁੱਲ ਜਾਂਦਾ। ਮੈਂ ਕਿਹਾ ਯਾਰ ਜਾ ਖੁਦਾ ਦਾ ਵਾਸਤਾ ਖੋਲ ਲਾ, ਜਾ ਖੋਲ ਲਾ। ਮੈਂ ਕਿਹਾ ਭਾਜੀ ਨੇ ਪੇਚਕਸ ਫੜਿਆ ਵਾ, ਮੈਂ ਤੁਹਾਨੂੰ ਉਹ ਵਹਾਉਣਾ ਜਿੱਥੋਂ ਇਹਨੇ ਖੋਲਿਆ। ਸੁਣ ਲਾ, ਹੁਣ ਗੱਡੀ ਦਾ ਜੈਨੂਇਨ ਰੰਗ ਹੁੰਦਾ, ਹਰ ਗੱਡੀ ਦੀ ਸ਼ੈ ਮਾਰਕੀਟ ਚੋਂ ਨਹੀਂ ਮਿਲਦੀ ਨਵੀਂ। ਕੁਛ ਚੀਜ਼ਾਂ ਇਸੇ ਗੱਡੀ ਦੀਆਂ, ਬਲਾਲਗੰਜ ਹੋ ਗਿਆ, ਮੋਟਰ ਮਾਰਕੀਟ ਹੋ ਗਈ, ਕਬਾੜ ਹੋ ਗਿਆ, ਕੁਛ ਚੀਜ਼ਾਂ ਉੱਥੋਂ ਮਿਲਦੀਆਂ ਨੇ ਜਿਹੜੀਆਂ ਜੈਨੂਇਨ ਹੀ ਮਿਲਦੀਆਂ ਨੇ। ਗੱਡੀ ਐਕਸੀਡੈਂਟਡ ਵਿਕੀ, ਗੱਡੀ ਚੋਰੀ ਹੋ ਕੇ ਵਿਕੀ, ਉਹਦੇ ਚੋਂ ਕੁਛ ਚੀਜ਼ਾਂ ਵਿਕੀਆਂ। ਉਹ ਉਹਨਾਂ ਚੀਜ਼ਾਂ ਦੇ ਵਿੱਚੋਂ ਚੀਜ਼ਾਂ ਸੀ ਜਿਹੜੀਆਂ 3 ਇੰਚ ਰਪਟਾਂ ਲੱਗੀਆਂ ਸੀ, ਉਹ ਬਾਜ਼ਾਰੋਂ ਨਹੀਂ ਮਿਲਦੀਆਂ, ਹੈ ਨਹੀਂ ਠੀਕ ਹੈ, ਕਿਉਂਕਿ ਉਹ ਬਹੁਤ ਸਲੋ ਆਈਟਮ ਆ। ਕਿਤੇ ਕਿਸੇ ਦਾ ਕੋਈ ਟੁੱਟਾ ਤੇ ਉਹਨੇ ਦੁਕਾਨਦਾਰ ਰੱਖਦਾ ਹੀ ਨਹੀਂ, ਉਹ ਟੁੱਟਦੀ ਨਹੀਂ, ਟੁੱਟਦੀ ਨਹੀਂ। ਕਰੈਕਟਰ ਨੇ ਨਾ, ਹੁਣ ਮੈਂ ਅੰਦਰ ਬੈਠਾ, ਕਰੈਕਟਰ ਨੇ ਇੰਜ ਪਾ ਕੇ ਨਾ ਪੇਚਕਸ ਰਬੜ ਨੂੰ ਇੰਜ ਕੀਤਾ ਵਾ। ਹੁਣ ਜਿੱਥੋਂ ਇੰਜ ਹੋ ਰਿਹਾ ਨਾ, ਉੱਥੋਂ ਥੱਲੇ ਗੱਡੀ ਦਾ ਰੰਗ ਭੁਰੀ ਜਾ ਰਿਹਾ। ਹਾਂ ਜ਼ਾਹਰ ਟੱਕਰ ਬਣਾਈ ਨਾ, ਟੱਕਰ ਬਣਾ ਕੇ ਇੰਜ ਚੋਂ ਕੀਤਾ। ਹੁਣ ਪੇਚਕਸ ਦਾ ਜ਼ੋਰ ਲੱਗਾ, ਥੱਲੇ ਰੰਗ ਫਰਕ ਹੋ ਗਿਆ, ਠੀਕ ਹੋ ਗਿਆ ਜੀ। ਉੱਪਰੋਂ ਰਬੜ ਨਿਕਲ ਨਹੀਂ ਰਹੀ, ਰਬੜ ਵਿੰਗੀ ਹੋਈ ਜਾ ਰਹੀ ਹੈ। ਇੰਜ ਕਰ ਰਿਹਾ, ਉਨੀ ਕਿ ਪੇਚਕਸ ਤੋਂ ਰਬੜ ਇੰਨੀ ਅੰਦਰੋਂ ਕਿਤੇ ਫਿਕਸ ਲੱਗੀ ਆ ਕਿ ਉਹ ਨਿਕਲ ਨਹੀਂ ਰਹੀ ਰਬੜ, ਸਮਝ ਆ ਰਹੀ? ਰਬੜ ਵੀ ਇੰਜ ਵਿੰਗ ਇੰਜ ਕਰਕੇ ਹੋ ਗਈ ਸਾਰੀ, ਠੀਕ ਹੈ ਜੀ। ਉਹ ਵੀ ਕਰ ਲਿਆ। ਉਧਰੋਂ ਪਿੱਛੇ ਇੱਕ ਛੋਟਾ ਜਿਹਾ ਕੱਪ ਕਾਲੇ ਰੰਗ ਦਾ ਸਪੋਰਟ ਲੱਗੀ ਹੁੰਦੀ, ਉਹਦੇ ਅੰਦਰ 2 ਲੌਕ ਹੁੰਦੇ, ਉਹਨੂੰ ਖਿੱਚਿਆ ਨਹੀਂ ਤਾਂ ਦੋਵੇਂ ਲੌਕ ਤੋੜ ਕੇ ਉਹਨੂੰ ਬਾਹਰ ਸਿੱਟ ਲਿਆ, ਠੀਕ ਹੋ ਗਿਆ। ਵਾਹ ਵਾਹ, ਜਿੱਥੇ ਟੀਕਾ ਨਹੀਂ ਲੱਗਦਾ ਬੱਚਿਆਂ ਦੇ, ਉੱਥੇ ਜਿੰਨਾ ਇਹਨੇ ਜ਼ੋਰ ਲਾ ਲਿਆ। ਮੋਢੇ ਡੋਲੇ ਜਿੰਨਾ ਜੀ ਮੋਢੇ ਡੋਲੇ ਸ਼ੀਸ਼ਾ ਨਹੀਂ ਖੁੱਲਾ। ਮੈਂ ਜਾ ਕੇ ਗੱਡੀ ਵੇਖੀ ਆ ਤੇ ਗੱਡੀ ਦੀਆਂ ਸਾਈਡਾਂ ਵੜਿਆ ਪਿਆ, ਯਾਰ ਠੀਕ ਹੈ ਜੀ। ਰੰਗ ਵੀ ਲੱਥਾ, ਰਪਟਾਂ ਦਾ ਵੀ ਬੇੜਾ ਕਰ ਹੋ ਗਿਆ ਤੇ ਸ਼ੀਸ਼ਾ ਹਿੱਲਿਆ ਨਹੀਂ, ਹਿੱਲਿਆ ਵੀ ਨਹੀਂ। ਰਪਟਾਂ ਨਹੀਂ ਨਿਕਲੀਆਂ ਤਿੰਨੇ ਬਾਹਰ, ਅੰਦਰੋਂ ਕੱਸੀਆਂ ਸੀ ਰਪਟਾਂ, ਬਾਹਰੋਂ ਵਿੰਗੀਆਂ ਕਰਦੇ ਰਹੇ, ਸਿਰਫ ਬਾਹਰ ਆਈ ਨਹੀਂ ਰਬੜ ਜੀ ਉਹ ਤੇ ਜਿੱਥੋਂ ਪਾ ਕੇ ਇੰਜ ਕਰਦੇ ਰਹੇ, ਉਹਦੇ ਥੱਲੇ ਗੱਡੀ ਦਾ ਰੰਗ ਵੀ ਕਰਤਾ। ਜ਼ਬਰਦਸਤ। ਹਾਂ ਮੈਂ ਕਿਹਾ ਹਾਂਜੀ ਨਹੀਂ ਉਸਤਾਦ ਜੀ, ਤੇ ਮੈਂ ਨਹੀਂ ਐਂਡ ਤੇ ਮੈਂ ਕਿਹਾ ਜਿਹੜਾ ਤੂੰ ਖੋਲਦਾ ਹੁੰਨਾ ਸਾਂ ਉਹ ਕਿਹੜੀ ਸੀ ਗੱਡੀ? ਸੈਂਟਰ ਉਹ ਸੈਂਟਰੋ ਸੀ। ਜੀ ਨਹੀਂ ਉਹ ਠੀਕ ਹੈ ਜੀ। ਉਹ ਸਾਰਾ ਕੁਲ ਨਿਕਲੇ ਫਿਰ ਨਹੀਂ ਨਹੀਂ ਨਿਕਲੇ ਯਾਰ, ਨਿਕਲ ਸਕਦਾ, ਤੂੰ ਪਾਗਲ ਆ ਨਹੀਂ ਸਟਾਰ ਹੁੰਦਾ ਨਾ, ਇਹਨੇ ਕੋਈ ਅਰਬਾਸ ਇਸਤੇਮਾਲ ਕੇ ਥੋੜਾ ਬਹੁਤਾ ਹਿਲਾ ਲਿਆ ਹੋਵੇ। ਭਾਜੀ। ਸ਼ੀਸ਼ੇ ਨੂੰ ਪਤਾ ਹੀ ਨਹੀਂ ਵੀ ਮੈਨੂੰ ਕੋ ਖੋਲਣ ਦਿਆ ਵਾ,
ਲਓ ਇਹਨਾਂ ਨੂੰ ਪਤਾ ਸੀ ਰਪਟਾਂ ਹੀ ਵਿੰਗੀਆਂ ਰਪਟਾਂ ਵਿੰਗੀਆਂ ਹੋ ਗਿਆ, ਅੱਜ ਵੀ ਵਿੰਗੀਆਂ ਨੇ, ਤੁਸੀਂ ਨਾ ਮਤਲਬ ਰੰਗ ਵੀ ਲੱਥਾ ਅੱਜ ਵੀ। ਠੀਕ ਆ ਜੀ, ਪੂਰਾ ਇਹਨਾਂ ਨੇ ਜ਼ੋਰ ਲਾ ਕੇ ਨਾ ਮੈਂ ਗਿਆ, ਮੈਂ ਕਿਹਾ ਉਹ ਵੀ ਕੱਢ ਲਿਆ ਇੱਕ ਬੂਹੇ ਦੇ ਨਾਲ ਇੰਜ ਨਹੀਂ ਥੱਲੇ ਰਬੜ ਹੁੰਦੀ ਜਦੋਂ ਸ਼ੀਸ਼ਾ ਵਿੱਚ ਜਾਂਦਾ, ਉਹ ਵੀ ਰਬੜ ਕੱਢ ਲਈ ਹੈ, ਕੀ ਗੱਲ ਹੈ? ਲਾਕ ਵਾਲੀ ਰਬੜ ਵੀ ਪੂਰੀ ਕੱਢ ਲਈ ਹੈ। ਠੀਕ ਹੈ ਜੀ, ਅੱਛਾ ਜੀ, ਮੈਂ ਕਿਹਾ ਇਹਨੂੰ ਲਾ ਦਿਓ। ਹੁਣ ਮੈਨੂੰ ਇਹ ਪਤਾ ਸੀ ਕਿ ਯਾਰ ਸ਼ੀਸ਼ੇ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੀਸ਼ਾ ਤੋੜ ਲਾਂਗੇ। ਮੈਂ ਇੱਕ ਮੋਟਾ ਜਿਹਾ ਤੌਲੀਆ ਲੈ ਕੇ ਸ਼ੀਸ਼ੇ ਦੇ ਉੱਪਰ ਰੱਖਿਆ, ਪੱਥਰ ਫੜਿਆ, ਫਰੀਦ ਖਾਨ ਮੈਂ 3 ਵਾਰੀ ਪੱਥਰ ਮਾਰਿਆ, ਚੰਗਾ ਭਲਾ ਨਹੀਂ ਟੁੱਟਿਆ। ਧੜੇਪਾ, ਸ਼ੀਸ਼ੇ ਨੂੰ ਪਤਾ ਹੀ ਨਹੀਂ, ਤੋੜ ਤੋੜ। ਤੀਜੀ ਚੌਥੀ ਵਾਰੀ ਮੈਂ ਮਾਰਿਆ, ਐਡਾ ਪੱਥਰ ਇੰਜ ਪੂਰਾ, ਤੇ ਫਿਰ ਸ਼ੀਸ਼ੇ 'ਚ ਤਰੇੜ ਆ ਕੇ ਦਾਣੇਦਾਰ ਜਿਹਾ ਹੋ ਗਿਆ, ਇਹਦੇ ਵਿੱਚ ਮੁੱਗ ਜਿਹਾ ਪੈ ਗਿਆ, ਉਹਦੇ 'ਚ ਹੁੰਦੀ ਗੈਸ ਸ਼ੀਸ਼ੇ 'ਚ। ਉਹ ਮੈਂ ਇੰਜ ਕਰਕੇ ਨਾ ਹੱਥ ਪਾ ਕੇ ਇੰਜ ਕਰਕੇ ਨੂੰ ਖੋਲ ਲਿਆ, ਠੀਕ ਹੋ ਗਿਆ ਜੀ। ਅੱਛਾ, ਹੁਣ ਉਹ ਕੱਲਾ ਸ਼ੀਸ਼ਾ ਵਿੱਚੋਂ ਟੁੱਟ ਗਿਆ, ਸਾਈਡਾਂ ਤੋਂ ਜੁੜਿਆ, ਦਰਮਿਆਨ 'ਚੋਂ ਮੋਰਾ ਜਿਹਾ ਹੋ ਗਿਆ, ਯਾਨੀ ਜਿੱਥੋਂ ਸ਼ੀਸ਼ਾ ਫਸਿਆ ਨਾ ਉੱਥੋਂ ਨਹੀਂ ਨਿਕਲਿਆ, ਉੱਥੋਂ ਦਾਣੇਦਾਰ ਜਿਹਾ ਟੁੱਟ ਗਿਆ, ਸੈਂਟਰ 'ਚੋਂ ਟੁੱਟ ਗਿਆ। ਹੁਣ ਕੀ ਹੋਣਾ ਸੀ, ਅੰਦਰੋਂ ਪੇਜ ਖੁੱਲਣੇ ਸੀ, ਉਹ ਸਾਰਾ ਸ਼ੀਸ਼ਾ ਕੱਢਣਾ ਸੀ, ਨਵਾਂ ਸ਼ੀਸ਼ਾ ਪਾ ਕੇ ਰਪਟ ਲਾਂਗੇ। ਲਓ ਜੀ ਭਾਜੀ, ਗੱਡੀ ਲੈ ਕੇ ਅਗਲੇ ਦਿਨ ਤੇ ਉੱਥੇ ਚਲੇ ਗਏ ਆ ਦੁਕਾਨ ਤੇ, ਉਸ ਸਹੀ ਹੁੰਦੀ ਆ, ਉਹਨੇ ਜਾਣੇ ਹੀ ਕਿਹਾ ਜੀ ਸ਼ੀਸ਼ਾ ਪੈ ਜਾਏਗਾ, ਇਹ ਜਿਹੜੀ ਫੱਟੀ ਤੁਸੀਂ ਤੋੜੀ ਜਿਹੜੀ ਚਿੱਪਰ ਜੀ ਪਲਾਸਟਿਕ ਦੀ ਨੁੱਕਰ, ਤੇ ਇਹ ਰਪਟਾਂ ਇਹ ਸਿਰਫ ਬਲਾਲਗੰਜ ਮਿਲ, ਠੀਕ ਹੈ ਜੀ, ਮੁਕੱਦਰਾਣਾ। ਲੇਕਿਨ ਲੱਗੀਆਂ ਨੇ ਵਿੰਗੀਆਂ ਚਿੱਬੀਆਂ, ਰੰਗ ਵੀ, ਤਸਵੀਰ ਵੀ ਮੈਂ ਦਿਖਾਉਣਾ ਲਾਉਣਾ ਵੀਡੀਓ ਠਹਿਰ, ਉਹ ਵੀ ਓਕੇ ਹੋ ਗਿਆ ਜੀ। ਅੱਛਾ ਜੀ, ਵੈਸੇ ਉਸਤਾਦ ਜੀ ਭਲਾਈ ਦਾ ਦੌਰ ਸ਼ੀਸ਼ਾ ਉਹਨੇ ਲਾਤਾ, ਠੀਕ ਹੈ ਜੀ, ਲੇਕਿਨ ਉਹ ਜਿਹੜਾ ਨੁਕਸਾਨ ਹੋਇਆ ਨਾ ਸਾਈਡਾਂ ਵਾਲਾ, ਉਹ ਗੱਡੀ ਦਾ ਉਹਨੇ ਕੋਈ 25-30-40 ਹਜ਼ਾਰ ਰੁਪਏ ਰੇਟ ਘਟਾਤਾ ਰੰਗ ਦਾ ਉਹ ਮਾਰੀ ਨਹੀਂ। ਹਾਂਜੀ, ਉਹ ਤੋਰ ਨਹੀਂ, ਜਦੋਂ ਅਗਲੇ ਗੱਡੀ ਚੈੱਕ ਕਰਦੇ ਆਂ ਉਹਨੇ ਕਹਿਣਾ ਜੀ ਆਹ ਕੀ ਹੋਇਆ ਭਾਜੀ, ਇਹ ਜਾਂ ਤਾਂ ਚੋਰੀ ਹੋਈ, ਉਹਨਾਂ ਨੇ ਕਹਿਣਾ ਜਾਂ ਤਾਂ ਚੋਰੀ ਹੋਈ ਇੱਧਰੋਂ ਦੀ, ਇਹ ਸ਼ੀਸ਼ਾ। ਅੱਛਾ, ਫਿਰ ਸ਼ੀਸ਼ਾ ਉਹਨਾਂ ਨੇ ਕਹਿਣਾ ਜੀ ਇਹ ਦੁਬਾਰਾ ਪਿਆ ਵਾ, ਤਾਂ ਐਡਾ ਮਜ਼ਬੂਤ ਹੁੰਦਾ ਹੀ ਨਹੀਂ ਜਿਹੜਾ ਜੈਨੂਇਨ ਲੱਗ ਕੇ ਆਉਂਦਾ। ਹਾਂ, ਸਮਝ ਆ ਰਹੀ ਨਾ, ਇਹ ਵੀ ਗੱਲ ਆ। ਉਹ ਤਾਂ ਤੁਸੀਂ ਤੋੜਿਆ ਸੀ, ਉਹਨੂੰ ਤੁਸੀਂ ਇੱਟ ਅੱਛਾ, ਮਾਰੀ। ਤੁਸੀਂ ਇੱਕ ਵੈਸੇ ਸਵਾਲ, ਯਾਰ ਗੱਲ ਸੁਣੋ, ਜੇ ਫਰਜ਼ ਕਰੋ ਤੁਸੀਂ ਉਹ ਸ਼ੀਸ਼ਾ, ਇਹ ਵੀ ਮਤਲਬ ਜੋ ਕੁਝ ਕਹਿਣ ਦੇ, ਤੁਸੀਂ ਕੀ ਗੱਲ ਕਰਦੇ ਉਹਦਾ? ਨਹੀਂ, ਮੈਂ ਸ਼ੀਸ਼ਾ ਤੋੜ ਲੈਣਾ ਸੀ, ਹਾਂ, ਸ਼ੀਸ਼ਾ ਤੋੜ ਲੈਣਾ ਸੀ, ਲੇਕਿਨ ਜਦੋਂ ਸ਼ੀਸ਼ਾ ਪੈਣਾ ਸੀ ਨਾ, ਇਹ ਨਹੀਂ ਸੀ ਪਤਾ ਲੱਗਣਾ ਕਿ ਇੱਥੋਂ ਸ਼ੀਸ਼ਾ ਖੁੱਲਾ ਵਾ। ਉਹ ਰਬੜ ਦੀ ਵਜ੍ਹਾ ਤੋਂ ਪਤਾ ਹੁਣ ਰਬੜ, ਉਹ ਲੌਕ ਟੁੱਟਾ, ਉਹਦੀ ਖਰਾਬ। ਓਏ ਨਹੀਂ ਯਾਰ, ਤੈਨੂੰ ਗੱਲ ਨਹੀਂ ਸਮਝ ਆ ਰਹੀ, ਜਿਹੜੀ ਸ਼ੀਸ਼ੇ ਦੀ ਫਿਟਿੰਗ ਆ, ਹਾਂ, ਉਹਨੇ ਐਗਜ਼ਿਟ ਉਦਾਂ ਹੀ ਲੱਗ ਜਾਣਾ ਸੀ, ਜਿੰਨਾ ਇਹਨਾਂ ਨੂੰ ਗੁੱਸਾ ਸੀ, ਭਾਵੇਂ ਉਦੋਂ ਟੱਕਰ ਮਾਰ ਕੇ ਫਰੰਟ ਵਾਲੀ ਸਕਰੀਨ ਤੋਂ ਐਗਜ਼ੈਕਟਲੀ ਉਹਨੇ ਉਦਾਂ ਹੀ ਲੱਗ ਜਾਣਾ ਸੀ। ਮਤਲਬ ਕਿ ਸ਼ੀਸ਼ਾ ਪਿਆ ਵੀ ਹੁੰਦਾ ਨਾ, ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਣਾ ਕਿ ਇੱਥੇ ਕੋਈ ਕੰਮ ਪਿਆ ਵਾ। ਠੀਕ ਹੈ, ਹੁਣ ਸਾਫ਼ ਪਤਾ ਲੱਗ ਰਿਹਾ ਕਿ ਇੱਥੋਂ ਕਿਸੇ ਨੇ ਨਾ ਇਹ ਪੋਰਸ਼ਨ ਨੂੰ ਕੱਢਿਆ, ਖੋਲਿਆ ਵਾ। ਸਮਝ ਆ ਰਹੀ? ਤੇ ਜੇ ਉਹਨੂੰ ਐਕਸਪੀਰੀਅੰਸ ਮਿਲ ਗਿਆ ਉਹਦਾ ਤੇ ਨਾਂ ਮਾੜੀ ਦੱਸ ਗੱਲ, ਦਿਆ ਕਿਹਨੂੰ? ਉਹਨੂੰ ਹੁਣ ਐਕਸਪੀਰੀਅੰਸ ਹੋ ਗਿਆ, ਉਹਨੂੰ ਨਹੀਂ ਮਿਲਿਆ। ਇਹ ਕਿਹੜੀ ਗੱਲ ਹੋਈ ਯਾਰ, ਭਲੇ ਦਾ ਦੌਰ। ਹੁਣ ਜਿਹੜਾ ਹਲਾਲ ਦਾ ਹੋਏਗਾ ਨਾ, ਉਹ ਤੇ ਮੇਰਾ ਸਾਥ ਦੇਗਾ, ਠੀਕ ਆ। ਮੈਂ ਵੀਰੇ ਤੇਰੇ ਨਾਲ ਆ, ਤੂੰ ਬਿਲਕੁਲ ਸਹੀ ਕਿਹਾ ਸੀ। ਤੇਰੀ ਤੇ ਗੱਲ ਹੀ ਸ਼ੁਰੂ ਤੋਂ ਸੱਚੀ ਲੱਗਦੀ ਸੀ, ਗੱਲ ਪਤਾ ਕੀ ਗੱਲ ਕਹਿ ਨਹੀਂ ਸਕਦਾ। ਇੱਟ ਨਾਲ ਜੀ ਟੁੱਟਣਾ ਟਰਾਈ ਕਰਨ ਚ ਕੀ ਹੈ, ਤੁਸੀਂ ਮੈਨੂੰ 5 ਮਿੰਟ ਹੋਰ ਦਿੰਦੇ ਤੇ ਤੁਸੀਂ ਵੇਖਦੇ ਭਲਾ ਖੁੱਲਦਾ ਨਾ ਸ਼ੀਸ਼ਾ, ਮੈਂ ਚਾਰੇ ਹੀ ਖੋਲ ਕੇ ਤੁਹਾਡੇ ਹੱਥ ਫੜਾ ਦੇਣੇ, ਜਿੱਧਰੋਂ ਦੀ ਮਰਜ਼ੀ ਚਾਬੀ। ਮੇਰੀ ਗੱਲ ਸੁਣ, ਹਲਕੇ ਜਿਹੇ ਹਰਾਮ ਦੇ ਹੋਲੀ ਜੋ ਤੂੰ ਬਕਵਾਸ ਕਰਨ ਡਿਆ, ਇਦਾਂ ਨਹੀਂ ਹੁੰਦਾ ਯਾਰ। ਮੈਂ ਖੋਲੇ ਆ ਸ਼ੀਸ਼ੇ ਭਾਈ, ਮੈਨੂੰ ਜਾਚ ਆ। ਗੱਡੀ ਆ, ਉਹਨਾਂ ਨੇ ਐਵੇਂ ਪਾਗਲ ਆ। ਪਾਗਲ ਆ, 40-50 ਲੱਖ ਰੁਪਏ ਦੀ ਗੱਡੀ ਆ, ਜਾਂ ਹੋਂਡਾ ਸਿਵਿਕ ਆ, ਕਰੋੜ ਰੁਪਏ ਦੀ ਗੱਡੀ ਆ, ਤੇਰੇ ਵਰਗਾ ਇਹ ਜਿਹਾ ਬੰਦਾ, ਆਹੋ ਇਹ ਗੱਡੀ ਵੀ ਹੈ, ਹਾਂ ਇਹ ਜਿਹਾ ਬੰਦਾ ਪਿੱਛੋਂ ਇੰਜ ਕਰਕੇ ਉਹਦਾ ਸ਼ੀਸ਼ਾ ਖੋਲ ਲਵੇ ਨੂੰ ਤੇ ਵਿੱਚ ਵੜ ਜਾਵੇ ਉਹਦੇ, ਉਹ ਜਾਣ ਕੇ ਉਸਤਾਦ ਜੀ ਲੈ ਗਈ ਹੋਂਡਾ ਸਿਵਿਕ ਰਹੀ। ਫਿਰ ਤੇ ਤੁਸੀਂ ਆਪਣੇ ਪਹਿਲੇ ਸ਼ਾਗਿਰਦ ਵੇਖੋ, ਉਸ ਹਿਸਾਬ ਦੀ ਗੱਡੀ ਰੱਖੋ। ਤੁਹਾਨੂੰ ਕਿਹਨੇ ਕਿਹਾ ਹੋਂਡਾ ਸਿਵਿਕ ਲਓ? ਕਿਹੜੀ ਰੱਖਣ, ਇਸ ਤੁਸੀਂ ਹਿਸਾਬ ਨਾਲ ਫੋਰਚੂਨਰ ਰੱਖੋ, ਉਹਦਾ ਸ਼ੀਸ਼ਾ ਤੋੜੀਏ ਤਾਂ ਹੋਰ ਦੁੱਖ ਹੋਵੇ, ਅਸੀਂ ਵੀ ਖੁਸ਼ ਹੋਈਏ। ਮੂੰਹ ਸ਼ਾਗਿਰਦਾਂ ਦੇ ਹਿਸਾਬ ਨਾਲ ਸਾਈਕਲ ਨਹੀਂ ਬਣਦਾ ਉਹਨਾਂ ਦਾ। ਤੁਸੀਂ ਭਾਜੀ ਗੱਲ ਉਹਦੀ ਵੀ ਸੁਣੋ ਨਾ, ਬੱਚਾ ਕੀ ਕਹਿਣਾ ਚਾਹ ਰਿਹਾ, 1 ਮਿੰਟ ਉਹਨੂੰ ਦਿਓ। ਚਲੋ ਜੀ, ਫਲਕਸ਼ਰ ਸਾਹਿਬ ਆਪਣੀ ਸਫਾਈ 'ਚ ਬਕਵਾਸ ਕਰੋ। ਭਾਈ ਜਾਨ, ਮੈਨੂੰ ਪੇਚਕਸ ਮਿਲਿਆ ਐਡਾ ਪੇਚਕਸ ਹੁੰਦਾ, ਪਹਿਲਾ ਪੁਆਇੰਟ ਐਡਾ ਪੇਚਕਸ। ਉਹ ਫੱਟੀ ਯਾਦ ਆ, ਉਹ ਮੇਰੀ ਨਹੀਂ ਯਾਦ, ਮੇਰਾ 3 ਦਿਨ ਅੰਗੂਠਾ ਨਿਕਲਿਆ ਰਿਹਾ, ਉਸਤਾਦ ਜੀ ਜ਼ੋਰ ਲਾਉਣ ਲੱਗਿਆ, ਉਹਦੇ ਕਲਿੱਪ ਤੇ ਛੋਟੇ ਤੂੰ ਆਪ ਨਹੀਂ ਸੀ ਹਟਣ ਡਿਆ। ਅੱਛਾ, ਅਗਲੀ ਗੱਲ ਨਾਲੇ ਤੁਸੀਂ ਕਹਿੰਦੇ ਸੀ ਮੈਂ ਆਰਾਮ ਨਾਲ ਪਹਿਲੇ ਕੱਢੇ ਸੈਂਟਰ ਉਹਦੇ। ਆਹੋ, ਉਹ ਭਾਈ ਉਦੋਂ ਗਰਮੀਆਂ ਸੀ, ਟੂਬ ਜਿਹੜੀ ਹੁੰਦਾ ਨਾ ਚੈਨਲ ਹੁੰਦਾ, ਉਹ ਪਿਘਲਿਆ ਹੁੰਦਾ। ਇਹ ਸਰਦੀਆਂ ਬਾਰਿਸ਼ ਦੇ ਵਿੱਚ, ਕਿਉਂ ਚਲਦੀ ਬਾਰਿਸ਼ ਦੇ ਵਿੱਚ ਠੀਕ ਹੋ ਗਿਆ ਭਾਈ ਮੁਝੇ ਮਾਰੋ। ਨਹੀਂ ਹੁਣ ਦੱਸੋ, ਸਹੀ ਕਹਿ ਰਹੇ ਸਹੀ ਕਹਿ ਰਿਹਾ। ਉਦੋਂ ਗਰਮੀਆਂ ਸੀ, ਉਹ ਪਿਘਲਿਆ ਹੁੰਦਾ ਵਾ, ਉਹ ਨਰਮ ਹੋਇਆ ਹੁੰਦਾ, ਮਤਲਬ ਨਰਮ ਹੋਇਆ ਹੁੰਦਾ, ਪਿਘਲ ਗਿਆ ਹੁੰਦਾ ਵਾ। ਅੱਗੋਂ ਇਹਦੀ ਇੱਕ ਹੋਰ ਐਟਮ ਆ, ਇਹਦੀ ਇਹ ਬਿਮਾਰੀ ਹੈ ਇਹਨੂੰ, ਕਿ ਜਿਹੜੀ ਇਹਦੇ ਜ਼ਿਹਨ 'ਚ ਗੱਲ ਆ ਗਈ ਨਾ, ਅਸੀਂ ਫੈਸਲਾਬਾਦ ਤੋਂ ਇਸਲਾਮਾਬਾਦ ਜਾ ਰਹੇ, ਇਹਨੂੰ ਮੈਂ ਕਿਹਾ ਸਕ੍ਰਿਪਟ ਲਿਖਣਾ। ਇਹ ਹੁਣ ਸਕ੍ਰਿਪਟ ਲਿਖ ਕੇ ਲਿਆ ਰਾਤ ਨੂੰ, ਤੇ ਅਸੀਂ 3.5 ਘੰਟੇ ਦਾ ਸਫ਼ਰ ਆ, ਤੇ ਅਸੀਂ 10 12 15 20 ਸਕ੍ਰਿਪਟ ਲਿਖਣੇ ਆ। ਇਹਨੇ ਪਹਿਲਾਂ ਹੀ ਸੋਚਿਆ, ਤੇ ਗੱਡੀਆਂ 'ਚ ਮੋਟਰਵੇ ਤੇ ਤੁਰੀ ਆ, ਇਹਨੇ ਸਕ੍ਰਿਪਟ ਸੁਣਾਉਣ ਦੀ ਇਹਨੂੰ ਇੰਨੀ ਕਿ ਬੇਟੈਮੀ ਜੀ ਬਿਮਾਰੀ ਆ ਕਿ ਤੁਸੀਂ ਹੁਣ ਦੋਵੇਂ ਆਪਸ 'ਚ ਨਾ, ਮੈਂ ਫਲਕਸ਼ਰ ਆ, ਤੁਸੀਂ ਦੋਵੇਂ ਆਪਸ 'ਚ ਕੋਈ ਫੌਤਗੀ ਦੀ ਗੱਲ ਕਰੋ।
ਅੱਛਾ ਫੌਤਗੀ ਦੀ ਕੋਈ ਤੁਸੀਂ ਗੱਲ ਕਰ ਰਹੇ ਤੇ ਮੈਂ ਕੋਲ ਬੈਠਾ। ਯਾਰ ਬੜਾ ਬੀਬਾ ਬੰਦਾ ਸੀ ਯਾਰ। ਦੋ ਬੱਚੇ ਵਿਚਾਰੇ ਤੇ ਯਾਰ ਬਸ ਸਮਝ ਨਹੀਂ ਆਈ। ਇਹ ਤੇ ਮਤਲਬ ਮੁਕੱਦਰਾਂ ਦੀ ਗੱਲ, ਲੇਕਿਨ ਬੜਾ ਦੁੱਖ ਹੋਇਆ ਯਾਰ। ਉਹ ਨਵੀਦ ਦੀ ਗੱਲ ਕਰ ਰਹੇ ਹੋ ਜੀ? ਨਵੀਦ ਦੀ? ਹਾਂ, ਉਹ ਇਸ ਤਰ੍ਹਾਂ ਹੀ ਸੀਗਾ। ਤੇ ਉਸਤਾਦ ਜੀ ਇਹ ਬੰਦਾ ਨਿਕਲਿਆ ਗਲੀ ਦੇ ਵਿੱਚੋਂ, ਅੱਗੋਂ ਇੰਜ ਕਰਕੇ ਔਰਤ ਆਈ ਸਾਹਮਣੇ, ਉਹ ਕੈਮਰਾ ਦੇਖਿਆ ਉਹਨੇ ਕਿ ਦੋਵੇਂ ਆਏ ਨੇ। ਉਹਨੇ ਔਰਤ ਨੂੰ ਕਿਹਾ ਵੀ, ਔਰਤ ਨੇ ਉਹਨੂੰ ਕਿਹਾ ਕਿ ਭਾਈ ਇੱਥੇ ਫਲਾਂ ਦਾ ਘਰ ਕਿੱਥੇ? ਉਹਨੇ ਦੇਖਿਆ ਔਰਤ ਖੂਬਸੂਰਤ ਆ ਤੇ ਇਹ ਉੱਤੋਂ ਸ਼ਾਟ ਲੈ ਰਿਹਾ ਸੀ। ਤੇ ਫੌਤਗੀ ਕਿਹੜੀ? ਉਹ ਨਵੀਦ ਵਾਲੀ। ਉਹ ਤਾਂ ਬੜਾ ਦੁੱਖ ਹੋਇਆ ਉਸਤਾਦ ਜੀ। ਲੇਕਿਨ ਉਧਰੋਂ ਇੱਕ ਮਿੰਟ ਯਾਰ, ਉਹਦਾ ਤੈਨੂੰ ਫੋਨ ਪਹਿਲੋਂ ਆਇਆ ਸੀ ਜਾਂ ਬਾਅਦ ਚ? ਉਹਦੇ ਮੁੰਡੇ ਨੇ ਫੋਨ ਕੀਤਾ ਕਿ ਬਾਈ ਦੇ ਤਬੀਅਤ ਉਸਤਾਦ ਜੀ ਉਹ ਬਿਮਾਰ ਸੀ ਨਾ, ਹਸਪਤਾਲ ਉਹ ਬਿਮਾਰ ਸੀ ਵਿਚਾਰਾ, ਓਕੇ ਬਿਮਾਰ ਸੀ ਥੋੜ੍ਹਾ ਜਿਹਾ। ਬਿਮਾਰ ਸੀ ਨਾ, ਓਕੇ ਹੋ ਗਿਆ ਉਸਤਾਦ ਜੀ। ਉਧਰੋਂ ਐਂਟਰੀ ਕੁੜੀ ਦੇ ਪਿਓ ਦੀ ਆ ਪਈ ਮਗਰੋਂ, ਮਗਰ ਕੁੜੀ ਦਾ ਪਿਓ ਆਇਆ। ਉਹਨੇ ਦੇਖਿਆ ਕਿੰਨਾ ਗੱਲਾਂ ਕਰਨ ਦਈ ਹੈ। ਯਾਰ ਇਹ ਜਗ੍ਹਾ ਨਹੀਂ ਸਕ੍ਰਿਪਟ ਸੁਣਾਉਣ ਦੀ ਘਰ। ਨਹੀਂ ਮੈਂ ਵੈਸੇ ਹੀ ਤੁਹਾਨੂੰ ਦੱਸ ਰਿਹਾ ਨਾ ਹਲਕੀ ਆਵਾਜ਼ 'ਚ ਜ਼ਰਾ, ਉਹ ਮੈਂ ਦੱਸ ਰਿਹਾ। ਉਹਨੇ ਕਿਹਾ ਉਹਨੇ ਕਿ ਨਾ ਉਹਦੇ ਸ਼ੂਗਰ ਦਾ ਮਸਲਾ ਜਿਹੜਾ, ਉਹ ਸ਼ੂਗਰ ਹਾਈ ਹੋ ਗਈ ਕਹਿੰਦੇ। ਹਾਂਜੀ ਅਟੈਕ ਹੋਇਆ ਉਹਨੂੰ ਹਲਕਾ ਜਿਹਾ ਕਹਿੰਦੇ, ਅਟੈਕ ਹੋਇਆ। ਅਟੈਕ ਹੋਇਆ ਉਹਨੂੰ। ਉਹ ਕਿਤੇ ਲੈ ਕੇ ਵੀ ਗਏ ਨੇ ਹਸਪਤਾਲ। ਤੇ ਉਹਨੇ ਕੁੜੀ ਨੇ ਕਿਹਾ ਵੀ ਇਹ ਮੇਰੇ ਨਾ ਮਤਲਬ ਮੈਂ ਇੱਥੋਂ ਡਰੈਸ ਪੁੱਛ ਰਹੀ। ਉਹਨੇ ਉਸਤਾਦ ਜੀ ਉਹਨੂੰ ਕਿਹਾ ਵੀ ਤੂੰ ਇਹਨੂੰ ਕਿਉਂ ਡਰੈਸ ਪੁੱਛ ਰਹੀ? ਉਹਨੇ ਠਾ ਚਪੇੜ ਮਾਰੀ। ਚਪੇੜ ਹੁਣ ਲੈਣੀ ਹੈ ਇੱਥੋਂ ਕੈਮਰੇ ਤੋਂ, ਇੱਥੋਂ ਚਪੇੜ, ਕਿਉਂਕਿ ਸਾਹਮਣੇ ਤੁਸੀਂ ਲੋਕ ਨਾ ਉਹ ਬਣਨੀ ਹੀ ਨਹੀਂ। ਇੱਕ ਮਿੰਟ, ਉਧਰ ਗੱਲ ਜਿਹੜੀ ਫੌਤਗੀ ਵਾਲੀ ਛੱਡਦੀ ਸੀ, ਨਵੀਦ ਦੀ ਦੀ ਗੱਲ ਕਰ। ਉਹ ਉਸਤਾਦ ਜੀ ਬੜਾ ਦੁੱਖ ਹੋਇਆ। ਸਹੀ ਗੱਲ ਆ ਤੁਹਾਡੀ। ਸਕ੍ਰਿਪਟ ਬਾਅਦ ਚ ਨਾ ਇਹ ਟਾਈਮ ਨਾਲ, ਜਦੋਂ ਟਾਈਮ ਹੁੰਦਾ ਵਾ, ਜਦੋਂ ਬੈਠੇ ਰਿਲੈਕਸ ਬਹਿ ਕੇ ਉਦੋਂ ਸਕ੍ਰਿਪਟ ਦੀਆਂ ਗੱਲਾਂ ਕਰਾਂਗੇ, ਕੰਮ ਦੀ ਬਾਅਦ ਹੁਣ ਵੇਖ ਨਾ। ਅੱਛਾ, ਮੈਂ ਤੈਨੂੰ ਇਹ ਦੱਸਣ ਡਿਆ ਸੀ ਕਿ ਜੇ ਥੋੜੇ ਬਹੁਤੇ ਉਹਦੇ ਭਰਾ ਥੋੜਾ ਸਾਥ ਦਿੰਦੇ ਨਾ, ਉਹਦੀ ਬਚ ਜਾਣੀ ਸੀ ਵਿਚਾਰੇ ਦੀ। ਡਾਕਟਰਾਂ ਨੇ ਤਾਂ ਬੜੀ ਦੇਰ ਦਾ ਜਵਾਬ ਦਿੱਤਾ ਸੀ ਉਹਨੇ ਸਾਹਮਣੇ। ਉਹ ਮੈਂ ਵੀ ਪਤਾ ਲੈਣ ਗਿਆ ਸਾਂ ਨਵੀਦ ਸਾਹਿਬ ਦਾ। ਡਾਕਟਰ ਨੇ ਕਿਹਾ ਜੀ ਅਸੀਂ ਸਾਲ ਹੋ ਗਿਆ ਜਵਾਬ ਦਿੱਤਾ। ਠੀਕ ਹੈ ਜੀ। ਉਹ ਡਾਕਟਰ ਨੇ ਜਵਾਬ ਦਿੱਤਾ, ਉਹ ਘਰ ਲੈ ਕੇ ਵਿਚਾਰਾ ਫੌਤ ਹੋ ਗਿਆ। ਤੇ ਅੱਗੋਂ ਪੁਲਿਸ ਵਾਲਾ ਗਲੀ 'ਚੋਂ ਇੰਝ ਆਇਆ, ਇਹ ਕੈਮਰਾ ਉਸਤਾਦ ਜੀ, ਇਹ ਪੁਲਿਸ ਵਾਲਾ ਆਇਆ। ਪੁਲਿਸ ਵਾਲੇ ਨੇ ਦੇਖਿਆ ਵੀ ਇੱਕ ਬਾਬਾ ਤੇ ਇੱਕ ਬੁੱਢੀ ਤੇ ਨਾਲ ਇੱਕ ਬੰਦਾ, ਕੀ ਰੌਲਾ? ਪੁਲਿਸ ਵਾਲਿਆਂ ਨੇ ਬ੍ਰੇਕ ਮਾਰੀ ਹੈ। ਹੁਣ ਪੁਲਿਸ ਵਾਲਿਆਂ ਨੇ ਜਿਹੜੀ ਬ੍ਰੇਕ ਮਾਰੀ ਨਾ, ਸਾਹਮਣੇ ਦੇ ਘਰ ਦੇ ਉੱਪਰੋਂ ਜਾ ਕੇ ਸ਼ਾਟ ਲੈਣਾ ਤਾਂ ਕਿ ਤਿੰਨੇ ਹੋਣਗੇ। ਉਹ ਮੈਂ ਸਮਝਾ ਦਾਂਗਾ ਕੈਮਰਾ ਯਾਰ। ਉੱਥੇ ਹੋ ਕੇ ਫੰਕਸ਼ਨ ਪਰੋਂ ਕੇ ਬਹਿ ਯਾਰ, ਇਹ ਕਿਹੜਾ ਤਰੀਕਾ ਹੋਇਆ ਯਾਰ? ਤੈਨੂੰ ਸੈਂਸ ਨਹੀਂ ਹੈ ਵੀ ਅਸੀਂ ਗੱਲ ਕਿਹੜੀ ਕਰਨੇ ਆ? ਵਿੱਚ ਸਕ੍ਰਿਪਟ ਦੋਨੇ ਜਾਣੇ ਵੀ ਇਹ ਕੈਮਰੇ ਤੇ ਉਹ ਕੈਮਰੇ। ਉਹ ਨਵੀਦ ਦੀ ਗੱਲ ਕਰ ਰਹੇ ਨਾ, ਉਹ ਤਾਂ ਬੜਾ, ਮੈਨੂੰ ਵੀ ਬੜਾ ਅਫਸੋਸ ਹੈ ਉਸਤਾਦ ਜੀ। ਉਹ ਨਹੀਂ ਕੋਈ ਗੱਲ ਹੈਗੀ। ਬੜਾ ਉਹਦੇ ਬੱਚੇ ਛੋਟੇ ਛੋਟੇ ਉਸਤਾਦ ਜੀ। ਮੈਂ ਰਾਤੀ ਦੇਖਿਆ ਉਹਦਾ ਮੁੰਡਾ ਜਿਹੜਾ ਸ਼ਹਜ਼ਾਦ, ਜਿਹੜਾ ਛੋਟਾ ਉਹਦਾ ਬੱਚਾ ਵਿਚਾਰਾ, ਉਸਤਾਦ ਜੀ ਰੋ ਰੋ ਨੇ ਬੁਰਾ ਹਾਲ ਕਰ ਲਿਆ। ਤੇ ਪੁੱਛੀ ਯਾਰ ਕੋਈ ਸ਼ਾਇਦ ਦੀ ਜ਼ਰੂਰਤ ਹੋਵੇ ਤਾਂ ਦੱਸੀ ਯਾਰ। ਫਿਰ ਰੋਟੀ ਦੇਣੀ ਤੁਸੀਂ ਦੇਣੀ ਰੋਟੀ? ਕਿਉਂ ਅਸੀਂ ਸਾਂਢੂ ਉਹਦੇ ਕੂੜਾ ਮਾਂ ਸੀ ਯਾਰ ਫਿਰ ਨਹੀਂ ਸਾਜਾ ਪਰ ਰਲ ਕੇ ਦੇਾਂਗੇ। ਮੈਂ ਉਹਨੂੰ ਕਿਹਾ ਸੀ, ਮੈਂ ਯਾਰ ਫਲਕਸ਼ੇਪ ਤੇਰਾ ਲੈਣਾ ਦੇਣਾ ਨਹੀਂ ਇਸ ਗੱਲ 'ਚ ਯਾਰ। ਦੇ ਬੰਦੇ ਮੇਰਾ ਵੀ ਤੇ ਦੋਸਤ ਸੀ ਯਾਰ, ਇਹ ਚੇਰ ਸੀ ਕਿਹੜੀ ਗੱਲ? ਨਹੀਂ, ਬੜੀ ਅੱਛੀ ਗੱਲ, ਰਲ ਮਿਲ ਕੇ ਕਰਦੇ। ਰਲ ਮਿਲ ਕੇ ਰੋਟੀ ਦੇਾਂਗੇ ਉਸਤਾਦ ਜੀ। ਉੱਪਰੋਂ ਆਇਆ ਕੈਮਰਾ ਆਇਆ ਵਾ, ਮਤਲਬ ਇਤਨੇ ਜਣੇ ਤੁਸੀਂ ਤੇ ਕੀ ਕਰ ਰਹੇ ਆ ਯਾਰ? ਕੀ ਮਸਲਾ ਕੀ ਆ ਉਸਤਾਦ ਜੀ? ਉਹਨੇ ਕਿਹਾ ਜਿਹੜਾ ਉਹ, ਮੈਂ ਉਹ ਨਹੀਂ ਗੱਲ ਕਰ ਰਿਹਾ। ਉਹਨੇ ਕਿਹਾ ਵੀ ਇੱਥੇ ਨਵੀਦ ਫੌਤ ਹੋਇਆ ਰਾਤ ਦਾ, ਬੰਦਾ ਉਹਦੇ ਘਰ ਜਾਣਾ। ਉਹਨੇ ਕਿਹਾ ਜੀ ਉਹ ਨਵੀਦ ਉੱਥੇ ਫੌਤ ਹੋਇਆ ਤੇ ਉਹਦੀ ਫੌਤ, ਉਹੀ ਤੁਹਾਨੂੰ ਦੱਸ ਰਿਹਾ। ਉਹ ਖੁਦਾ ਦੇ ਫੌਤਗੀ ਲੈ ਫਲਕਸ਼ੇਰ ਸਿਰਫ ਉੱਥੇ ਫੌਤਗੀ ਤੇ ਬੈਠੇ ਤੇ ਫੌਤਗੀ ਤੇ ਮੈਂ ਉਹਨੂੰ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਆ ਕੇ ਪੁੱਛਿਆ ਜੀ ਨਵੀਦ ਕਿੱਥੇ ਫੌਤ ਹੋਇਆ ਇੱਥੇ? ਵਿੱਚ ਮਾਰਤਾ ਸਕ੍ਰਿਪਟ 'ਚ ਫੌਤਗੀ। ਹੱਦ ਹੁੰਦੀ ਹੈ। ਆ ਜੋ ਆਉਂਦਾ ਕੈਮਰਾ ਤੇ ਇੰਜ ਗਲੀ 'ਚੋਂ ਪੁਲਿਸ ਵਾਲਾ ਵੜਿਆ ਤੇ ਏਦਾਂ ਤੇ ਉਦਾਂ ਤੇ ਏਦਾਂ ਕੈਮਰਾ ਸਭ ਬਗੈਰਤ ਆਦਮੀ ਸਾਡਾ ਯਾਰ ਮਰਿਆ, ਤੈਨੂੰ ਕੈਮਰਿਆਂ ਦੀ ਪਈ ਹੈ? ਸਾਡਾ ਦੋਸਤ ਫੌਤ ਹੋਇਆ, ਨਵੀਦ ਮਰ ਗਿਆ, ਸਾਡੇ ਭਰਾਵਾਂ ਵਰਗਾ ਸਾਡਾ ਯਾਰ, ਤੂੰ ਕੈਮਰੇ ਚਲਾਉਂਦੇ ਆ, ਤੈਨੂੰ ਫਿਲਮਾਂ ਦੀ ਅੱਗ ਲੱਗੀ। ਕਿਆ ਤੂੰ ਬਗੈਰਤ ਆਦਮੀ? ਤੂੰ ਚਲਾਉਂਦੇ ਆ ਫਲਕ? ਨਹੀਂ ਮੈਂ ਤਾਂ ਦੱਸ ਰਿਹਾ ਵੀ ਉਹ ਪੁਲਿਸ ਵਾਲਾ ਰਾਤੀ ਦਰਵਾਜ਼ਾ ਫੂੜੀ ਤੇ ਆਇਆ ਵਿਚਾਰਾ। ਲਓ ਜੀ, ਜਿਹੜਾ ਤੇ ਹਲਾਲ ਦਾ ਹੋਏਗਾ ਨਾ, ਮੇਰਾ ਸਾਥ ਹੈ। ਅਸੀਂ ਤੇਰੇ ਨਾਲ ਹੱਥ ਵਾਲਾ ਤਾਂ ਜੀ ਤੁਸੀਂ ਇਹ ਨਹੀਂ ਸੋਚਣਾ ਕਿ ਕੋਈ ਕਿਸੇ ਦਾ ਮਰਿਆ, ਕੋਈ ਜਿੰਦਾ, ਕੁਛ ਵੀ। ਸ਼ਾਗਿਰਦ ਜਿਹੜਾ ਵਾ ਕੰਮ ਵੱਲ ਧਿਆਨ, ਆਪ ਹੀ ਕਹਿੰਦੇ ਕੰਮ ਵੱਲ ਧਿਆਨ ਦਿਆ। ਇੰਨਾ ਕੰਮ ਵੱਲ ਧਿਆਨ ਵੀ ਅਸੀਂ ਦੋਵੇਂ ਬਾਜ਼ਾਰ ਫਿਰ ਰਹੇ ਆ। ਮੈਂ ਕਿਹਾ ਯਾਰ ਇੱਥੋਂ ਆ ਲੈਣੇ ਪਰਦੇ, ਮੈਂ ਇਹਨੂੰ ਕਹਿ ਰਿਹਾ ਆ ਲੈ ਲਾ ਪਰਦੇ ਯਾਰ, ਉਹ ਦੁਕਾਨ ਤੇ ਜਾਂਦੇ ਆ। ਤੇ ਨਾਲ ਕਹੀ ਯਾਰ ਹਾਂ ਉਸਤਾਦ ਜੀ ਉੱਧਰ ਚੱਲਦੇ ਆ ਤੇ ਇਹ ਕੈਮਰਾ ਓਪਨ ਹੋਇਆ ਵਾ। ਮੈਂ ਕਿਹਾ ਕਿੱਥੇ ਓਪਨ ਹੋਇਆ? ਕਹਿੰਦਾ ਐ। ਤੇ ਮੈਂ ਕਿਹਾ ਫੇਰ? ਤੇ ਕਹਿੰਦਾ ਅੱਗੋਂ ਇੰਜ ਕਰਕੇ ਹੀਰੋ ਦੀ ਮਾਂ ਨਿਕਲੀ। ਉਹ ਮੈਂ ਕਿਹਾ ਪਰਦੇ ਲੈ ਲਈਏ, ਪਰਦੇ ਉਹ ਸਾਜੂ, ਉਹ ਤਾਂ ਕਹਿੰਦਾ ਉੱਥੋਂ ਮਿਲ ਜਾਣੇ, ਕੋਈ ਰੋਲਾ। ਯਾਨੀ ਇਦਾਂ ਦਾ ਕਰੈਕਟਰ ਆ ਵੀ ਤੇਰਾ ਦੂਰ ਦੂਰ ਤੱਕ ਕੋਈ ਉਧਰ ਧਿਆਨ ਨਹੀਂ। ਇਹਨੇ ਇੰਜ ਐਂਟਰੀ ਪਾਉਣੀ ਆ ਵਿੱਚ ਸੀਨ ਦੀ ਤੇ ਤੂੰ ਕਹਿੰਦਾ ਲਓ ਕਰ ਲਓ। ਮਤਲਬ ਕਿ ਆਪਣੇ ਅੱਛੇ ਸਕ੍ਰਿਪਟ ਇਦਾਂ ਜ਼ਾਇਆ ਕਰ ਲੈਂਦਾ। ਅੱਛਾ, ਪਹਿਲਾ ਸਕ੍ਰਿਪਟ ਨੇ ਬਾਹਰਲਾ ਦੱਸਿਆ ਨਾ, ਤੇ ਇਹ ਫਰੀਤੂ ਇੰਜ ਆ, ਯੂਸੀ ਆ, ਇਹ ਫਲਾਣਾ ਆ, ਫਲਾਣਾ ਆ, ਫਲਾਣਾ। ਤੇ ਮੈਂ ਕਿਹਾ ਤੂੰ ਯਾਰ ਮੇਰਾ ਹਲੇ ਪਤਾ ਨਹੀਂ।
ਲੱਖ ਦੀ ਦੋਰਦੀ ਮੈਂ ਕਿਹਾ ਤੇ ਨਾਜ਼ਰੀਨ ਗੱਲ ਐਂਡ ਤੇ ਇਹ ਆ ਕਿ ਮੈਂ ਇਹਨੂੰ ਕਿਹਾ ਕਿ ਭਾਈ ਤੂੰ ਨਾ ਜੇ ਇੱਥੇ ਆਉਣਾ ਨਾ ਸਾਡੇ ਕੋਲ ਤੇ ਭਾਈ ਥੀਏਟਰ ਨੱਥੀ ਕਰਾ ਦੇ। ਵੈਸੇ ਟਾਈਮ ਵੀ ਨਹੀਂ ਹੋਣਾ ਇਹਦੇ ਕੋਲੋਂ, ਠੀਕ ਹੈ ਨਾ। ਅਸੀਂ ਫਿਰ ਉਹ ਜ਼ਾਹਰੀ ਬਾਤਾਂ ਹੋਰ ਕੁਝ ਸ਼ੁਰੂ ਕਰ। ਇਹਨੇ ਕਿਹਾ ਜੀ ਉਸਤਾਦ ਜੀ ਸਿਰਫ ਮੇਰੀ ਈਦ ਲਾ ਲੈਣ ਦਿਓ। ਈਦ ਲਾ ਲੈਣ ਦੋ ਮਤਲਬ ਈਦ ਦਾ ਲੱਗ ਲੈਣ ਦਿਓ ਥੀਏਟਰ ਤੇ ਨਾ ਈਦ ਦਾ ਜਿਹੜਾ ਇੱਕ ਹਫਤਾ ਨਾ ਆਖਰੀ ਹਾਂ ਉਹ ਮੈਨੂੰ ਕਰ ਲੈਣ ਦਿਓ। ਨਹੀਂ ਫਿਰ ਮੈਂ ਇਹਨੂੰ ਕਿਹਾ ਕਿ ਓਕੇ ਕੋਈ ਐਸਾ ਰੌਲਾ ਨਹੀਂ। ਇਹ ਗਲਤ ਗੱਲ ਆ ਨਹੀਂ ਉਸਤਾਦ ਜੀ, ਇੰਨੀ ਹੋੜੀਆਂ ਨਹੀਂ ਮੈਂ ਇਹਨੂੰ ਕਿਹਾ ਕਿ ਤੂੰ ਈਦ ਲਾ ਲਾ, ਜੇ ਈਦ ਲਾਉਣੀ ਤੇ ਈਦ ਲਾ ਕੇ ਫਿਰ ਬਾਅਦ ਚ ਵੀ ਉੱਥੇ ਲਾ ਲਈ ਤੂੰ, ਕੋਈ ਲੋੜ ਨਹੀਂ ਭਾਈ ਇੰਨੀ ਕੁ ਤਾਂ ਇਜਾਜ਼ਤ ਦੇ ਦੇ ਨਾ, ਤੁਹਾਡੇ ਕੀ ਖੁਰਾਕ ਦੇ ਲਈ ਵੇਖੀ ਮੈਂ ਇੰਨੀ ਕੁ ਤਾਂ ਇਜਾਜ਼ਤ ਦੇ ਦੇ। ਬੜੇ ਵੱਡੇ ਤੇ ਕੋਈ ਨਹੀਂ ਯਾਰ ਹੁਣ ਈਦ ਤੇ ਜ਼ਰਾ ਹੁੰਦੇ ਪੈਸੇ ਤੇ ਮੌਲਾ, ਈਦ ਲਾ ਲਵੇ ਮੁੜ ਕੇ ਵੀ ਤੇ ਉੱਥੇ ਰਹਿਣਾ ਨੇ। ਲੈ ਜਦੋਂ ਕਾਰ ਦਾ ਸ਼ੀਸ਼ੇ ਦਾ ਨੁਕਸਾਨ ਹੋਇਆ ਨਾ, ਸਾਈਡਾਂ ਤੇ ਝਰੀਟ ਪੈ ਗਈ ਆ, ਚੈਨਲ ਖਰਾਬ ਹੋ ਗਿਆ, ਤੇ ਉਦੋਂ ਮੈਨੂੰ ਉਸਤਾਦ ਨੇ ਕਿਹਾ ਯਾਰ ਤੂੰ ਵੱਡੇ ਥੀਏਟਰ ਬੰਦੇ ਹੋਏ ਨਹੀਂ, ਉਦੋਂ ਕਿਹਾ ਉਸਤਾਦ ਜੀਆਂ ਨੇ ਕਿ ਯਾਰ ਤੂੰ ਈਦ ਲਾਉਣੀ ਆ ਨਾ। ਮੈਂ ਕਿਹਾ ਹਾਂਜੀ, ਤੇ ਕਹਿੰਦੇ ਯਾਰ ਬਾਅਦ ਚੋਂ ਵੀ ਉੱਤੇ ਲਾ ਲੈ। ਉਸ ਤੋਂ ਪਹਿਲੇ ਤੇ ਮੈਨੂੰ ਰੋਜ਼ ਕਹਿੰਦੇ ਸੀ। ਹੁਣ ਅੱਛਾ ਉਸ ਤੋਂ ਬਾਅਦ ਕੀ ਹੋਇਆ, ਜਦੋਂ ਮੈਂ ਇੱਥੇ ਆ ਗਿਆ ਅਗਲਾ ਦਿਨ ਚੜਿਆ ਤੇ ਧੁੱਪੇ ਮੈਂ ਗੱਡੀ ਦੇਖੀ ਨਾ ਤੇ ਮੇਰਾ ਦਿਲ ਕਰੀ ਕਿੱਥੇ ਆ। ਮੈਂ ਦੇਖਿਆ ਉਧਰ ਜੀ ਹੈ ਇਹ ਆਇਆ ਤੇ ਮੈਂ ਤੂੰ ਸੀ ਉੱਥੇ, ਹਾਂਜੀ ਮੈਂ ਲੱਗ ਗਈ ਮੈਂ ਪਰੋਂ ਲੈ ਗਿਆ ਫੜੀ। ਇਹਦੀ ਮੈਂ ਧੌਣ ਫੜੀ ਤੇ ਮੈਂ ਗੱਡੀ ਕੋ ਲੈ ਗਿਆ ਤੇ ਮੈਂ ਕਿਹਾ ਫਲਕ ਸਾਹਿਬ ਆ ਚੈੱਕ ਕਰੋ ਰੰਗ ਤੇ ਹੈ ਤੇ ਦੇਖ ਰਿਹਾ ਕਹਿੰਦਾ ਠੀਕ ਹੈ। ਮੈਂ ਕਿਹਾ ਫਲਕ ਸਾਹਿਬ ਅੱਜ ਤੋਂ ਬਾਅਦ ਮੈਂ ਜਦੋਂ ਕਿਸੇ ਗੱਲ ਦਾ ਕਹਿਤਾ ਨਾ ਕਿ ਨਹੀਂ ਤੇ ਤੁਸੀਂ ਦੁਬਾਰਾ ਮੈਨੂੰ ਕਿਹਾ ਕਿ ਇੰਜ ਤੇ ਫਲਕ ਸਾਹਿਬ ਉਹ ਤੁਹਾਡਾ ਆਖਰੀ ਦਿਨ ਹੋਣਾ ਮੇਰੇ ਨਾਲ ਤਲਕ ਦਾ। ਚਲੋ ਸ਼ਾਬਾਸ਼ ਜਾਓ ਪੁੱਛ ਲਾ ਏਦਾਂ ਹੀ ਹੋਈ ਹੈ, ਏਦਾਂ ਹੀ ਹੋਇਆ ਇਦਾਂ ਹੀ ਕਿਹਾ ਬਿਲਕੁਲ। ਕਿ ਯਾਰ ਹੱਦ ਹੁੰਦੀ ਆ, ਤੈਨੂੰ ਪਤਾ ਹੀ ਨਹੀਂ ਤੂੰ ਆਪਣੇ ਚੱਕਰ ਦੇ ਵਿੱਚ ਅਗਲੇ ਦੀ ਗੱਡੀ ਦੀ ਮਾਂ ਭੈਣੇ ਕਰਤੀ। ਮੈਂ ਉਸਤਾਦ ਜੀ ਮੇਰੇ ਹਿਸਾਬ ਨਾਲ ਫਲਕ ਸ਼ੇਰ ਸੱਚ ਹਾਂਜੀ ਯਾਰ ਇਹਦੀ ਮੋਟਰਸਾਈਕਲ ਦਾ ਨਾ ਪਿੱਛੇ, ਇਹਦੀ ਮੋਟਰਸਾਈਕਲ ਕਾਹਦੇ ਦਾ ਤੋਂ? ਚੈਨ ਕਵਰ ਪੈਣ ਵਾਲਾ ਵਾ, ਕਾਹਦੇ ਤੋਂ ਚੈਨ ਖਰਾਬ ਆ। ਉਹ ਤੂੰ ਕਿਹਾ ਸੀ ਮੈਂ ਕਰ ਲੈਣਾ ਠੀਕ। ਗੱਲ ਸੁਣ ਲੈ, ਦੋ ਕਿਸਮ ਦੀਆਂ ਚੈਨਾਂ ਹੁੰਦੀਆਂ ਵਾ। ਮੈਨੂੰ ਇੱਕ ਆ ਬਾਹਰ ਗੱਡੀ ਖੜੀ ਆ, ਓਏ ਬਸ ਕਰ ਮੇਰੀ ਗੱਲ, ਇੱਕ ਰੌਲਾ ਗੱਡੀ ਬਾਹਰ ਖੜੀ ਨਹੀਂ ਸੁਣ ਲੈ ਅੱਜ ਗੱਡੀ ਤੇਰੀ ਸਹੀ ਕਰਾ ਕੇ ਜਾਣੀ। ਨਹੀਂ ਯਾਰ ਤੂੰ ਚੈਨ ਚੂਨ ਦੀ ਕੋਈ ਲੋੜ ਨਹੀਂ ਹੈਗੀ। ਮੈਂ ਮਜ਼ਾਕ ਤੋਂ ਇਲਾਵਾ ਇੱਕ 400 ਰੁਪਏ ਦੀ ਕੱਲੀ ਗਰਾਰੀ ਮਿਲਣੀ ਹੈ ਪਿਛਲੀ। ਦੁਕਾਨਦਾਰ ਕਹਿੰਦੇ ਹੁੰਦੇ ਆ ਕਿ ਇਹਨੂੰ ਪੂਰਾ ਗਰਾਰੀ ਸੱਟ ਪੈਣਾ, ਇਹ ਉਹ ਕੱਲੀ ਗਰਾਰੀ 400 ਰੁਪਏ ਦੀ ਮਿਲਣੀ ਯਾਰ। ਸ਼ੁਕਰ ਨਾ ਸਮਝ ਜਰਮਨ, ਉਹ ਕੱਲੀ ਗਰਾਰੀ ਪਵਾ ਕੇ ਵੇਖ ਲੈ। ਲੂਣ ਵਾਲੇ ਪਾਣੀ ਦੀ ਗਰਾਰੀ ਕਰ ਸਵੇਰੇ ਸਵੇਰੇ ਉੱਠ ਕੇ। ਨਹੀਂ ਗਰਾਰੀ ਤਾਂ ਦੰਦੇ ਮਰਦੇ ਆ ਯਾਰ। ਤੁਸੀਂ ਉਸਤਾਦ ਜੀ ਤੱਕ ਰੱਖੋ ਆਪਣੇ ਮਸ਼ਵਰੇ। ਕੱਲੀ ਗਰਾਰੀ ਪਵਾ ਲੈ। ਓ ਯਾਰ ਤੈਨੂੰ ਮੈਂ ਪੇਚਕਸ ਦੇਣਾ ਤੂੰ ਸਹੀ ਕਰ ਦੇ। ਕਾਹਦੇ ਤੋਂ ਯਾਰ ਇਦਾਂ ਦੇ ਸ਼ੁਗਲ ਨਹੀਂ ਯਾਰ। ਥੱਲੇ ਚੈਨ ਕੱਢ ਕੇ ਉਸਤਾਦ ਜੀ ਨਾ ਉਹ ਗੱਲ ਸੁਣ ਹਟਣਾ ਨਹੀਂ ਲਓ, ਫਿਰ ਉਸਤਾਦ ਜੀ 10 ਦੀ ਤੇ 12-14 ਚਾਬੀ ਹੈਗੀ ਹੈਗੀ ਫਲਕ ਸ਼ੇਰ ਨਾ ਯਾਰ ਹੈਗੀ ਨਾ ਯਾਰ। ਤੈਨੂੰ ਨਾ ਠੀਕ ਹੋ, ਤੂੰ ਮੇਰੇ ਵਾਲੀ ਤੂੰ ਜਿਹੜੀ ਮਰਜ਼ੀ ਚਾਬੀ ਦੇ ਲੈ, ਖਰਾਬ ਨਹੀਂ ਕਰਨਾ ਕੰਮ। ਤੇਰੇ ਵਾਲੀ ਤੂੰ ਮੇਰੇ ਵਾਲੀ ਤੇ ਚੱਲ ਜੀ। ਉਹ ਤੂੰ ਆਪ ਨਹੀਂ ਲੈ ਕੇ ਜਾ ਰਿਹਾ ਇੰਨੀ। ਯਾਰ ਇਹਦੇ ਮੀਟਰ ਦਾ ਵੀ ਥੋੜਾ ਸੂਈ ਦਾ ਮਸਲਾ ਵੀ ਖੋਲ ਕੇ ਜਰਾ ਠੀਕ ਕਰ। ਉਸਤਾਦ ਜੀ ਮੀਟਰ ਦਾ ਮਸਲਾ ਕਦੀ ਵੀ ਨਹੀਂ ਹੋਇਆ। ਮੀਟਰ ਨੂੰ ਨਾ ਕੋਈ ਸ਼ੈ ਵੱਜਦੀ, ਮੀਟਰ ਜਾਂ ਟੁੱਟਦਾ ਵਾ, ਖਰਾਬ ਨਹੀਂ ਹੁੰਦਾ। ਨਹੀਂ ਉਹਦੀ ਸੂਈ ਨਹੀਂ ਜਾਂਦੀ ਉੱਪਰ, ਉਹ ਥੱਲੇ ਜਿਹੜੀ ਅਗਲੇ ਵੀਲ ਦੇ ਵਿੱਚ ਆਉਂਦੀ ਆ ਨਾ, ਵਾਇਰ ਆਉਂਦੀ ਆ ਉਸਤਾਦ ਜੀ, ਜਿਹੜੀ ਉਹ ਘੁੰਮਦੀ, ਉਹਦੀ ਗਰਾਰੀ ਹੁੰਦੀ ਆ। ਜਾਂ ਤੇ ਉਹ ਪਾ ਦੇ, ਨਵੀਂ ਪਾ ਦੇ, ਉਹ ਨਵੀਂ ਪਾ ਦੇ। ਨਹੀਂ, ਜਾਂ ਉਹ ਚ ਪਲੇ ਪੈ ਗਈ ਹੁੰਦੀ ਉਹ ਪਲੇ, ਹਾਂ ਉਹ ਪਲੇ ਕਰ ਦੇ, ਉਹ ਸਟਾਪ ਹੋਈ ਉਹਨੂੰ ਪਲੇ ਕਰ ਦੇ, ਜਾਂ ਉਹਨੂੰ ਗਰੀਸ ਮਾਰੀ ਜੀ ਲੱਗਣੀ। ਨਹੀਂ ਇਹ ਸ਼ੁਗਲ ਤੋਂ ਇਲਾਵਾ ਉਸਤਾਦ ਜੀ ਇਹਨੂੰ ਇਦਾਂ ਦਾ ਨਹੀਂ ਉਹ ਕਰਾ ਲਾ। ਮੋਟਰਸਾਈਕਲ ਨਾਲ ਨਹੀਂ ਕਰਨਾ। ਨਹੀਂ ਕਰਦੇ ਮੈਂ ਇਹਨਾਂ ਸਾਰਿਆਂ ਨੂੰ ਮਨਾ ਕੀਤਾ ਵਾ, ਮੇਰੀ ਮੋਟਰਸਾਈਕਲ ਨਾਲ ਕਿਸੇ ਨੇ ਖੜਨੀ ਨਾ ਕਿਸੇ ਨੇ ਹੱਥ ਲਾਣਾ। ਤੇਰੀ ਮੋਟਰਸਾਈਕਲ ਦਾ ਮੀਟਰ ਕਿੰਨਾ, 120 ਦਾ ਕਿ 100 ਦਾ ਵਾ? ਉਹ ਹੈ ਹੀ ਨਹੀਂ ਮੀਟਰ, ਹੈ ਹੀ ਨਹੀਂ 220 ਦਾ। ਉਹ 80 ਤੋਂ ਤਾਂ ਨਹੀਂ ਨਾ ਜਾਂਦੀ। ਨਹੀਂ 80 ਤੋਂ ਤਾਂ ਨਹੀਂ ਜਾਂਦੀ। ਓਏ ਮੈਂ ਤੈਨੂੰ ਕਹਿਣ ਡਿਆ ਵਾ ਨਾ, ਮੈਨੂੰ ਨਹੀਂ ਚਾਹੀਦੀ। ਤੇਰੀ ਗੱਡੀ 110 ਮੇਰੀ ਗੱਲ ਸੁਣ, ਤੇਰੀ 70 ਸੀਸੀ ਗੱਡੀ ਹੈ, 110 ਤੇ ਨਾ ਜਾਵੇ ਉਸਤਾਦ ਜੀ, ਮੈਂ ਗੱਡੀ ਨਾਲ ਗੱਡੀ ਕਰ ਦਿਓ ਭਾਜੀ। ਯਾਰ ਕਿਹੜੀ ਆਹ ਵਾਹ, ਚਾਹੀਦਾ ਕੀ ਤੈਨੂੰ ਇਹਦੇ ਚ? ਉਸਤਾਦ ਜੀ ਉਹਦੇ ਵਾਸਤੇ ਅੱਗੇ ਚਾਹੀਦਾ ਵਾ ਇੱਕ 14 ਦੀ ਚਾਬੀ ਚਾਹੀਦੀ ਹੈ, ਜਾਂ ਕੱਲਾ ਰੈਂਚ ਮਿਲ ਜੇ। ਰੈਂਚ ਨਾਲ ਹੋ ਜਾਏਗਾ, ਖੋਲਣਾ ਰੈਂਚ ਨਾ ਹੋ ਜਾਏਗਾ, ਹੋ ਜਾਏਗਾ ਸਰ। ਡਨ ਹੋ ਗਿਆ। ਚਲੋ ਥੋੜੀ ਸੱਟ ਮਾਰਨ ਲਈ ਇਹ ਉਸਤਾਦ ਜੀ ਖੁਦਾ ਦਾ ਵੱਡਾ ਥੋੜਾ ਨਹੀਂ, ਸੱਟ ਐਕਸਲ ਨਹੀਂ ਕੱਢਣਾ ਹੁੰਦਾ ਜੇ ਮਹੀਨਾ ਕੱਢਣਾ, ਮੈਂ ਇਹਨੂੰ 2 ਦਿਨ ਨਹੀਂ ਜੇ ਕੱਢਣ ਦੇਣੇ। ਉਸਤਾਦ ਜੀ ਤੁਹਾਡੇ ਨਾਲ ਮੈਂ ਇੱਕ ਗੱਲ ਕਰਾਂ, ਮੇਰੀ ਸੁਣ ਲਓ। ਲੋਕੀ ਪਾਉਂਦੇ ਆ ਗਰੀਸ। ਇੱਕ ਆਲੂ ਉਹਨੂੰ ਉਬਾਲ ਕੇ ਨਰਮ ਕਰਕੇ ਵਿੱਚ ਸਰੋਂ ਦਾ ਤੇਲ ਪਾ ਕੇ ਗਰੀਸ ਦਾ ਕੰਮ ਨਾ ਦੇਵੇ। ਉੱਤੇ ਟਮਾਟਰ ਦਾ ਤੜਕਾ ਲਾ। ਨਹੀਂ ਤੂੰ ਇਦਾਂ ਕਰਨਾ, ਤੂੰ ਜਾ ਇਹਦੀ ਗੱਡੀ ਚੈੱਕ ਤੇ ਕਰਨਾ, ਪੇਚਕਸ ਉੱਤੇ ਲੈ ਜਾ ਨਾ। ਉਹ ਕਿਹੜਾ ਸ਼ੋਲ ਚ ਉਹ ਤੇ ਪਿਆ ਵਾ ਸਾਰਾ। ਹਾਂ ਹੈਂਡਲ ਹੁੰਡਲ ਵੀ ਦੇਖ ਲਈ, ਚੱਕੇ ਉਹ ਚੁੱਕੇ। ਯਾਰ ਤੈਨੂੰ ਚਲੋ ਤੁਸੀਂ ਯਾਰ ਸ਼ੁਗਲ ਕਰਨ ਦੇ ਹੋ ਨਾ, ਮੈਂ ਹੁਣੇ ਇੱਥੇ ਕਰਕੇ ਤੁਹਾਡੇ ਸਾਹਮਣੇ ਤੁਹਾਨੂੰ 0 ਮਿੰਟ। ਜਾ ਦੇਖ ਜਾ ਕੁਛ ਨਹੀਂ ਕਰਨ ਦੇ ਯਾਰ। ਜਾ ਜਰਾ ਹੈਂਡਲ ਵੀ ਚੱਕੇ ਵੀ ਜਰਾ ਹਰ ਚੀਜ਼ ਚੈੱਕ ਕਰੀ, ਜਿਹੜੀ ਨਾ ਸਹੀ ਹੋਈ ਤੁਸੀਂ ਉਹਨੂੰ ਦੇਖ ਲਈ ਕਿੰਨਾ ਦਾ ਹਿਸਾਬ ਲੱਗਣਾ। ਓਕੇ ਚਲੋ ਚੈਨ ਕਬਰ ਤੇ ਸਿਰਫ ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਉਸ ਤੋਂ ਬਾਅਦ ਬਾਹਰ ਚੱਲਦੇ ਨਾ, ਦੇਖਦੇ ਠਹਿਰ ਜਾ। ਜਾਂਦੇ 120 ਤੇ ਫਰੀਦ ਕਹਿੰਦਾ ਜਾਇਆ ਕਰੋ। 110 120 ਤੇ ਜਾਊਗੀ। ਇਹ ਮੈਂ ਸ਼ੁਗਰ ਲੱਗਾ ਪੂਰੇ ਦਿਨਾਂ ਦਾ ਵਾ, ਇਹ ਬਹੁਤ ਤਜਰਬੇ ਕੋਈ ਇਹਦਾ ਤਜਰਬਾ ਬੜਾ ਫਿੱਟ ਲੱਗ ਵੀ ਜਾਂਦਾ ਵਾ। ਯਾਰ ਉਹਨੇ ਕਰ ਦੇਣੀ ਸਹੀ, ਤੇਰੀ ਗੱਡੀ ਓਕੇ ਹੋ ਜਾਣੀ। ਕਰ ਦੇਗਾ। ਲਓ ਜੀ ਨਾਜ਼ਰੀਨ, ਤੇ ਮੈਂ ਇਹਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਤੂੰ ਨਾ ਡਰਾਮਾ ਜਿਹਾ ਛੱਡ ਦੇ। ਹਲੋ ਉਸਤਾਦ
ਚੈਨ ਨਹੀਂ ਲੱਥੂਗੀ ਹੁਣ ਕਦੀ ਵੀ ਆ ਚੱਕਾ ਵੀ ਵਿੰਗਾ ਸੀ ਆ 3 ਸ਼ਾਵਾਂ ਨਵੀਆਂ ਪੈਣੀਆਂ ਤੇਰੀ ਮੋਟਰਸਾਈਕਲ ਓਕੇ ਆ ਵੀਰੇ ਇਹ ਇਹਦੀ ਗੱਡੀ ਦੀਆਂ ਚੀਜ਼ਾਂ ਨੇ। ਹਾਂਜੀ